अस्सलाम वालेकुम, सत श्री अकाल और नमस्कार दोस्तों। साडी खुशबख्ती कि अज डॉक्टर इश्तियाक साहब साडे नाल हैं। डॉक्टर इश्तियाक साहब सारे जिहड़े जुड़े होए लिटरेचर नाल, पंजाब दी हिस्टरी दे नाल, इंडिया पाकिस्तान दी हिस्टरी दे नाल, ਉਹ ਯਕੀਨਨ ਡਾਕਟਰ ਇਸ਼ਤਿਆਕ ਅਹਿਮਦ ਦਾ ਨਾਮ ਉਹਨਾਂ ਨੇ ਸੁਣਿਆ ਹੋਵੇਗਾ। ਸਟਾਕਹੋਮ ਯੂਨੀਵਰਸਿਟੀ ਦੇ ਵਿੱਚ ਪੜ੍ਹਾਉਂਦੇ ਰਹੇ ਲੰਬਾ ਅਰਸਾ, ਫਿਰ ਪਾਕਿਸਤਾਨ ਦੇ ਯੂਨੀਵਰਸਿਟੀਜ਼ ਦੇ ਵਿੱਚ ਲਮਜ਼, ਐਫਸੀ ਕਾਲਜ ਔਰ ਗਵਰਨਮੈਂਟ ਕਾਲਜ ਦੇ ਵਿੱਚ ਲੰਬਾ ਅਰਸਾ ਪੜ੍ਹਾਇਆ। ਫਿਰ ਆਥਰ ਇਨ ਕਈ ਬੁੱਕਸ ਦੇ। ਔਰ ਅਗਰ ਪਾਰਟੀਸ਼ਨ ਤੇ ਅਸੀਂ ਕਹੀਏ ਤੇ ਸਭ ਤੋਂ ਜਿਹੜਾ ਮੁਸਤਨਦ ਡਾਕੂਮੈਂਟ ਇੱਕ ਸਾਡੇ ਸਾਹਮਣੇ ਆਉਂਦਾ ਹੈ ਉਹ ਆਪ ਦੀ ਕਿਤਾਬ ਹੀ ਹੈ, ਪਾਰਟੀਸ਼ਨ ਤੇ ਜਿਹੜੀ ਹੈ। ਔਰ ਨਾਲ ਅਸੀਂ ਇਹ ਵੀ ਦੱਸਦੇ ਜਾਈਏ ਕਿ ਜਿਹੜਾ ਅੱਜ ਤੁਹਾਨੂੰ ਸੋਸ਼ਲ ਮੀਡੀਆ ਤੇ ਮੁਖਤਲਿਫ ਪਾਰਟੀਸ਼ਨ ਸਟੋਰੀਜ਼ ਨਜ਼ਰ ਆਉਂਦੀਆਂ ਹਨ, ਡਾਕਟਰ ਸਾਹਿਬ ਨੇ ਕੋਈ 2 ਦਹਾਈਆਂ ਪਹਿਲੇ ਇਹ ਕੰਮ ਕਰ ਲਿਆ ਸੀ। ਬੇਸ਼ੱਕ ਉਹ ਵੀਡੀਓ ਦੇ ਵਿੱਚ ਨਹੀਂ ਸੀ, ਆਡੀਓ ਦੇ ਵਿੱਚ ਸੀ। ਔਰ ਜਦੋਂ ਇਹਨਾਂ ਨੂੰ ਅਸੀਂ ਪੰਜਾਬ ਦੇ ਪਾਰਟੀਸ਼ਨ ਤੇ ਪੜ੍ਹਦੇ ਹਾਂ ਜਾਂ ਇੰਡੀਆ ਔਰ ਪਾਕਿਸਤਾਨ ਦੇ ਰਿਲੇਸ਼ਨ ਤੇ ਪੜ੍ਹਦੇ ਹਾਂ, ਤੇ ਜਿਹੜੇ ਕੋਈ ਚੰਦ ਲੋਕ ਹਨ ਜਿਨ੍ਹਾਂ ਦਾ ਕੋਈ ਸਾਨੂੰ ਤਬਸਰਾ ਜਾਂ ਜਿਨ੍ਹਾਂ ਦੇ ਕਮੈਂਟਸ ਨਜ਼ਰ ਆਉਂਦੇ ਨੇ, ਜਿਹੜੇ ਰਿਲੀਜੀਅਨ ਤੋਂ ਉੱਪਰ ਹੋ ਕੇ ਗੱਲ ਕਰਦੇ ਆ, ਉਹਦੇ ਵਿੱਚ ਡਾਕਟਰ ਇਸ਼ਤਿਆਕ ਸਾਹਿਬ ਹਨ। ਡਾਕਟਰ ਸਾਹਿਬ, ਥੈਂਕ यू वेरी मच सर। बहुत बहुत शुक्रिया अहमद रजा जी, बड़ी देर बाद दोबारा मुलाकात हो रही है, बड़ा मोस्ट वेलकम। अच्छा सर, बगैर लेट ਕੀਤੇ ਅਸੀਂ ਆਂਦੇ ਆ ਗੱਲਬਾਤ ਤੇ, ਕਿਉਂਕਿ ਅਸੀਂ ਇੱਕ ਸੀਰੀਜ਼ ਸਟਾਰਟ ਕੀਤੀ ਹੋਈ ਹੈ ਕਿ ਅਸੀਂ ਅਗਸਤ ਦੇ ਵਿੱਚ ਦੇਖੀਏ ਕਿ ਪਾਰਟੀਸ਼ਨ ਹੁੰਦੀ ਹੈ ਇੰਡੀਆ ਔਰ ਉਸ ਤੋਂ ਬਾਅਦ ਕ੍ਰੀਏਸ਼ਨ ਹੁੰਦੀ ਹੈ ਪਾਕਿਸਤਾਨ ਦੀ, ਪੰਜਾਬ ਵੰਡਿਆ ਜਾਂਦਾ ਹੈ ਦੋਨੋਂ ਸਾਈਡਸ ਤੇ। ਸਭ ਤੋਂ ਪਹਿਲੇ ਤੇ ਅਗਰ ਮੈਂ ਪੁੱਛਣਾ ਇਹ ਚਾਹਾਂ ਕਿ ਕਿਉਂ ਜ਼ਰੂਰੀ ਸੀ ਔਰ ਕਿੰਨਾ ਜ਼ਰੂਰੀ ਸੀ, ਔਰ ਇਹਦੇ ਪਿੱਛੇ ਅਗਰ ਅਸੀਂ ਥੋੜੇ ਜਿਹੇ ਡਿਸਕਸ ਕਰ ਲਈਏ ਕਿ ਉਸ ਵੇਲੇ ਦੀ ਜਿਹੜੀ ਸਿਆਸਤ ਸੀ, ਕਿਹੜੇ ਨਹੀਂ ਚਾਹ ਰਹੇ ਸੀ, ਕਿਹੜੇ ਚਾਹ ਰਹੇ ਸੀ, ਤੇ ਉਹ ਫਿਰ ਅੱਗੇ ਜਿਹੜੇ ਚਾਹ ਰਹੇ ਸੀ ਉਹਨਾਂ ਦੇ ਉਸ ਚਾਹਤ ਪੂਰੀ ਹੋਈ, ਉਹਨਾਂ ਨੇ ਆਪਣੇ ਟਾਰਗੇਟਸ ਪੂਰੇ ਕੀਤੇ, ਔਰ ਉਸ ਟਾਰਗੇਟਸ ਪੂਰੇ ਕਰਨ ਤੋਂ ਬਾਅਦ ਦੀ ਜਿਹੜੀ ਸ਼ਕਲ ਅੱਜ ਬਣ ਰਹੀ ਹੈ ਉਹਦੇ ਵਿੱਚ ਕਿਹੜਾ ਸੱਚਾ ਕਿਹੜਾ ਝੂਠਾ ਸਾਬਤ ਹੋਇਆ, ਇਸ ਤੇ ਅਸੀਂ ਗੱਲਬਾਤ ਕਰਾਂਗੇ। ਤੇ ਪਹਿਲੇ ਉਹੀ ਜਿਹੜਾ ਮੇਰਾ ਕੁਐਸਚਨ ਹੈ ਸਰ, ਕਿ ਕਿਹੜੀ ਲੋੜ ਪੈ ਗਈ ਸੀ ਇਹ ਸਾਰਾ ਕੁਝ ਕਰਨ ਦੀ? देखो जी, पार्टीशन दी जेडी मेरी आर्गूमेंट है और मैं उस तो बिल्कुल कन्विंस्ड हाँ कि वही दुरुस्त है। बिल्कुल कोई जरूरत नहीं सी। सब तो ज्यादा नुकसान पंजाब नू और पंजाबियों नू होया। पार्टीशन ऑफ इंडिया जेड़ा है बेसिकली पार्टीशन ऑफ पंजाब है। ਇਹਦੀ ਹੁਣ ਤੁਸੀਂ ਕਿਹਾ ਸੀ ਕਿ ਅਸੀਂ ਹਿਸਟਰੀ 'ਚ ਨਹੀਂ ਜਾਣਾ, ਲੇਕਿਨ ਇਹਦੀ ਲੌਜਿਕ ਤੇ ਸਮਝ ਲਓ ਨਾ ਕਿ ਕਿਆ ਜ਼ਰੂਰੀ ਸੀ ਜਾਂ ਨਹੀਂ ਸੀ ਜ਼ਰੂਰੀ। ਦੇਖੋ, हिंदुस्तान की पार्टीशन की डिमांड कायदे आजम मोहम्मद अली जिन्ना और मुस्लिम लीग ने की। इनू कहते हैं क्रोनोलॉजी, हु डिड फर्स्ट वॉट, उत्थों शुरू होती है ना गल। जदों उन्होंने यह डिमांड की 23-24 मार्च 1940 का जिहड़ा रेजोल्यूशन है, उस तो पहले 22 मार्च की जिहड़ी तकरीर है जिहड़ी कि लोग छुपा जाते हैं, वो पूरी डिटेल मेरी जिन्ना वाली किताब है। तुसीं उस किताब का जिक्र नहीं किया क्योंकि वो पूरे इंडिया की पार्टीशन के उत्ते किताब है, और उत्थे भी मेरे कोई नहीं उठ के बोल सकिया उसके खिलाफ, क्योंकि सारा एविडेंस जिहड़ा है वो है फ्रॉम द हॉर्सेस माउथ। यानी वैन यू कोट जिन्ना एंड अदर्स, उसदे बाद ते झगड़ा नहीं ना रहिंदा कि उन्होंने नहीं किया, ऐ ते नहीं हो सकता। लिहाजा वो चैप्टर क्लोज हो गया। हुण देखो, 1940 जदों डिमांड हुई ते एक हफ्ते के बाद ही, और इहदा भी मैं एविडेंस दिता है, सुंदर सिंह मजीठिया जिहड़े सन सिख नैशनलिस्ट पार्टी दे, ਜਿਹੜੇ ਕਿ ਪੰਜਾਬ ਯੂਨੀਅਨਿਸਟ ਪਾਰਟੀ ਦਾ ਜਵਾਬ ਹੀ ਨਹੀਂ ਕਦੀ ਉਸ ਤੇ ਵੀ ਗੱਲ ਕਰਨੇ ਹੋ ਤੁਸੀਂ ਮੇਰੇ ਨਾਲ, ਸ਼ਾਇਦ ਉਸ ਤੇ ਗੱਲ ਨਹੀਂ ਕੀਤੀ। ਪੰਜਾਬ ਦਾ ਸਹੀ ਵਿਰਸਾ ਜਿਹੜਾ ਲੈ ਕੇ ਚੱਲੇ ਸਨ ਉਹ ਪੰਜਾਬ ਯੂਨੀਅਨਿਸਟ ਪਾਰਟੀ ਸੀ, ਔਰ ਸਾਰਾ ਸਿਹਰਾ ਸਰ ਫਜ਼ਲੇ ਹੁਸੈਨ ਦੇ ਉੱਤੇ ਹੈ, ਔਰ ਕੀ ਕਹਿੰਦੇ ਨੇ ਸਰ ਛੋਟੂ ਰਾਮ ਤੇ, ਉਹਦੇ ਬਾਅਦ ਬਾਕੀ ਵੀ ਆਏ। ਉਹਨਾਂ ਤੇ ਅਸੀਂ ਕਦੀ ਇੱਕ ਪੂਰਾ ਸੈਸ਼ਨ ਤੁਹਾਨੂੰ ਰੱਖਣਾ ਚਾਹੀਦਾ ਹੈ, ਕਿਉਂਕਿ ਪੰਜਾਬ ਬਿਲਕੁਲ ਸਰ ਤੁਸੀਂ ਪਲੀਜ਼ ਉਹਦੇ ਤੇ ਟਾਈਮ ਦਿਓ। ਅਸੀਂ ਯੂਨੀਅਨਿਸਟ ਪਾਰਟੀ ਜਿਹੜਾ ਹੈ ਉਹ ਸਾਨੂੰ ਲਾਜ਼ਮੀ ਡਿਸਕਸ ਕਰਨਾ ਚਾਹੀਦਾ। ਅੱਛਾ, ਹੁਣ ਗੱਲ ਇਹ ਵੇ ਕਿ ਸੁੰਦਰ ਸਿੰਘ ਮਜੀਠੀਆ ਨੇ ਕਿਹਾ ਕਿ ਅਸੀਂ ਇਹੋ ਜਿਹੇ ਪਾਕਿਸਤਾਨ ਦੇ ਵਿੱਚ ਰਹਿਣ ਤੋਂ ਵੀ ਵਿਲ ਰੈਜ਼ਿਸਟ ਲਿਵਿੰਗ ਇਨ ਸੱਚ ਅ ਪਾਕਿਸਤਾਨ, ਔਰ ਉਹਦੇ ਬਾਅਦ ਸਿੱਖਾਂ ਦੀ ਲੀਡਰਸ਼ਿਪ ਨੇ ਵੀ ਇਹ ਫੈਸਲਾ ਕੀਤਾ। ਦੇਖੋ, ਇਹਨੂੰ ਕਹਿੰਦੇ ਨੇ ਹਿਸਟੋਰੀਕਲ ਮੈਮਰੀ। ਪੰਜਾਬ ਦੇ ਉੱਤੇ ਹਕੂਮਤ ਜਿਹੜੀ ਹੈ, ਜਦੋਂ ਮੁਗਲਾਂ ਦੀ ਸਲਤਨਤ ਕਮਜ਼ੋਰ ਹੋ ਗਈ ਤੇ ਉਹਦੇ ਤੇ ਕਦੀ ਅਫਗਾਨ ਆ ਗਏ ਤੇ ਕਦੀ ਸਿੱਖ ਆ ਗਏ, ਯਾਨੀ ਅਫਗਾਨ ਇਜ਼ ਮੁਸਲਿਮ, ਸਮਝ ਗਏ ਨਾ ਤੁਸੀਂ ਜੀ। ਤੇ ਇਹਨਾਂ ਦਾ ਹੀ ਝਗੜਾ ਆਇਆ। ਹਿੰਦੂਆਂ ਦੀ ਹਕੂਮਤ ਤੇ ਉਹ ਮਹਿਮੂਦ ਗਜ਼ਨਵੀ ਦੇ ਦੌਰ ਦੇ ਬਾਅਦ ਖਤਮ ਹੋ ਗਈ ਸੀ। ਪੰਜਾਬ ਇੱਕ ਸੂਬਾ ਬਣ ਗਿਆ ਸੀ ਆਪਣਾ, ਗਵਰਨਮੈਂਟ ਆਫ ਕਾਬੁਲ ਦਾ,
ਜਾਂ ਗਜ਼ਨੀ ਦਾ, ਠੀਕ ਹੈ। ਲਿਹਾਜ਼ਾ ਇਸ ਤਰ੍ਹਾਂ ਜੇ ਤੁਸੀਂ ਦੇਖੋ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਰੈਜ਼ਿਸਟ ਕਰਾਂਗੇ, ਲੇਕਿਨ ਮੁਸਲਿਮ ਲੀਗ ਨੇ ਕਿਸੇ ਦੀ ਨਹੀਂ ਸੁਣੀ। 1944 ਵਿੱਚ ਰਾਜਾ ਗੋਪਾਲਾਚਾਰੀ ਔਰ ਬਾਅਦ ਵਿੱਚ ਮਹਾਤਮਾ ਗਾਂਧੀ ਔਰ ਆਪਣਾ ਕਾਇਦੇ ਆਜ਼ਮ ਦੀਆਂ ਕੋਈ 19-20 ਮੀਟਿੰਗਸ ਹੋਈਆਂ ਨੇ ਉਹਨਾਂ ਦੇ ਘਰ ਕਾਇਦੇ ਆਜ਼ਮ ਦੇ, ਜਿਹਦੇ ਵਿੱਚ ਪ੍ਰਪੋਜ਼ਲ ਸੀ ਕਿ ਠੀਕ ਹੈ ਜੰਗ ਖਤਮ ਹੋ ਜਾਏ, ਉਹਦੇ ਬਾਅਦ ਅਸੀਂ ਜਿਨ ਇਲਾਕਿਆਂ 'ਚ ਤੁਸੀਂ ਕਹਿੰਦੇ ਹੋ ਕਿ ਮੁਸਲਮਾਨ ਆਪਣਾ ਮੁਲਕ ਬਣਾਉਣਾ ਚਾਹੁੰਦੇ ਨੇ ਤੇ ਉੱਥੇ ਅਸੀਂ ਪਲੈਬਸਾਈਟ ਕਰਾ ਲਾਂਗੇ, ਜਿਹਦੇ 'ਚ ਫਿਰ ਸਭ ਹਿੱਸਾ ਲੈਣਗੇ ਕਿ ਕਿਆ ਉਹ ਪਾਕਿਸਤਾਨ ਦਾ ਹਿੱਸਾ ਬਣਨਾ ਚਾਹੁੰਦੇ ਨੇ ਜਾਂ ਨਹੀਂ। ਉੱਥੇ ਵੀ ਕਾਇਦੇ ਆਜ਼ਮ ਦਾ ਜਿਹੜਾ ਸਟੈਂਡ ਹੈ ਉਹ ਬਿਲਕੁਲ ਇਰਰੈਸ਼ਨਲ, ਯਾਨੀ ਗੈਰ ਅਕਲ ਉਹ ਹੈ ਕਿ ਹਾਂ ਪਲੈਬਸਾਈਟ ਤੇ ਹੋਏਗਾ ਲੇਕਿਨ ਸਿਰਫ ਮੁਸਲਮਾਨਾਂ ਨੂੰ ਹੱਕ ਹੋਏਗਾ ਉਹਦੇ 'ਚ ਵੋਟ ਦੇਣ ਦਾ। What now you tell me, morally, politically, logically, does it make sense? ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਸ ਜ਼ਮਾਨੇ ਦੇ ਜਿਹੜੇ ਵਾਇਸਰਾਏ ਸੀ ਜਿਨ੍ਹਾਂ ਨੇ ਫੈਸਿਲਿਟੇਟ ਕੀਤਾ ਸੀ ਔਰ ਉਹ ਮੁਸਲਿਮ ਲੀਗ ਔਰ ਜਿਨ੍ਹਾਂ ਦੇ ਹੱਕ ਸਨ, ਮਹਾਤਮਾ ਗਾਂਧੀ ਨੂੰ ਹੇਟ ਕਰਦੇ ਸਨ, ਕਾਂਗਰਸ ਨੂੰ ਵੀ ਡਿਸਲਾਈਕ ਕਰਦੇ ਸਨ, ਕਿਉਂਕਿ ਸਾਰੀ ਆਪੋਜੀਸ਼ਨ ਤੇ ਅੰਗਰੇਜ਼ਾਂ ਦੇ ਖਿਲਾਫ ਕਾਂਗਰਸ ਦੀ ਸੀ। ਤੇ ਨੈਚੁਰਲੀ ਹੀ ਇਜ਼ ਔਨ ਰਿਕਾਰਡ, ਮੇਰੀ ਜਿਨ੍ਹਾਂ ਲਈ ਕਿਤਾਬ ਵਿੱਚ ਪੜੋ ਕਿ ਇਹ ਆਫਰ ਬੜੀ ਮੁਨਾਸਿਬ ਸੀ ਐਂਡ ਜਿਨ੍ਹਾਂ ਪਲੇਡ ਓਵਰਪਲੇਡ ਹਿਸ ਹੈਂਡ, ਯਾਨੀ ਤੁਸੀਂ ਕਾਰਡ ਖੇਡਦੇ ਹੋਏ ਤੁਸੀਂ ਉਹ ਬਲਫ ਕੁਝ ਜ਼ਿਆਦਾ ਕਰ ਜਾਂਦੇ ਹੋ। ਵਰਨਾ ਜੇ ਉੱਥੇ ਐਗਰੀਮੈਂਟ ਹੋ ਜਾਂਦੀ ਔਰ ਸੈਕੰਡ ਵਰਲਡ ਵਾਰ ਖਤਮ ਹੋ ਜਾਂਦੀ, ਅੰਗਰੇਜ਼ ਚਲੇ ਜਾਂਦੇ ਤੇ ਉਹਦੇ ਮੁਤਾਬਿਕ ਤੁਸੀਂ ਫਿਰ ਪਲੈਬਸਾਈਟ ਕਰਾ ਲੈਂਦੇ ਔਰ ਪਾਕਿਸਤਾਨ ਅਮਨ ਔਰ ਅੰਡਰਸਟੈਂਡਿੰਗ ਨਾਲ ਹੁੰਦਾ। ਹੀ ਡਿਡ ਨਾਟ ਐਕਸੈਪਟ ਇਟ। ਅਖੀਰ ਵਿੱਚ ਫਿਰ ਜਦੋਂ ਪਾਰਟੀਸ਼ਨ ਹੋਈ ਉਹ ਕਤਲੇਆਮ ਦੇ ਉੱਤੇ ਹੋਈ, ਕਿਉਂਕਿ ਦੇਖੋ ਸਿੱਖਾਂ ਔਰ ਹਿੰਦੂਆਂ ਦੀ ਵੈਸਟ ਪੰਜਾਬ ਵਿੱਚ ਬਹੁਤ ਪ੍ਰਾਪਰਟੀ ਸੀ, ਸਾਰੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਉਹਨਾਂ ਨੇ ਬਣਾਈਆਂ ਸਨ, ਸਾਰੀ ਟ੍ਰੇਡ ਔਰ ਜਿੰਨੀ ਵੀ ਪ੍ਰੋਡਕਸ਼ਨ ਸੀ ਉਹ ਹਿੰਦੂ ਔਰ ਸਿੱਖਾਂ ਦੇ ਹੱਥ 'ਚ ਸੀ। ਤੇ ਸਿਰਫ ਫਰਕ ਕਹਿਣਾ ਸੀ ਕਿ ਉਹ ਇਹਨਾਂ ਇਲਾਕਿਆਂ 'ਚ ਮਿਨੋਰਿਟੀ ਸਨ, ਯਾਨੀ ਜੇ ਅਸੀਂ ਰਾਵਲਪਿੰਡੀ ਛੱਡ ਦਈਏ ਕਿਉਂਕਿ ਉਹ ਤਾਂ ਬਹੁਤ ਮੁਸਲਮਾਨਾਂ ਦੇ ਇਲਾਕੇ 'ਚ ਹੈ ਨਾ, ਲੇਕਿਨ ਜੇ ਅਸੀਂ ਸਿਆਲਕੋਟ, ਗੁਜਰਾਂਵਾਲਾ, ਸ਼ੇਖੂਪੁਰਾ, ਲਾਹੌਰ, ਲਾਇਲਪੁਰ ਯਾਨੀ ਫੈਸਲਾਬਾਦ ਔਰ ਸਾਹੀਵਾਲ ਯਾਨੀ ਮੰਡਗੁਮਰੀ, ਇਹਨਾਂ ਇਲਾਕਿਆਂ ਨੂੰ ਜੇ ਤੁਸੀਂ ਦੇਖੋ, ਉਕਾੜਾ ਇਹ ਵੋ, ਤੇ ਹਿੰਦੂਆਂ ਸਿੱਖਾਂ ਦੀ ਬਹੁਤ ਪ੍ਰਾਪਰਟੀ ਸੀ ਜ਼ਮੀਨ ਵਿੱਚ ਵੀ ਔਰ ਉਹਦੇ ਵਿੱਚ ਡਿਵੈਲਪਮੈਂਟ ਵਿੱਚ ਵੀ। ਤੇ ਉਹਨਾਂ ਨੇ ਕਿਹਾ ਸਾਨੂੰ ਔਰ ਬੁਨਿਆਦਾਂ ਤੇ ਇਹ ਦਿਓ, ਲੇਕਿਨ ਉਹ ਸਾਰਾ ਪਾਕਿਸਤਾਨ ਨੂੰ ਮਿਲਿਆ। ਤੇ ਜਦੋਂ ਫਿਰ ਪਾਕਿਸਤਾਨ ਨੂੰ ਮਿਲਿਆ ਤੇ ਸਿੱਖਾਂ ਨੇ ਉਹਨੂੰ ਬਹੁਤ ਰੈਜ਼ਿਸਟ ਕੀਤਾ ਔਰ ਮੁਸਲਮਾਨਾਂ ਵੱਲੋਂ ਪਹਿਲੇ ਇਹ ਤਿਆਰ ਸਨ। ਉਹਦੇ 'ਚ ਫਿਰ ਜਿਹੜਾ ਗਾਜਰ ਮੂਰੀ ਆਕਰਾ ਪੰਜਾਬੀ ਮਾਰੇ ਗਏ ਨੇ ਨਾ, ਨਹੱਤੇ, ਮੈਂ ਤਾਂ ਉਹਨਾਂ ਨੂੰ ਨਹੱਤੇ ਕਹਿਣਾ ਜੀ। ਤੇ ਇਸ ਤਰ੍ਹਾਂ ਪਾਰਟੀਸ਼ਨ ਹੋਈ ਹੈ। ਇਹ ਪਾਰਟੀਸ਼ਨ ਮੁਸਲਿਮ ਲੀਗ, ਮੁਹੰਮਦ ਅਲੀ ਜਿਨਾ ਦੀ ਉਹ ਕੀ ਕਹਿੰਦੇ ਨੇ ਇਨਸਿਸਟੈਂਸ ਤੇ ਹੋਈ ਹੈ। ਅੰਗਰੇਜ਼ਾਂ ਨੇ ਉਹਨੂੰ ਫੈਸਿਲਿਟੇਟ ਕਿਉਂ ਕੀਤਾ ਮੈਂ ਦੱਸ ਚੁੱਕਿਆ, ਜਿਹਦਾ ਜ਼ਿਕਰ ਕੋਈ ਜ਼ਰੂਰਤ ਨਹੀਂ। ਪਾਕਿਸਤਾਨ ਨੂੰ ਉਹਨਾਂ ਨੇ ਇਸਤੇਮਾਲ ਕਰਨਾ ਸੀ ਸੋਵੀਅਤ ਯੂਨੀਅਨ ਨੂੰ ਰੋਕਣ ਲਈ, ਔਰ ਉਹਨਾਂ ਨੇ ਕਰ ਵੀ ਲਿਆ ਯਾਰ। ਜਿਹੜਾ ਸੋ ਕਾਲਡ ਅਫਗਾਨ ਜਿਹਾਦ ਹੈ, ਬਿਲਕੁਲ ਇੱਕ ਫਾਸ਼ਿਸਟ ਕਿਸਮ ਦੀ ਮੂਵਮੈਂਟ ਹੈ, ਉਹ ਪਾਕਿਸਤਾਨ ਦੇ ਜ਼ਰੀਏ ਉਹਨਾਂ ਨੇ ਕਰਾਈ ਨਾ। ਕਦੀ ਇੰਡੀਆ ਦੇ ਜ਼ਰੀਏ ਕਰਾ ਸਕਦੇ ਸਨ ਜੇ ਇੰਡੀਆ ਯੂਨਾਈਟਿਡ ਹੁੰਦਾ, ਨੈਵਰ। ਲੇਕਿਨ ਸੋ ਨਾਓ ਵੀ ਹੈਵ ਅ ਡਿਵਾਈਡਡ ਪੰਜਾਬ and the responsibilities entirely of Muslim League and Jinnah. The rest only accepted it finally. ਲੋਕ accept ਤੇ ਕਰਦੇ ਨੇ ਨਾ ਫਿਰ ਕਿ ਠੀਕ ਹੈ ਜੇ ਤੁਸੀਂ ਨਹੀਂ ਰਹਿਣਾ ਚਾਹੁੰਦੇ ਤੇ all right, ਇਸ ਤਰ੍ਹਾਂ ਹੋਇਆ। ਹੁਣ ਤੁਸੀਂ ਅਗਲੇ ਸਵਾਲ ਕਰੋ। ਮੈਂ ਬੜਾ ਛੇਤੀ ਨਾਲ ਕੀਤਾ ਕਿਉਂਕਿ ਤੁਸੀਂ ਖੁਦ ਹੀ ਉਸ ਦੀ ਬੈਕਗ੍ਰਾਉਂਡ ਪੁੱਛੀ ਸੀ। ਬਿਲਕੁਲ ਪਾਰਟੀਸ਼ਨ ਦੀ ਜ਼ਰੂਰਤ ਨਹੀਂ ਸੀ, ਇੰਡੀਆ ਦੀ ਪਾਰਟੀਸ਼ਨ ਦੀ ਕੋਈ ਜ਼ਰੂਰਤ ਨਹੀਂ ਸੀ। ਆਰਗੂਮੈਂਟ ਤੇ ਇੱਥੋਂ ਸ਼ੁਰੂ ਹੁੰਦੀ ਹੈ। ਐਗਜ਼ੈਕਟਲੀ। ਇਹ ਵੰਡਿਆ ਜਾਂਦਾ, ਸਾਰਾ ਕੁਝ ਵੰਡਿਆ ਜਾਂਦਾ, ਦੁਨੀਆ ਦੇ ਜਗਰਾਫੀਏ ਬਦਲਦੇ ਹਨ, ਇੱਥੇ ਵੀ ਜਗਰਾਫੀਆ ਬਦਲ ਗਿਆ, ਲੇਕਿਨ ਜਿਹੜਾ ਤਰੀਕਾਕਾਰ ਸੀ ਉਹ ਬਿਲਕੁਲ ਗਲਤ ਸੀ। ਅਸੀਂ ਮੰਨ ਲੈਂਦੇ ਇਸ ਨੂੰ, ਅਸੀਂ ਸਮਝ ਕੇ ਅੱਗੇ ਅਸੀਂ ਚੱਲਦੇ ਹਾਂ। ਉਸ ਤੋਂ ਬਾਅਦ ਬਣ ਜਾਂਦਾ ਪਾਕਿਸਤਾਨ ਔਰ ਇੰਡੀਆ ਬਣ ਜਾਂਦਾ। ਇੰਡੀਆ ਜਿਹੜਾ ਆਪਣਾ ਕਨਸਟੀਟਿਊਸ਼ਨ ਹੈ ਉਹ ਕੋਈ 2 ਸਾਲਾਂ ਦੇ ਵਿਦਨ 2 ਈਅਰ ਉਹ ਸਾਰਾ ਆਪਣਾ ਬਣਾ ਲੈਂਦਾ ਹੈ, ਆਇਨ ਬਣਾ ਲੈਂਦਾ। ਔਰ ਆਇਨ ਤੋਂ ਬੇਮਾਰੀ ਜਿਹੜੀ ਇੱਕ ਸਟੇਟ ਹੈ ਉਹ ਕਿਵੇਂ ਚੱਲ ਸਕਦੀ ਹੈ? ਇਹ ਕਿਆ ਪਹਿਲੀ ਗਲਤੀ ਪਾਕਿਸਤਾਨ ਦੀ ਆਇਨ ਦਾ ਨਾ ਬਣਾਉਣਾ ਸੀ, ਔਰ ਇੱਕ ਆਇਨ ਉਹ ਜਿਹੜਾ ਇਨਸਾਨੀ ਆਇਨ ਹੋਵੇ, ਉਹ ਰਿਲੀਜੀਅਸ ਆਇਨ ਨਾ ਹੋਵੇ। ਇਸ ਨੂੰ ਤੁਸੀਂ ਪਹਿਲੀ ਗਲਤੀ ਇਸ ਨੂੰ ਮੰਨਦੇ ਹੋ, ਜਾਂ ਇਹਦੇ ਪਿੱਛੇ ਕੋਈ ਹੋਰ ਚੀਜ਼ਾਂ ਹਨ ਜਿਹੜੀ ਪਾਕਿਸਤਾਨ ਨੂੰ ਡੇ ਬਾਈ ਡੇ ਪਿੱਛੇ ਲਿਆਂਦੀ ਗਈ? ਔਰ ਅੱਜ ਅਸੀਂ ਜਿਸ ਟਾਈਮ ਮੈਂ ਤੁਹਾਡਾ ਇੰਟਰਵਿਊ ਕਰ ਰਿਹਾ ਹਾਂ ਤੇ ਅੱਜ ਹਾਲਤ ਇਹ ਹੈ
ਕਿ ਸਾਨੂੰ ਪਤਾ ਵੀ ਨਹੀਂ ਹੈ ਕਿ ਪਾਕਿਸਤਾਨ ਦਾ ਫਿਊਚਰ ਕੀ ਹੈ। ਬਿਲਕੁਲ ਸਹੀ ਹੈ, ਮੈਂ ਤੁਹਾਡੇ ਨਾਲ ਐਗਰੀ ਕਰਨਾ। ਨਹੀਂ, ਇਸ ਤਰ੍ਹਾਂ ਹੀ ਹੈ ਕਿ ਪਹਿਲੀ ਗਲਤੀ ਜਿਹੜੀ ਹੈ ਉਹ ਤੇ ਮਜ਼ਹਬ ਦੇ ਨਾਂ ਤੇ ਇੱਕ ਸਟੇਟ ਬਣਾਉਣਾ ਹੈ ਨਾ ਜੀ। ਜਦ ਮਜ਼ਹਬ ਦੇ ਨਾਂ ਤੇ ਤੁਸੀਂ ਸਟੇਟ ਬਣਾਓਗੇ ਤੇ ਉਹਦੇ ਚ ਫਿਰ ਮਜ਼ਹਬ ਦਾ ਰੋਲ ਤੇ ਹੋਏਗਾ ਨਾ। ਯੂ ਕਾਂਟ ਗੈਟ ਦ ਸਟੇਟ ਇਨ ਦ ਨੇਮ ਆਫ ਇਸਲਾਮ ਐਂਡ ਸੈਪਰੇਟ ਇਸਲਾਮ। ਯਾਨੀ ਇੱਕ 11 ਅਗਸਤ ਦੀ ਸਪੀਚ ਦਾ ਵੀ ਉਹ ਵੀ ਮੈਂ ਦੱਸਦਾ, ਉਹ ਜਿਨਾ ਸਾਹਿਬ ਦੀ ਬੜੀ ਕਮਾਲ ਦੀ ਸਪੀਚ ਹੈ, ਤਾਂ ਕਿ ਆਪਣਾ ਇੰਡੀਆ ਤੋਂ ਸਾਰੇ ਮੁਸਲਮਾਨ ਉਹ ਇੱਧਰ ਨਾ ਧਕੇਲ ਦੇਣ। ਔਰ ਉਹ ਵਿਚਾਰਿਆਂ ਨੇ ਨਹੀਂ ਧਕੇਲੇ, ਕਿਉਂਕਿ ਨਾ ਨਹਿਰੂ ਜੀ ਦਾ ਤੇ ਨਾ ਗਾਂਧੀ ਜੀ ਦਾ ਕਦੀ ਇਹ ਪ੍ਰੋਗਰਾਮ ਸੀ ਕਿ ਅਸੀਂ ਇੱਥੋਂ ਦੇ ਮੁਸਲਮਾਨਾਂ ਨੂੰ ਕੱਢ ਦਿਆਂਗੇ। ਇਹਨਾਂ ਨੇ ਸਾਰੇ ਹਿੰਦੂ ਕੱਢ ਨਹੀਂ ਦਿੱਤੇ ਲਾਹੌਰ ਦੇ ਵਿੱਚੋਂ ਜੀ। ਔਰ ਸਿੱਖ ਜਿਹੜੇ ਨੇ ਕਿੱਥੇ ਨੇ, ਕਦੀ ਨਜ਼ਰ ਆਏ ਨੇ ਤੁਹਾਨੂੰ? ਇੰਡੀਆ ਤੁਸੀਂ ਜਾਓ, ਵਕਤੀ ਹੁਣ ਕੁਝ ਸ਼ੋ ਪੀਸ ਦੇ ਤੌਰ ਤੇ ਕੁਝ ਬਣਾਏ ਗਏ, ਉਹ ਤੇ ਫਿਰ ਹੁੰਦਾ ਨਾ। 220 ਮਿਲੀਅਨ ਮੁਸਲਮਾਨ ਹਿੰਦੁਸਤਾਨ ਵਿੱਚ ਰਹਿੰਦੇ ਨੇ, ਹਰ ਜਗ੍ਹਾ ਵਿੱਚ ਰਹਿੰਦੇ ਨੇ। ਉਹ ਐਸੀ ਵਾਸਤੇ ਰਹੇ ਨਾ ਕਿ ਉਸ ਜ਼ਮਾਨੇ ਦੀ ਹਕੂਮਤ ਤੇ ਉਹਨਾਂ ਤੇ ਜ਼ੁਲਮ ਨਹੀਂ ਕੀਤਾ ਕਿ ਭੱਜੋ ਇੱਥੋਂ, ਹੋਰ ਤੇ ਕੋਈ ਵਜ੍ਹਾ ਨਹੀਂ ਹੈ। ਲੇਕਿਨ ਕੋਈ ਪਾਕਿਸਤਾਨੀ ਮੰਨਣ ਨੂੰ ਇਹ ਤਿਆਰ ਨਹੀਂ। ਤੇ ਜਦੋਂ ਤੁਸੀਂ ਸੈਲਫ ਕ੍ਰਿਟਿਸਿਜ਼ਮ, ਸੈਲਫ ਇਵੈਲੂਏਸ਼ਨ ਹੀ ਨਹੀਂ ਕਰਨ ਦੋਗੇ ਤੇ ਤੁਸੀਂ ਗਲਤੀਆਂ ਕਰਦੇ ਜਾਓਗੇ। ਔਰ ਜਿਨ੍ਹਾਂ ਦੇ ਉੱਤੇ ਮੈਂ ਜਿਨ੍ਹਾਂ ਲਈ ਕਿਤਾਬ ਹੀ ਦੱਸਿਆ ਕਿ ਸਾਡੇ ਬੜੇ ਆਪਣਾ ਟੈਲੈਂਟਡ ਹਿਸਟੋਰੀਅਨ ਨੇ, ਯਾਕੂਬ ਬੰਗਸ਼, ਹਾਂਜੀ, ਔਰ ਹੀ ਪੜ੍ਹਾਉਂਦੇ ਨੇ, ਅੱਜ ਕੱਲ ਗਏ ਹੋਏ ਨੇ ਹਾਰਵਰਡ। ਹਾਂਜੀ, ਮੇਰੀ ਜਿਨ੍ਹਾਂ ਵਾਲੀ ਕਿਤਾਬ ਵਿੱਚ ਹਿਸਟੋਰੀਅਨ ਸਾਡੇ ਹੈਗੇ ਨੇ ਯਾਕੂਬ ਬੰਗਸ਼ ਸਾਹਿਬ, ਪਾਕਿਸਤਾਨ ਲਾਹੌਰ ਦੀ ਜਿਹੜੀ ਹੈਗੀ ਹੈ IT ਯੂਨੀਵਰਸਿਟੀ ਚ ਪੜ੍ਹਾਉਂਦੇ ਨੇ, ਅੱਜ ਕੱਲ ਹਾਰਵਰਡ ਵਿੱਚ ਗਏ ਹੋਏ ਨੇ। ਉਹਨਾਂ ਨੇ ਮੈਨੂੰ ਦੱਸਿਆ ਔਰ ਉਹਨਾਂ ਦੀ ਇਜਾਜ਼ਤ ਨਾਲ, ਉਹਨਾਂ ਦੇ ਨਾਲ ਦੇ ਨਾਲ ਨਾਂ ਦੇ ਕੇ ਮੈਂ ਉਹਦੇ ਚ ਕੋਟ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਹੀ ਮੈਟ ਪਾਕਿਸਤਾਨ's former foreign minister ਸਾਹਿਬਜ਼ਾਦਾ ਯਾਕੂਬ ਅਲੀ ਖਾਨ ਜੀ। ਯਾਕੂਬ ਅਲੀ ਖਾਨ ਨੇ ਕਿਹਾ ਕਿ ਉਹ ਯਾਨੀ ਯਾਕੂਬ ਅਲੀ ਖਾਨ ਹੀ ਵਾਸ ਮਿਲਟਰੀ ਏਡ ਆਫ ਜਿਨਾ ਐਸ ਗਵਰਨਰ ਜਨਰਲ, ਔਰ ਸੈਯਦ ਅਹਿਸਾਨ ਸਨ ਨੇਵਲ। ਕਹਿੰਦੇ ਨੇ ਅਸੀਂ ਦੋਨੋਂ ਯੰਗ ਮੈਨ ਅਸੀਂ ਗਏ ਕੁਝ 8:30 ਵਜੇ ਕਾਇਦੇ ਆਜ਼ਮ ਨੂੰ ਮਿਲਣ, ਤੇ ਉਦੋਂ ਉਹ ਪੰਜਾਬੀ ਚ ਹੈਗੇ ਸਨ। ਕਹਿੰਦੇ ਨੇ ਵੀ ਬॉयਜ਼ ਹਾਊ ਹੈਵ ਯੂ ਕਮ, ਕਿਸ ਤਰ੍ਹਾਂ ਆਏ ਹੋ? ਉਹਨਾਂ ਨੇ ਕਿਹਾ ਸਰ ਪਾਕਿਸਤਾਨ ਦੀ ਕਨਸਟੀਟਿਊਸ਼ਨ ਤੇ ਕੁਝ ਵੀ ਨਹੀਂ ਹੋ ਰਿਹਾ ਤੇ ਇੰਡੀਆ ਦੇ ਵਿੱਚ ਰੋਜ਼ ਖਬਰਾਂ ਆਉਂਦੀਆਂ ਨੇ, ਅੱਜ ਇਹ ਉਹਨਾਂ ਨੇ ਕਰਤਾ, ਅੱਜ ਇਹ ਕਰਦਾ, ਉਹਨਾਂ ਦੀ ਕਨਸਟੀਟਿਊਸ਼ਨ ਬਣ ਰਹੀ ਹੈ। ਤੇ ਕਾਇਦੇ ਆਜ਼ਮ ਨੇ ਕਿਹਾ ਲੁੱਕ ਬॉयਜ਼ ਦ ਟਰੂਥ ਇਜ਼ I have been saying different things to different people। ਦੇਖੋ ਮੁੰਡਿਓ, ਸੱਚ ਤੇ ਇਹ ਵੇ ਕਿ ਮੈਂ ਮੁxtਲਿਫ ਲੋਕਾਂ ਨੂੰ ਮੁxtਲਿਫ ਗੱਲਾਂ ਕੀਤੀਆਂ ਨੇ, ਲਿਹਾਜ਼ਾ ਹਰ ਇੱਕ ਕੋਲ ਮੇਰੀ ਕੋਈ ਆਪਣੀ ਕੰਟਰਡਿਕਟਰੀ ਗੱਲਾਂ ਨੇ। ਲਿਹਾਜ਼ਾ ਮੈਂ ਇਹ ਸਾਰਾ ਕੁਝ ਪਾਕਿਸਤਾਨ ਕੰਸਟੀਟਿਊਐਂਟ ਅਸੈਂਬਲੀ ਜਿਹਦਾ ਕੰਮ ਸੀ ਕਨਸਟੀਟਿਊਸ਼ਨ ਬਣਾਉਣਾ, ਉਸ ਤੇ ਛੱਡਤਾ। ਯਾਨੀ ਕਾਇਦੇ ਆਜ਼ਮ ਨੇ ਆਪਣਾ ਕੋਈ ਕੰਮ ਨਹੀਂ ਉਹਦੇ ਕੀਤਾ। ਉਹਦੇ ਬਾਅਦ 7 ਮਾਰਚ ਦਾ ਜਿਹੜਾ ਇਹ ਹੈਗਾ ਆਬਜੈਕਟਿਵ ਰੈਜ਼ੋਲੂਸ਼ਨ, ਲੋਕ ਐਵੇਂ ਬਕਵਾਸ ਕਰਦੇ ਨੇ ਕਿ ਜੀ ਇਸ ਤੋਂ ਕੰਮ ਖਰਾਬ ਹੋਇਆ। ਨੋ, ਦ ਆਬਜੈਕਟਿਵ ਰੈਜ਼ੋਲੂਸ਼ਨ ਦੇ ਵਿੱਚ ਜਿਨ੍ਹਾਂ ਦੀ ਸਾਰੀ ਸਪੀਚਸ ਜਿਹੜੀਆਂ ਨੇ ਉਹ ਸਭ ਮੁਸਲਮਾਨਾਂ ਨੇ ਕੀਤੀਆਂ ਨੇ। ਕੋਟ ਸਿਰਫ ਹਿੰਦੂ ਕਹਿੰਦੇ ਸਨ ਕਿ ਜੀ 11 ਅਗਸਤ ਵਾਲੀ ਸਪੀਚ, ਉਹਨਾਂ ਨੇ ਕਿਹਾ ਜੀ ਤੁਹਾਨੂੰ ਇਹ ਕਹਿੰਦੇ ਰਹੇ ਨੇ ਜੋ ਸਾਨੂੰ ਕਹਿੰਦੇ ਰਹੇ ਨੇ, ਅਸੀਂ ਤਾਂ ਉਹੋ ਜਿਹਾ ਪਾਕਿਸਤਾਨ ਬਣਾਉਣਾ ਹੈ। ਲਿਹਾਜ਼ਾ ਤੁਸੀਂ ਮੇਰੀ ਜਿਨ੍ਹਾਂ ਵਾਲੀ ਕਿਤਾਬ ਤੇ ਕਦੀ ਨਾ ਇੱਕ ਪ੍ਰੋਪਰ ਸਿਟਿੰਗ ਰਖਾਓ ਜੇ ਪੰਜਾਬ ਤੇ ਗੱਲ ਕਰਵਾਉਣੀ ਹੈ ਤੁਸੀਂ। ਮੈਨੂੰ ਪਤਾ ਜਦੋਂ ਮੈਂ ਦੱਸਿਆ ਸੀ ਕਿ ਹਿੰਦੂਆਂ ਦਾ ਬੜਾ ਅੱਛਾ ਅਮਨ ਪਸੰਦ ਸਨ ਤੇ ਬਹੁਤ ਲੋਕਾਂ ਨੇ ਮੈਨੂੰ ਕ੍ਰਿਟਿਸਾਈਜ਼ ਕੀਤਾ, ਲੇਕਿਨ ਜੇ ਤੁਸੀਂ ਮੈਦਾਨ ਵਿੱਚ ਆਏ ਹੋ ਸੱਚ ਲਈ ਤੇ ਸੱਚ ਤੇ ਅਸੀਂ ਦੱਸਣਾ ਹੀ ਦੱਸਣਾ ਹੈਗਾ। ਬਿਲਕੁਲ ਸਰ। Why should we lie? The historical facts should be defended because they are the truth। ਔਰ ਇਹਦੇ ਪਿੱਛੇ ਜਿਹੜਾ ਅੱਜ ਦਾ ਪਾਕਿਸਤਾਨੀ ਹੈ ਸਰ, ਉਹਦੇ 75 ਸਾਲ ਗੁੱਲ ਹੋਏ ਤੇ ਅਗਲੇ 75 ਸਾਲ ਤੇ ਨਾ ਉਸ ਦੇ ਤਬਾਹ ਹੋਣ, ਨਾ ਉਹਨੂੰ ਥੋੜੀ ਜਿਹੀ ਅਕਲ ਆ ਜਾਵੇ। ਬਿਲਕੁਲ ਸਹੀ ਹੈ। ਤੇ ਹੁਣ ਇਸ ਤੇ ਆ ਜਾਂਦੇ ਆ ਕਿ ਜਦ ਇਹ ਬੈਕਗ੍ਰਾਉਂਡ ਹੈ, ਨਾ ਕਨਸਟੀਟਿਊਸ਼ਨ ਬਣਾ ਸਕੇ ਤੇ ਜੇ ਕਨਸਟੀਟਿਊਸ਼ਨ ਬਣਾਇਆ ਤੇ ਉਹਦੇ ਚ ਇਸਲਾਮਿਕ ਚੀਜ਼ਾਂ ਲੈ ਆਏ, ਔਰ ਤਿੰਨੋਂ ਕਨਸਟੀਟਿਊਸ਼ਨ ਜਿਹੜੀਆਂ ਨੇ ਉਹਦੇ ਚ ਇਸਲਾਮ ਜ਼ਿਆਦਾ ਆਇਆ ਹੈ। ਟ੍ਰੈਜੇਡੀ ਤੇ ਇਹ ਵੇ ਕਿ ਭੁੱਟੋ ਸਾਹਿਬ ਨੇ ਉਹਦੇ ਜ਼ਿਆਦਾ ਇਸਲਾਮ ਲੈ ਆਏ, ਇਹ ਨਹੀਂ ਕਿ ਘਟਾਉਂਦੇ ਗਏ। ਸਿਰਫ ਫੀਲਡ ਮਾਰਸ਼ਲ ਅਯੂਬ ਖਾਨ ਨੇ ਕਨਸਟੀਟਿਊਸ਼ਨ ਨੂੰ ਕਿਹਾ ਸੀ ਦ ਫਰਸਟ ਟਾਈਮ ਰਿਪਬਲਿਕ ਆਫ ਪਾਕਿਸਤਾਨ। ਉਹ ਮੈਨੂੰ ਯਾਦ ਹੈ ਯਾਰ, ਮੌਲਵੀ ਪਾਗਲਾ ਕਰਾ, ਉਹ ਇਸਲਾਮ ਖਤਰੇ में, ये वो इस्लाम का दुश्मन है, ये है। ਉਹਨਾਂ ਨੇ ਪਹਿਲੀ ਅਮੈਂਡਮੈਂਟ ਕਰਕੇ ਦੁਬਾਰਾ ਨੂੰ ਕਹਿਤਾ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ। ਤੇ ਇਹੋ ਜਿਹਾ ਮੁਲਕ ਤੁਸੀਂ ਜਦ ਬਣਾਓਗੇ ਉਹਦੇ ਤੁਸੀਂ ਇੱਕ ਮਜ਼ਹਬ ਤੋਂ ਆਜ਼ਾਦ ਕਨਸਟੀਟਿਊਸ਼ਨ ਕਿਸ ਤਰ੍ਹਾਂ ਬਣਾ ਸਕਦੇ ਹੋ?
ਇਹ ਪਾਕਿਸਤਾਨ ਹੀ ਹੈ ਨਾ ਜਿਹਦੇ ਤੁਹਾਡੇ ਗਵਰਨਰ ਨੂੰ ਬੇਦਰਦੀ ਨਾਲ ਕਤਲ ਕੀਤਾ ਗਿਆ, ਤੁਹਾਡੇ ਮਾਈਨੋਰਿਟੀਜ਼ ਮਿਨਿਸਟਰ ਨੂੰ ਕੀਤਾ ਗਿਆ, ਇੱਕ ਨਵਾਜ਼ ਸ਼ਰੀਫ ਦੇ ਮਿਨਿਸਟਰ ਨੇ ਕਿਧਰੀ ਉਹ ਜਿਹੜੀ ਓਥ ਹੈਗੀ ਹੈ ਖਤਮੇ ਨਬੂਵਤ ਵਾਲੀ, ਉਹਦੇ 'ਚ ਕੋਈ ਇੱਕ ਪਤਾ ਨਹੀਂ ਵਰਡ ਸੌਫਨ ਕੀਤਾ ਸੀ ਤੇ ਉਹਦੇ ਮਗਰ ਪੈ ਗਏ ਸਨ, ਉਹਨੂੰ ਅੰਡਰਗਰਾਉਂਡ ਜਾਣਾ ਪਿਆ ਔਰ ਪਤਾ ਨਹੀਂ ਉਹ ਗਾਇਬ ਹੀ ਹੋ ਗਿਆ ਬੰਦਾ। ਹਾਂ, ਉਸ ਤੋਂ ਬਾਅਦ ਤੁਹਾਡੇ ਸਾਹਮਣੇ ਹੀ ਹੈ। ਤੇ ਕਿੱਥੇ ਲੱਭਦੇ ਫਿਰਦੇ ਹੋ ਤੁਸੀਂ ਕੋਈ ਗੈਰ ਕਾਨੂੰਨੀ ਔਰ ਕਹਿਣਾ ਕਿ ਇਹ ਕੰਸਪੀਰੇਸੀ ਹੋਈ ਹੈ ਜਿਨ੍ਹਾਂ ਦੇ ਖਿਲਾਫ? ਆਲ ਦਿਸ ਇਜ਼ ਬਕਵਾਸ। ਜਿਨ੍ਹਾਂ ਕ੍ਰੀਏਟਡ ਪਾਕਿਸਤਾਨ ਔਨ ਦ ਬੇਸਿਸ ਆਫ ਰਿਲੀਜਨ, ਯੂਜ਼ਡ ਇਟ ਫॉर 7 years, ਮਾਰਨਿੰਗ, ਈਵਨਿੰਗ ਐਂਡ ਆਫਟਰਨੂਨ, ਤੇ ਉਹੀ ਲੋਕਾਂ ਦੀ ਕੌਨਸ਼ੀਅਸਨੈਸ ਬਣ ਗਈ ਹੈ। ਔਰ ਫਿਰ ਜਿੱਥੇ 1 ਮਿਲੀਅਨ ਬੰਦਾ ਮਾਰਿਆ ਜਾਏ, 6 ਮਿਲੀਅਨ ਮੁਸਲਮਾਨ ਈਸਟ ਪਾਕਿਸਤਾਨ ਤੋਂ ਅਪਰੂਟ ਹੋ ਕੇ ਇੱਧਰ ਆਉਣ, ਇਧਰੋਂ ਹਿੰਦੂ ਸਿੱਖ 4.5 ਮਿਲੀਅਨ ਭੱਜ ਕੇ ਆਪਣੀ, ਉੱਥੇ ਤੁਸੀਂ ਫਿਰ ਕਹੋ ਕਿ ਮਜ਼ਹਬ ਦੇ ਨਾਂ ਤੇ ਨਹੀਂ ਬਣਿਆ। ਇਸ ਤੋਂ ਵੱਡਾ ਝੂਠ ਔਰ ਕੀ ਹੋ ਸਕਦਾ ਹੈ? ਮਗਰ ਹੁਣ ਗੱਲ ਹੈ ਕਿ ਉਦੋਂ ਹੋ ਗਿਆ, ਵਾਟ ਅਬਾਊਟ 75 years ਨਾਓ? ਹੁਣ ਕੀ ਹੋਣਾ ਚਾਹੀਦਾ ਹੈ? ਇਸ ਤੇ ਸਵਾਲ ਹੋਣਾ ਚਾਹੀਦਾ ਨਾ ਤੁਹਾਡਾ ਜੀ। ਮੇਰੇ ਖਿਆਲ ਨਾਲ ਕਨਸਟੀਟਿਊਸ਼ਨ ਉਦੋਂ 75 ਸਾਲ ਪਹਿਲੇ ਜਿਹੜਾ ਫੈਸਲਾ ਹੋਇਆ ਸੀ ਉਹਨੂੰ ਹੁਣ ਦਰੁਸਤ ਕਰਨਾ ਹੈ, ਔਰ ਉਹਦੇ ਵਿੱਚ ਦਰੁਸਤ ਕਰਨ ਵਿੱਚ ਜੇ ਤੁਸੀਂ ਇੱਕ ਸੈਕੂਲਰ ਕਨਸਟੀਟਿਊਸ਼ਨ ਨਹੀਂ ਬਣਾਉਣਾ ਚਾਹੁੰਦੇ ਤੇ ਸਿਰਫ 56 ਵਾਲੀ ਕਨਸਟੀਟਿਊਸ਼ਨ ਕਿਸਮ ਦਾ ਪਾਕਿਸਤਾਨ ਬਣਾਓ। ਉਹਦੇ ਵਿੱਚ ਸਿਰਫ ਸੀ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਵਿਲ ਬੀ ਅ ਮੁਸਲਿਮ, ਦ ਲਾਜ਼ ਆਫ ਉਹਨੂੰ ਡ੍ਰੌਪ ਕਰ ਦਿਓ, ਆਲ ਲਾਜ਼ ਵਿਲ ਬੀ ਬ੍ਰੌਟ ਇਨ ਕੀ ਕਹਿੰਦੇ ਨੇ ਕੌਨਸਨੈਂਸ ਵਿਦ ਕੁਰਾਨ ਐਂਡ ਸੁੰਨਾ। ਉਹਦੀ ਕੀ ਜ਼ਰੂਰਤ ਹੈਗੀ ਹੈ? ਲਾਜ਼ ਸ਼ੁੱਡ ਬੀ ਬੇਸਡ ਔਨ ਦ ਰੈਸ਼ਨਲ ਨੀਡਸ ਆਫ ਟੂਡੇ। ਸਾਡੇ ਅੱਜ ਦੇ ਲੋਕਾਂ ਲਈ ਔਰਤਾਂ ਮਰਦਾਂ ਦੀ ਇਕੁਆਲਿਟੀ, ਮੁਸਲਮਾਨ ਔਰ ਗੈਰ ਮੁਸਲਮਾਨ ਦਾ ਜਿਹੜਾ ਫਰਕ ਹੈ ਉਹ ਖਤਮ, ਸਭ ਪਾਕਿਸਤਾਨੀ ਨੇ ਔਰ ਪਾਕਿਸਤਾਨੀਆਂ ਨੂੰ ਇਕੁਅਲ ਚਾਂਸ ਦੇਣਾ ਚਾਹੀਦਾ। ਯਾਰ ਇਹ ਕੋਈ ਵੱਡੀ ਗੱਲ ਤੇ ਨਹੀਂ, ਸਾਰੀ ਦੁਨੀਆ ਨੇ ਜੰਗਾਂ ਲੜ ਕੇ ਤੇ ਇਹੀ ਫੈਸਲਾ ਕੀਤਾ ਹੈ, ਇੰਡੀਆ ਨੇ ਨਹੀਂ ਕਰ ਲਿਆ। ਉਹ ਚਾਹੁੰਦੇ ਤੇ ਮਾਨੂ ਸਮਿਤਰੀ ਦੇ ਉੱਤੇ ਕਨਸਟੀਟਿਊਸ਼ਨ ਬਣਾ ਦਿੰਦੇ ਤੇ ਇੱਕ ਮੁਸਲਮਾਨ ਉੱਥੇ ਨਹੀਂ ਸੀ ਰਹਿ ਸਕਦਾ। ਕੋਈ ਅਕਲ ਕਰਨੀ ਚਾਹੀਦੀ। ਅਲਟੀਮੇਟਲੀ ਸੋਲੂਸ਼ਨ ਤਾਂ ਸਰ ਇਹੀ ਹੈ, ਉਹ ਅੱਜ 75 ਸਾਲ ਬਾਅਦ ਮੰਨ ਲੈਣ ਜਾਂ 1 ਸਦੀ ਬਾਅਦ ਮੰਨ ਲੈਣ। ਅੱਛਾ ਸਰ, ਅਸੀਂ ਪੰਜਾਬ ਨੂੰ ਡਿਸਕਸ ਕਰ ਰਹੇ ਹਾਂ, ਉਹਦੇ ਜਿਹੜਾ ਇੰਪੈਕਟ ਪੈਂਦਾ ਹੈ ਪਾਰਟੀਸ਼ਨ ਦਾ, ਉਹ ਮੁxtਲਿਫ ਫੈਕਟਰ ਦੇ ਵਿੱਚ ਅਸੀਂ ਉਸ ਨੂੰ ਦੇਖਣਾ ਹੈ। ਐਜੂਕੇਸ਼ਨ, ਜਿਹੜਾ ਐਜੂਕੇਸ਼ਨ ਦੇ ਅੰਦਰ ਜਿਹੜੀਆਂ ਚੀਜ਼ਾਂ ਸਨ, ਮਿਸਾਲ ਦੇ ਤੌਰ ਤੇ ਪਹਿਲੇ ਉਹਦੇ ਅੰਦਰ ਕੁਝ ਸਾਨੂੰ ਨਜ਼ਰ ਆਉਂਦਾ ਹੈ ਕਿ ਉਹਦੇ ਅੰਦਰ ਸੈਕੂਲਰਿਜ਼ਮ ਜ਼ਿਆਦਾ ਸੀ, ਉਹਦੇ ਅੰਦਰ ਆਰਟ ਜ਼ਿਆਦਾ ਸੀ, ਸਾਰਾ ਕੁਝ ਜ਼ਿਆਦਾ ਸੀ। ਬਾਅਦ ਦੇ ਵਿੱਚ ਜਿਹੜਾ ਮਜ਼ਹਬੀ ਐਲੀਮੈਂਟ ਜਿਹੜਾ ਅਸੀਂ ਪਹਿਲੇ ਡਿਸਕਸ ਕਰ ਰਹੇ ਹਾਂ, ਸਾਰਾ ਐਜੂਕੇਸ਼ਨ ਦੇ ਵਿੱਚ ਉਹ ਆ ਜਾਂਦਾ ਹੈ। ਔਰ ਜਦੋਂ ਇਹ ਸਾਰਾ ਕੁਝ ਆ ਜਾਂਦਾ ਹੈ ਤਾਂ ਫਿਰ ਉੱਥੇ ਦੇ ਜਿਹੜੇ ਦਿਮਾਗ ਹਨ ਉਹ ਵੀ ਉਹ ਦੌਲਤਸ਼ਾਹੀ ਚੂਹਾਂ ਦੀ ਅਸੀਂ ਇੱਕ ਮਿਸਾਲ ਦਿੰਦੇ ਹੁੰਦੇ ਹਾਂ ਕਿ ਉਹੀ ਬਣਨੇ ਜੋ ਸਟੇਟ ਨੇ ਇੱਕ ਬੰਦ ਉਹਨਾਂ ਦਾ ਕੀਤਾ ਹੈ। ਇਹਦਾ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ ਕਿ ਇਹਨੇ ਕਿਤਨਾ ਬੜਾ ਇੰਪੈਕਟ, ਜਿਵੇਂ ਮੇਰੇ ਸਵਾਲ ਦੇ ਅੰਦਰ ਹੀ ਮੈਂ ਕੁਝ ਦੱਸ ਰਹੀ ਹਾਂ, ਕੀ ਇੰਪੈਕਟ ਕ੍ਰੀਏਟ ਕੀਤਾ ਕਿ ਜਿਹੜਾ ਐਜੂਕੇਸ਼ਨ ਤੇ ਕੀਤਾ, ਇਕਨੋਮਿਕ ਤੇ ਕੀਤਾ ਔਰ ਸਿਆਸਤ ਤੇ ਕੀਤਾ? ਇਹ 3 ਮੁੱਦੇ ਨੇ ਸਰ, ਪਲੀਜ਼ ਇਹਦੇ ਤੇ ਤੁਸੀਂ ਅਗਰ। ਠੀਕ ਹੈ, ਪਹਿਲੇ ਅਸੀਂ ਇਕਨੋਮੀ ਤੇ ਚੱਲੀਏ ਨਾ ਜੀ। ਇਕਨੋਮੀ ਤੇ ਪੰਜਾਬ ਜਿਹੜਾ ਸੀ ਬ੍ਰਿਟਿਸ਼ ਇੰਡੀਆ ਦਾ ਸਭ ਤੋਂ ਐਡਵਾਂਸਡ ਪ੍ਰੋਵਿੰਸ ਸੀ, ਸਭ ਤੋਂ ਜ਼ਿਆਦਾ ਪ੍ਰੋਸਪਰਸ ਸੀ। ਸਾਰਾ ਕਨਾਲ ਕਲੋਨੀਜ਼ ਦੀ ਜਿਹੜੀ ਵੀਟ ਪ੍ਰੋਡਕਸ਼ਨ ਹੈ ਔਰ ਕਾਟਨ ਪ੍ਰੋਡਕਸ਼ਨ ਉਹ ਐਕਸਪੋਰਟ ਹੁੰਦੀ ਸੀ, ਕਪੜਾ ਬਣਦਾ ਸੀ। ਵੀਟ ਪ੍ਰੋਡਕਸ਼ਨ ਸਾਰੇ ਇੰਡੀਆ ਨੂੰ ਫੀਡ ਕਰਦੀ ਸੀ। ਇਟ ਵਾਸ ਕਾਲਡ ਦ ਗ੍ਰੇਨਰੀ ਆਫ ਇੰਡੀਆ। ਪੰਜਾਬ ਜਿਹੜਾ ਹੈ ਇਹ ਸਭ ਅੰਗਰੇਜ਼ਾਂ ਨੇ ਬਣਾਇਆ ਸੀ। ਸਿੱਖਾਂ ਦਾ ਤਾਂ ਠੀਕ ਹੈ, ਉਹਨਾਂ ਨੇ ਹਮਲੇ ਰੋਕ ਲਏ ਸਨ ਅਫਗਾਨਾਂ ਦੇ, ਲੇਕਿਨ ਆਪਣਾ ਔਰ ਜ਼ਰਾ ਕੋ ਆਪ ਕਹਿ ਸਕਦੇ ਹੋ ਕਿ ਜ਼ਰਾ ਉਹਨਾਂ ਨੇ ਹਿੰਦੂ ਮੁਸਲਿਮ ਸਿੱਖਾਂ ਨੂੰ ਲੈ ਕੇ ਨਾਲ ਟੁਰੇ ਰਣਜੀਤ ਸਿੰਘ, ਆਲ ਰਾਈਟ, ਲੇਕਿਨ ਡਿਵੈਲਪਮੈਂਟ ਤੇ ਨਹੀਂ ਨਾ ਉਦੋਂ ਕੋਈ ਹੋਈ ਹੈ। ਤੇ ਬਾਅਦ ਝੂਠ ਉਧਰ ਵੀ ਬੋਲਿਆ ਜਾਂਦਾ ਕਿ ਇਹ ਹੋ ਗਿਆ ਉਹ ਹੋ ਗਿਆ, ਕੁਝ ਨਹੀਂ ਸੀ ਹੋਇਆ, ਹੋ ਨਹੀਂ ਸੀ ਸਕਦਾ। ਈਵਨ ਕਿ ਸੌਰੀ ਸਰ ਤੁਹਾਨੂੰ ਇੰਟਰਪਟ ਕਰ, ਈਵਨ ਕਿ ਜਿਹੜੀ ਪੰਜਾਬ ਦੀ ਜ਼ਰਈ ਜ਼ਮੀਨ ਹੈ ਉਹਨੂੰ ਆਬਾਦ ਤੱਕ ਨਹੀਂ ਕੀਤਾ ਗਿਆ। ਸਾਰੀ ਆਬਾਦਕਾਰੀ ਜਿਹੜੀ ਉਹ ਗੋਰੇ ਦੇ ਤੌਰ ਤੇ ਵਿੱਚ ਹੋ ਰਹੀ, ਸਾਰੇ ਗੋਰੇ ਨੇ ਕੀਤੀ ਹੈ। ਔਰ ਉਹਦੀ ਵਜ੍ਹਾ ਸੀ ਕਿ ਉਹ ਇਸ ਪ੍ਰੋਵਿੰਸ ਨੂੰ ਫਰੰਟ ਲਾਈਨ ਪ੍ਰੋਵਿੰਸ ਇਸਤੇਮਾਲ ਕਰਨਾ ਚਾਹੁੰਦੇ ਸਨ ਪੂਰੇ ਸੈਂਟਰਲ ਏਸ਼ੀਆ ਨੂੰ ਕੰਟਰੋਲ ਕਰਨ ਲਈ। ਔਰ ਰਾਵਲਪਿੰਡੀ ਗੜ ਬਣਿਆ ਸੀ, ਲਾਹੌਰ ਕੈਪੀਟਲ ਸੀ ਪੰਜਾਬ ਦਾ। ਇੱਥੇ ਲੋਕਾਂ ਨੂੰ ਤੇ ਇਹ ਵੀ ਹੈ ਕਿ ਜੇ ਪੰਜਾਬ ਯੂਨਾਈਟਿਡ ਰਹਿੰਦਾ ਤੇ ਸਾਰੇ ਇੰਡੀਆ ਤੇ ਛਾ ਜਾਂਦਾ ਹੈ। ਤੁਸੀਂ ਦੇਖੋ ਇੰਡੀਆ ਦੇ 2-3 ਪ੍ਰਾਈਮ ਮਿਨਿਸਟਰ ਤੇ ਪੰਜਾਬ ਦੇ ਹੀ ਹੋਏ ਨੇ ਨਾ ਜੀ। ਗੁਲਜ਼ਾਰੀ ਲਾਲ ਨੰਦਾ ਬੱਸ ਸਰਵਿਸ ਸਿਆਲਕੋਟ, ਆਈਕੇ ਗੁਜਰਾਲ ਜੇਲਮ ਦੇ, ਆਪਣਾ ਸਾਰੇ ਦੋਸਤ ਉਹਨਾਂ ਦੇ ਤੇ ਲਾਹੌਰ ਵਿੱਚ ਹੈਗੇ ਨੇ। ਹਾਂਜੀ, ਔਰ ਫਿਰ
ਇਹ ਆਪਣਾ ਮਨਮੋਹਨ ਸਿੰਘ ਚਕਵਾਲ ਤੋਂ ਜਿਹੜੇ ਜੀ ਅਕਵਾਲ ਤੋਂ ਸਨ, ਔਰ ਪੰਡਿਤ ਨਹਿਰੂ ਦੀ ਵਾਲਦਾ ਜਿਹੜੀ ਹੈ ਲਾਹੌਰ ਦੇ ਸਨ। ਉਹਨੇ ਖੁਦ ਦੱਸਿਆ ਕਿ ਮੇਰਾ ਤੇ ਲਾਹੌਰ ਨਾਲ ਬਹੁਤ ਰਿਸ਼ਤਾ ਸੀ ਜੀ, ਔਰ ਜਦੋਂ ਇੱਕ ਦੋ ਦਫਾ ਆਏ ਵੀ ਨੇ ਪਾਕਿਸਤਾਨ ਬਣਨ ਦੇ ਬਾਅਦ, ਤੇ ਲਾਹੌਰ ਵਿੱਚ ਉਹਨਾਂ ਦੇ ਬਹੁਤ ਦੋਸਤ ਸਨ। ਨਵਾਬ ਮਮਡੂਦ, ਮੀਆਂ ਇਫਤਖਾਰਉদ্দিন, ਭਾਵੇਂ ਇਹਨਾਂ ਦੀ ਪੋਲੀਟੀਕਲ ਡਿਫਰੈਂਸਸ ਹੋਣ, ਇਹ ਤੇ ਝੂਠ ਬੋਲਿਆ ਜਾਂਦਾ ਹੈ। ਤੁਹਾਨੂੰ ਪਤਾ ਹੈ 1950 ਚ ਇੱਕ ਆਈ ਸੀ ਕਾਮਨਵੈਲਥ ਕ੍ਰਿਕਟ ਟੀਮ ਜੀ, ਤੇ ਆਪਣਾ ਪੰਡਿਤ ਨਹਿਰੂ ਨੇ, ਪ੍ਰਾਈਮ ਮਿਨਿਸਟਰ ਆਫ ਇੰਡੀਆ ਨੇ ਕਿਹਾ, ਉਹਨਾਂ ਨੇ ਕਿਹਾ ਮੈਨੂੰ ਤੁਸੀਂ ਇਮਤਿਆਜ਼ ਅਹਿਮਦ, ਖਾਨ ਮੁਹੰਮਦ ਔਰ ਫਜ਼ਲ ਮਹਿਮੂਦ ਭੇਜੋ ਇਸ ਟੀਮ ਵਿੱਚ ਖੇਡਣ ਲਈ, ਔਰ ਤਿੰਨੋਂ ਖੇਡੇ ਨੇ 50s। ਔਰ ਇਮਤਿਆਜ਼ ਅਹਿਮਦ, ਦ ਗ੍ਰੇਟ ਇਮਤਿਆਜ਼ ਅਹਿਮਦ, ਉਹਨੇ 300 ਸਕੋਰ ਕੀਤਾ ਨਾਟ ਆਊਟ। ਤੇ ਇਹ ਹਲੇ ਵੀ ਕੋਸ਼ਿਸ਼ ਸੀ ਕਿ ਯਾਰ ਚਲੋ ਪਾਰਟੀਸ਼ਨ ਹੋ ਗਈ ਹੈ, ਲੇਕਿਨ ਸਾਡਾ ਇੰਨਾ ਜ਼ਿਆਦਾ ਸਾਂਝ ਹੈਗਾ, ਇਹਨੂੰ ਚਲਾਈਏ ਅਸੀਂ। ਲੇਕਿਨ ਫਿਰ ਉਹ 65 ਵਾਰ ਦੇ ਬਾਅਦ ਇਹ ਕੰਮ ਖਰਾਬ ਹੋਇਆ ਨਾ। ਉਸ ਤੋਂ ਪਹਿਲੇ ਆਨ ਜਾਨ ਵੀ ਸੀ, ਲੋਕ ਵੀ ਦੂਸਰੇ ਨਾਲ ਜਾਂਦੇ ਸਨ, ਮੁਸ਼ਾਇਰੇ ਹੁੰਦੇ ਸਨ। ਮੈਨੂੰ ਯਾਦ ਹੈ ਖਵਾਜਾ ਇਫਤਖਾਰ ਜੀ, ਈਵਨ ਕਿ ਸਰ ਲੋਕ ਤੇ ਉਹ ਚਲੇ ਜਾਂਦੇ ਸੀ, ਕੋਈ ਨਵੀਂ ਮੂਵੀ ਲੱਗਦੀ ਸੀ ਤੇ ਉਹ ਅੰਮ੍ਰਿਤਸਰ ਜਾ ਕੇ ਦੇਖ ਕੇ ਆਉਂਦੇ ਸੀ, ਉੱਥੇ ਦੇ ਲਾਹੌਰ ਦੇਖ ਕੇ ਆਉਂਦੇ ਸੀ। ਗੰਗਾ ਨਗਰ ਦੇ ਜਿਹੜੇ ਲੋਕ ਸਨ ਨਾ, ਮੇਰਾ ਦੋਸਤ ਹੈ ਅਰਵਿੰਦ ਸਹਾਰਨ, ਉਹ ਕਹਿੰਦਾ ਮੇਰੇ ਵੱਡੇ ਆ ਕੇ ਭਾਵਲ ਨਗਰ ਵੇਚਦੇ ਹੁੰਦੇ ਸਨ ਪ੍ਰੋਡਕਟ, ਇੰਨਾ ਆਸਾਨ ਸੀ। ਮਗਰ 65 ਵਾਰ ਦੇ ਬਾਅਦ ਫਿਰ ਇੱਕ ਪਰਦਾ ਪੈ ਗਿਆ। ਔਰ ਉਹਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਤੇ, ਫਿਰ ਗੱਲ ਤੁਸੀਂ ਕਰਦੇ ਹੋ ਤੇ ਉਹ ਫਿਰ ਗੱਲ ਅੱਗੇ ਖੁੱਲਦੀ ਜਾਂਦੀ ਹੈ। ਉਹ ਗੱਲ ਤੁਹਾਡੀ ਠੀਕ ਹੈ ਕਿ ਪੰਜਾਬ ਦੇ ਅੰਦਰ ਜਿਹੜੀ ਸਿਆਸਤ ਅੱਗੇ ਉਹਦੇ ਤੇ ਪੂਰੀ ਕਮਾਂਡ ਜਾਂ ਰਹੀ, ਉਹ ਵੀ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਰਹੀ। ਫਿਰ ਆਰਟ ਦੇ ਵਿੱਚ ਸਰ ਦੇਖੋ, ਫਿਲਮ ਦੇ ਵਿੱਚ ਦੇਖੋ, ਬਲਰਾਜ ਸਾਨੀ ਸਾਹਿਬ ਹੋ ਗਏ, ਰਾਜੇਸ਼ ਖੰਨਾ ਸਾਹਿਬ, ਕਿੰਦੇ ਨਾਮ ਗਿਣੀਏ। ਮੇਰੀ ਕਿਤਾਬ ਆਈ ਹੈ, ਪਤਾ ਨਹੀਂ ਹੁਣ ਦੇਖੋ ਨਾ, ਇਮਰਾਨ ਖਾਨ ਨੇ ਬੈਨ ਲਾਇਆ ਤਾਂ ਛਪ ਚੁੱਕੀ ਹੈ। ਉਹ ਹੈਗੀ ਹੈ, ਟਾਈਟਲ ਹੈ ਕਿਤਾਬ ਦਾ ਪ੍ਰੀ ਪਾਰਟੀਸ਼ਨ ਪੰਜਾਬ's ਕੰਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ। ਉਹ ਤੁਹਾਡੀ ਐਸੀ ਗੱਲ ਤੇ ਹੈ, ਉਹ ਇੰਡੀਆ 'ਚ ਵਿਕ ਰਹੀ ਹੈ ਔਰ ਬੜੀ ਉਸ ਤੇ ਗੱਲ ਵੀ ਹੋ ਰਹੀ ਹੈ। ਮੈਂ ਤੇ ਪੰਜਾਬ ਦੀ ਖਿਦਮਤ ਪੂਰੀ ਕਰ ਦਿੱਤੀ ਹੈ, ਜਿਹਦੇ 'ਚ ਸਾਰੇ ਲੋਕਾਂ ਦਾ ਜ਼ਿਕਰ ਹੈ, ਔਰ ਇਹ ਸਾਰੇ ਵੈਸਟ ਪੰਜਾਬੀ ਸਨ ਜੀ। ਇਹ ਵੀ ਮਜ਼ੇ ਦੀ ਗੱਲ ਜੀ ਜੀ ਬਿਲਕੁਲ। ਹਾਂ ਹਾਂ, ਇਸ ਪੰਜਾਬ ਵਿੱਚ ਤਾਂ ਸ਼ੁਰੂ ਹੋਇਆ ਹੈ ਧਰਮਿੰਦਰ ਤੋਂ ਕੰਮ ਕਿ ਮੁੰਡੇ ਆਣੇ ਸ਼ੁਰੂ ਹੋਏ ਨੇ। ਹਾਂ, ਵਰਨਾ ਸਿੱਖ ਆਪਣੀ ਦਾੜੀ ਦੇ ਸਨ ਮੁੰਡਾਉਂਦੇ, ਤੇ ਸਾਰੇ ਹੀਰੋ ਮੁਸਲਮਾਨ ਸਨ ਜਾਂ ਹਿੰਦੂ ਹੁੰਦੇ ਸਨ। ਕੁੜੀਆਂ ਹਨ ਸਨ ਸਿੱਖ, ਗੀਤਾ ਬਾਲੀ ਤੇ ਕੁਲਦੀਪ ਕੌਰ ਤੇ ਇੱਕ ਦੋ ਹੋਰ ਵੀ, ਲੇਕਿਨ ਮੁੰਡੇ ਨਹੀਂ ਸਨ ਹੁੰਦੇ ਉਹਨਾਂ ਦੇ ਸੋਹਣੇ ਸੁਨੱਖੇ ਮੁੰਡੇ ਜਿਹੜੇ ਨੇ, ਉਹਦੇ ਬਾਅਦ ਹੀ ਸ਼ੁਰੂ ਹੋਇਆ। ਹੋਰ ਗੱਲ ਕੀ, ਐਜੂਕੇਸ਼ਨ ਇੱਥੋਂ ਦੀ ਬੜੀ ਐਡਵਾਂਸ ਸੀ, ਕਿਉਂਕਿ ਅੰਗਰੇਜ਼ ਇੱਥੇ ਪੂਰੇ ਹਿੰਦੁਸਤਾਨ ਵਿੱਚ ਲਿਬਰਲ ਐਜੂਕੇਸ਼ਨ ਲੈ ਕੇ ਆਇਆ ਸੀ। ਇਹ ਤੇ ਪੁਰਾਣੇ ਮਦਰਸੇ ਚਲਾਉਂਦੇ ਸਨ, ਔਰ ਉਹ ਧਰਮਸ਼ਾਲਾ ਹੁੰਦਾ ਸੀ ਜਿਹਦੇ ਵਿੱਚ ਰਿਲੀਜੀਅਸ ਐਜੂਕੇਸ਼ਨ ਹੁੰਦੀ ਸੀ, ਫਾਈਨ, ਬਟ that has nothing to do with the modern world, ਜਿਹਦੇ ਤੁਸੀਂ ਰਹਿਣਾ ਹੈ ਔਰ ਆਪਣੀ ਇਕਨੋਮੀ ਨੂੰ ਚਲਾਉਣਾ ਹੈ, ਪ੍ਰੋਡਕਸ਼ਨ ਕਰਨੀ ਹੈ, ਨਏ ਪ੍ਰੋਡਕਟਸ ਲੈ ਕੇ ਆਣੇ ਨੇ। ਉਹ ਇਹਨਾਂ ਦੇ ਨਾਲ ਹੋ ਸਕਦਾ ਹੈ, ਰਿਲੀਜੀਅਸ ਬੁੱਕਸ ਦੇ ਨਾਲ, ਬਾਈਬਲ ਨਾਲ ਹੋਇਆ? not at all. so this is a waste of time। ਔਰ ਲੋਕਾਂ ਦੇ ਤੇ ਪਾਕਿਸਤਾਨ ਵਿੱਚ ਉਹਨਾਂ ਨੇ ਜ਼ੇਨ ਹੀ ਬੰਦ ਕਰਕੇ ਰੱਖਤੇ। ਈਵਨ ਕਿ ਮੈਂ ਥੋੜਾ ਨਾ ਮੈਂ ਇਨਪੁਟ ਇਹਦੇ ਦਿੰਦਾ ਜਾਵਾਂ ਆਪਣਾ। ਈਵਨ ਕਿ ਸਰ ਪਾਰਟੀਸ਼ਨ ਤੋਂ ਪਹਿਲੇ ਪਾਕਪਤਨ, ਤੁਸੀਂ ਮਿੰਟ ਗੁਮਰੀ ਦਾ ਏਰੀਆ ਦੱਸ ਰਹੇ ਸੀ, ਉੱਥੋਂ ਦਾ ਜਿਹੜਾ ਹੁਕਮ ਸਿੰਘ ਸੀ ਨਾ, ਵੱਡਾ ਲੈਂਡਲਾਰਡ ਸੀ। ਹੁਕਮ ਸਿੰਘ ਦਾ ਬੇਟਾ ਸਰ ਦਾਤਾਰ ਸਿੰਘ ਲੰਡਨ ਤੋਂ ਪੜ੍ਹ ਕੇ ਆਇਆ ਸੀ ਔਰ ਇੰਤਹਾਈ ਪੜ੍ਹਾ ਲਿਖਾ ਸ਼ਖਸ ਸੀ। ਤੇ ਸਬ ਕੰਟੀਨੈਂਟ ਦੇ ਵਿੱਚ ਪਹਿਲਾ ਜਿਹੜਾ ਡੇਅਰੀ ਫਾਰਮਿੰਗ ਦਾ ਕਨਸੈਪਟ ਸੀ, ਉਹ ਦਾਤਾਰ ਸਿੰਘ ਨੇ ਮਿੰਟ ਗੁਮਰੀ ਦੇ ਨੇੜੇ ਦਿੱਤਾ ਸੀ। ਮਤਲਬ ਉਸ ਵੇਲੇ ਦਾ ਇਹ ਦਿਮਾਗ ਸੀ ਜਿਹੜਾ ਉਸ ਐਜੂਕੇਸ਼ਨ ਤੋਂ ਬਾਅਦ ਆ ਰਿਹਾ ਸੀ। ਫਿਰ ਇੱਥੇ ਆ ਜਾਂਦੀ ਪਾਰਟੀਸ਼ਨ ਗੰਗਾ ਰਾਮ ਨੂੰ। ਹਾਂ ਸਰ, ਗੰਗਾ ਰਾਮ ਦੀ ਕਿੰਨੀ ਖਿਦਮਤ ਨੇ। ਹੋਰ ਤੇ ਹੋਰ ਦੇਖੋ, ਮੇਰਾ ਪਤਾ ਨਹੀਂ ਤੁਸੀਂ ਦੇਖਦੇ ਹੋ ਮੈਨੂੰ ਜਾਂ ਨਹੀਂ, ਮੈਂ ਇੱਕ ਸੀਰੀਜ਼ ਬਣਾਈ ਸੀ ਦ ਸਟੋਰੀ ਆਫ ਲਾਹੌਰ। ਮੈਂ ਕਿਹਾ ਯਾਰ ਜਿਹੜੀ ਚੈਰੀਟੇਬਲ, ਜਿਨ੍ਹਾਂ ਨੇ ਇਨਸਾਨੀਅਤ ਦੀ ਖਿਦਮਤ ਦੇ ਕੰਮ ਕੀਤਾ, ਉਹਨਾਂ ਦੇ ਤਾਂ ਕੋਈ ਵੀਡੀਓ ਤੇ ਬਣਾਓ। ਉਹ ਜਿਹੜੇ ਬਣੇ ਉਹ ਹਿੰਦੂ ਜਾਂ ਸਿੱਖ ਨੇ, ਕਿਉਂਕਿ ਕਿਸੇ ਮੁਸਲਮਾਨ ਨੇ ਕੋਈ ਖਿਦਮਤ ਖਲਕ ਲਈ ਲਾਹੌਰ ਦੇ ਵਿੱਚ ਕੁਝ ਨਹੀਂ ਕੀਤਾ। ਸਰ ਗੰਗਾ ਰਾਮ ਹਸਪਤਾਲ, ਮੈਡੀਕਲ ਕਾਲਜ, ਲਾਹੌਰ ਕਾਲਜ ਫॉर ਵਿਮਨ, ਲੇਡੀਜ਼ ਕਾਲਜ, ਮਕਲੈਗਨ ਕਾਲਜ, ਹੇਲੀ ਕਾਲਜ ਦੀ ਬਿਲਡਿੰਗ, ਇਹ ਸਾਰਾ ਉਹਨਾਂ ਦਾ। ਰਾਮ ਸਿੰਘ ਨੇ ਇਹਨਾਂ ਦੀ ਆਰਕੀਟੈਕਟ ਬਣਾਏ ਨੇ ਜੀ। ਦਿਆਲ ਸਿੰਘ ਮਜੀਠੀਆ ਜੀ, ਦਿਆਲ ਸਿੰਘ ਜੀ। ਟ੍ਰਿਬਿਊਨ ਅਖਬਾਰ ਪਹਿਲਾ ਅੰਗਰੇਜ਼ੀ ਦਾ ਅਖਬਾਰ 1880 ਦਿਆਲ ਸਿੰਘ ਕਾਲਜ, ਦਿਆਲ ਸਿੰਘ ਯੂਨੀਵਰਸਿਟੀ। ਹਾਂਜੀ,
ਲਾਹੌਰ ਸਕੂਲ ਆਫ ਆਰਟਸ ਜਿਹੜਾ ਹੁੰਦਾ ਸੀ ਜੀ ਜਿਹਦੇ ਚ ਰਡਿਆਰਡ ਕਿਪਲਿੰਗ ਔਰ ਆਈ.ਕੇ. ਗੁਜਰਾਲ ਔਰ ਕਿੰਨੇ ਕਿੰਨੇ ਵੱਡੇ ਲੋਕ ਪੇਂਟਰਸ, ਉਹ ਜਿਹੜੀ ਕੁੜੀ ਸੀ ਯਾਰ ਆਪਣਾ ਸਰਦਾਰਨੀ, ਕੀ ਨਾਂ ਸੀ ਉਹਦਾ, ਸ਼ੇਰਗਿਲ, ਉਹਦੀ ਪੇਂਟਿੰਗਸ ਤੇ ਬੜੀ ਮਸ਼ਹੂਰ ਨੇ, ਕੀ ਨਾਂ ਹੈ ਯਾਰ ਮੈਨੂੰ ਉਹਦਾ, ਪਹਿਲੇ ਆਈ ਐਮ ਵੈਰੀ ਬੈਡ ਐਟ ਨੇਮਸ, ਸ਼ੇਰਗਿਲ ਉਹਦਾ ਸਰਨੇਮ ਹੈ, ਯਾਨੀ ਜੱਟ ਕੁੜੀ ਹੈਗੀ ਹੈ, ਉਹਦੀ ਬੜੇ ਮਸ਼ਹੂਰ ਪੇਂਟਿੰਗਸ ਨੇ, ਖੁਸ਼ਵੰਤ ਸਿੰਘ ਜੀ, ਰਾਜਿੰਦਰ ਸਿੰਘ ਬੇਦੀ, ਆਪਣਾ ਮੰਟੋ, ਕ੍ਰਿਸ਼ਨ ਚੰਦਰ, ਤੁਸੀਂ ਨਾਂ ਲਵੋ, ਬਲਵੰਤ ਸਿੰਘ, ਅਹਿਮਦ ਨਦੀਮ ਕਾਸਮੀ, ਫੈਜ਼ ਸਾਹਿਬ, ਸਾਹਿਰ ਸਾਹਿਬ, ਇਹ ਸਾਰੇ ਹਿੰਦੁਸਤਾਨ ਵਿੱਚ ਜਾ ਕੇ ਔਰ ਪਾਕਿਸਤਾਨ ਦੀ ਫਿਲਮ ਇੰਡਸਟਰੀ ਆਰਟ ਦੇ ਚ ਇਹੀ ਸਨ, ਕਿਸੇ ਰਿਲੀਜੀਅਸ ਬੰਦੇ ਨੇ ਤਾਂ ਕੋਈ ਕੰਟਰੀਬਿਊਟ ਨਹੀਂ ਕੀਤਾ। ਇੱਕ ਹੋਰ ਨਾਮ ਹੈ ਸਰ, ਇੱਕ ਤੁਸੀਂ ਰਜਿੰਦਰ ਸਿੰਘ ਬੇਦੀ ਦਾ ਨਾਮ ਲੈ ਰਹੇ ਹੋ ਨਾ, ਇੱਕ ਹੋਰ ਵੀ ਨਾਮ ਹੈ ਕੰਵਰ ਮਹਿੰਦਰ ਸਿੰਘ ਬੇਦੀ, ਬਹੁਤ ਵੱਡੇ ਜੀ ਵੱਡੇ ਸ਼ਾਇਰ ਸਨ, ਉਹ ਵੀ ਪਾਕਪਤਨ ਤੋਂ ਸਨ ਤੇ ਬਹੁਤ ਜੀ ਰਿਹੈਬਿਲਿਟੇਸ਼ਨ ਦੇ ਵਿੱਚ ਉਹਨਾਂ ਨੇ ਦਿੱਲੀ ਦੇ ਵਿੱਚ ਬਹੁਤ ਜਾ ਕੇ ਵੱਡਾ ਕੰਮ ਕੀਤਾ। ਐਕਚੁਅਲੀ ਇਹ ਰਾਵਲ ਪਿੰਡੀ ਦੇ ਸਨ ਓਰੀਜਨਲੀ, ਆਪਣਾ ਕਲਰ ਜਿਹਨਾਂ ਨੂੰ ਜ਼ਮੀਨਾਂ ਇੱਧਰ ਮਿਲੀਆਂ ਸਨ ਜੀ, ਜ਼ਮੀਨਾਂ ਉੱਥੇ ਮੈਂ ਜਾਣਨਾ, ਸਭ ਨੂੰ ਜਾਣਨਾ, ਬਹੁਤ ਵੱਡੇ ਵੱਡੇ ਨਾਂ ਸਨ, ਪੰਜਾਬ ਨੇ ਸਾਰੇ ਹਿੰਦੁਸਤਾਨ ਤੇ ਛਾ ਜਾਣਾ ਸੀ ਜੀ, ਔਰ ਸਾਰੀ ਕ੍ਰਿਕਟ ਟੀਮ ਹੀ ਆਪਣਾ ਪੰਜਾਬੀਆਂ ਦੀ ਹੋਣੀ ਸੀ। ਇਹਨਾਂ ਨੇ ਤੇ ਇਹ ਸਾਰਾ ਕਰਕੇ ਇਹੋ ਜਿਹੀ ਨਫ਼ਰਤਾਂ ਪੈਦਾ ਕਰਤੀਆਂ, ਲੇਕਿਨ ਹਲੇ ਵੀ ਜਦੋਂ ਸਾਡੇ ਮੁੰਡੇ ਉਧਰ ਜਾਂਦੇ ਨੇ ਕ੍ਰਿਕਟ ਖੇਡਦੇ ਨੇ, ਤੁਸੀਂ ਦੇਖੋ ਸ਼ੁਐਬ ਅਖਤਰ, ਵਸੀਮ ਅਕਰਮ, ਜਿੰਨੇ ਵੀ ਆਂਦੇ ਜਾਂਦੇ ਨੇ, ਕਿੰਨੀਆਂ ਨੇ ਦੋਸਤੀਆਂ ਹੋ ਜਾਂਦੀਆਂ ਨੇ, ਕਿਉਂਕਿ ਨੈਚੁਰਲ ਹੈ ਨਾ, ਜਦ ਜ਼ੁਬਾਨ ਇੱਕੋ ਹੀ ਹੋਏ, ਕਲਚਰ ਇੱਕੋ ਹੀ ਹੋਵੇ, ਔਰ ਤੁਸੀਂ ਜ਼ਰਾ ਰੋਸ਼ਨ ਖਿਆਲ ਹੋਵੋ ਤੇ ਤੁਸੀਂ ਹਰ ਚੀਜ਼ ਇੰਜੋਏ ਕਰ ਸਕਦੇ ਹੋ। ਇਹਨਾਂ ਨੇ ਇਹ ਸਾਰੀ ਪਾਰਟੀਸ਼ਨ ਕਰਵਾ ਕੇ ਨਾ ਜ਼ਿਹਨਾਂ ਦੇ ਉੱਤੇ ਤਾਲੇ ਪਾਤੇ ਨੇ। ਇੱਕ ਮੈਂ ਤੁਹਾਨੂੰ ਈਸਟ ਪੰਜਾਬ ਦਾ ਵੀ ਕੇਸ ਦੱਸ ਦਿਆਂ, ਬੜੇ ਮਜ਼ੇਦਾਰ ਕੇਸ ਜੀ, ਪਲੀਜ਼। 4 ਮਾਰਚ 2013 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹੜੀ ਹੈ, ਉਹਦੇ ਚ ਮੇਰਾ ਲੈਕਚਰ ਸੀ, ਮੇਰੀ ਪੰਜਾਬ ਵਾਲੀ ਕਿਤਾਬ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਨਹੀਂ ਛਪੀ ਸੀ, ਤੇ ਉਸ ਦੇ ਮੈਂ ਲੈਕਚਰ ਸੀਰੀਜ਼ ਤੇ ਗਿਆ ਸਾਂ। ਅੱਛਾ, 4 ਮਾਰਚ ਨੂੰ ਹੀ 1947 ਨੂੰ ਪਹਿਲਾ ਬਲਵਾ ਹੋਇਆ ਸੀ ਅੰਮ੍ਰਿਤਸਰ ਵਿੱਚ, ਤੇ ਮੈਂ ਉੱਥੋਂ ਸ਼ੁਰੂ ਕੀਤਾ, ਲੇਕਿਨ ਲੈਕਚਰ ਅੰਗਰੇਜ਼ੀ ਸੀ, ਜਿਹੜਾ ਪੁਰਾਣਾ ਰਿਵਾਜ ਹੈ ਜੀ। ਗੱਲਬਾਤ ਹੋ ਗਈ, ਬਾਅਦ ਵਿੱਚ ਸਵਾਲ ਜਵਾਬ ਦੇ ਬਾਅਦ ਮੈਂ ਹੇਠਾਂ ਮੁੰਡਿਆਂ ਸਟੂਡੈਂਟਸ ਕੋਲ ਆ ਗਿਆ, ਉੱਥੇ ਮੈਂ ਪੰਜਾਬੀ 'ਚ ਗੱਲ ਸ਼ੁਰੂ ਕਰਤੀ। ਮੈਂ ਦੇਖਿਆ ਮੇਰੇ ਨਾਲ ਗੱਲਾਂ ਵੀ ਕਰਨ ਤੇ ਕੁਝ ਲੋਕ ਮੈਨੂੰ ਐਂ ਦੇਖਣ ਜੇ ਮੈਂ ਕਿਸੇ ਹੋਰ ਧਰਤੀ ਦਾ ਬੰਦਾ ਵਾਂ। ਫਿਰ ਇੱਕ ਕੁੜੀ ਨੇ, ਬੜੀ ਸੋਹਣੀ ਜੀ ਸੀ, ਉਹਨੇ ਕਿਹਾ, ਸਰ ਤੁਸੀਂ ਤੇ ਬੜੀ ਸੋਹਣੀ ਪੰਜਾਬੀ ਬੋਲਦੇ ਹੋ। Honestly, ਆਪਣਾ ਅਹਿਮਦ ਰਜ਼ਾ ਸਾਹਿਬ, for a moment I didn't know what to say। ਉਹ ਮੈਂ ਕਿਹਾ, ਬੀਬੀ ਇਹ ਦੇਖ, ਇਹ ਕ੍ਰਾਸ ਕਰ ਬਾਰਡਰ, 85 ਮਿਲੀਅਨ ਉਦੋਂ ਹੁੰਦੇ ਸਨ, ਹੁਣ ਤੇ 100 ਮਿਲੀਅਨ ਪੰਜਾਬੀ, ਉਹ ਸਾਰੇ ਪੰਜਾਬੀ ਬੋਲਦੇ ਨੇ ਬਈ। ਲਾਹੌਰ ਦੀ ਔਰ ਅੰਮ੍ਰਿਤਸਰ ਔਰ ਗੁਜਰਾਂਵਾਲੇ ਦੀ ਪੰਜਾਬੀ ਆਈਡੈਂਟੀਕਲ ਹੈ, ਉਹਦੇ ਬਾਅਦ ਚੇਂਜਸ ਸ਼ੁਰੂ ਹੋ ਜਾਂਦੇ ਨੇ ਇੱਧਰ ਉੱਧਰ। ਸੋ ਦੇ ਡਿਡਨਟ ਨੋ ਕਿ ਇਹ ਵਾਗੇ ਤੋਂ ਉਸ ਪਾਸੇ ਨਾ ਪੰਜਾਬੀ ਵਸਦੇ ਨੇ। ਸੋ ਇੰਡੀਆ 'ਚ ਵੀ ਪੂਰਾ ਇੱਕ ਕਰਟਨ, ਇੰਟੈਲੈਕਚੁਅਲ ਕਰਟਨ ਜਿਹੜਾ ਨਾ ਗਿਰ ਚੁੱਕਿਆ ਹੋਇਆ ਹੈ। ਉਹ ਤੇ ਹੁਣ ਸੋਸ਼ਲ ਮੀਡੀਆ ਨੇ ਸਾਰਾ ਜ਼ੀਰੋ ਕਰਤਾ ਇਨ ਚੀਜ਼ਾਂ ਨੂੰ। ਰੋਜ਼ ਅਸੀਂ ਗੱਲ ਕਰ ਰਹੇ ਹੋ ਰਹੇ ਹਾਂ, ਰੋਜ਼ ਵੀਡੀਓਜ਼ ਬਣ ਰਹੇ ਨੇ, ਇਹ ਇਸ ਤਰ੍ਹਾਂ ਤਬਦੀਲੀ ਆਏਗੀ। ਔਰ ਸਰ ਤੁਹਾਡੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਲੋਕਾਂ ਨੂੰ ਕੁਝ ਦੱਸਣ ਦੇ ਵਿੱਚ ਨਾ, ਇਹਨਾਂ ਦੇ ਦਿਮਾਗਾਂ ਨੂੰ ਖੋਲਣ ਦੇ, ਤੁਹਾਡੇ ਜੇ ਲੋਕਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਹਿੰਦੁਸਤਾਨ ਵਿੱਚ ਵੀ ਮੈਨੂੰ ਇਹੀ ਕਹਿੰਦੇ ਨੇ ਲੋਕ, ਤੁਸੀਂ ਉਹ ਲੋਕ, ਲੇਕਿਨ ਤੁਹਾਨੂੰ ਪਤਾ ਹੈ ਪਾਕਿਸਤਾਨ, ਇਹ ਲਾਹੌਰ ਦੇ ਸਭ ਐਕੈਡੈਮਿਕ ਬਦਮਾਸ਼ਾਂ ਨੇ ਕਦੀ ਮੇਰੀ ਇੱਕ ਮੇਰੀ ਨਾ ਵੈਬਿਨਾਰ ਕਰਾਇਆ, ਨਾ ਇੱਕ ਕਾਨਫਰੰਸ ਕਰਾਇਆ, ਵਿਚਾਰੇ ਸਟੂਡੈਂਟ ਕਰਵਾ ਲੈਂਦੇ ਨੇ। ਇਹ ਤੇ ਹਾਲ ਹੈ ਇਹਨਾਂ ਦਾ। ਲੇਕਿਨ ਉਹ ਕਦੋਂ ਤੱਕ ਨੈਰੋ ਮਾਈਂਡਡ ਹੈ ਲੋਕ ਨੇ, ਦੇ ਕਾਂਟ ਐਕਸੈਪਟ ਕਿ ਇਹਦਾ ਕੰਮ ਸਾਡੇ ਤੋਂ ਬਹੁਤ ਅੱਗੇ ਵੇ। ਬਸ ਇਹ ਮੁਸੀਬਤ ਹੈ, ਵਰਨਾ ਵੈਸੇ ਮੇਰੀ ਬੜੀ ਯਾਰੀ ਦੋਸਤੀ ਹੈ ਇਹਨਾਂ ਦੇ ਨਾਲ। ਸਰ ਹੀ ਮੈਨੂੰ ਕਰਦੇ ਨੇ ਬਿਕੋਜ਼ ਆਈ ਐਮ ਦ ਸੀਨੀਅਰ, ਲੇਕਿਨ ਉਹਨਾਂ ਦੇ ਦਿਲਾਂ ਵਿੱਚ ਇੰਨੀ ਕਦੂਰਤ ਹੈ ਯਾਰ, ਆਈ ਕਾਂਟ ਬਿਲੀਵ ਇਟ ਕਿ ਇਹ ਮੇਰੇ ਲਾਹੌਰ ਦੇ ਉਹੀ ਦੋਸਤ ਨੇ ਜਿਹੜੇ ਕਿ ਵੈਸੇ ਬੜੇ ਪਿਆਰ ਨਾਲ ਮਿਲਦੇ ਨੇ, ਔਰ ਮਾਫ ਕਰਨਾ ਉਂਝ ਅੱਛੇ ਲੋਕ ਨੇ, ਦੇ ਆਰ ਨਾਟ ਬੈਡ ਪੀਪਲ, ਲੇਕਿਨ ਇੱਕ ਮੋਰਲ ਕਰੇਜ ਜਿਹੜਾ ਹੁੰਦਾ ਨਾ ਕਿਸੇ ਦੇ ਐਕਸੈਪਟ ਕਰ ਲੈਣਾ, ਉਹ ਇਹਨਾਂ ਦੇ ਵਾਸ ਵਿੱਚ ਨਹੀਂ। ਬਟ ਡਜ਼ਨਟ ਮੈਟਰ, ਸੋਸ਼ਲ ਮੀਡੀਆ ਨੇ ਇਹਨਾਂ ਨੂੰ ਵੀ ਰੈਲੇਵੈਂਟ ਕਰਤਾ ਹੈ। ਉਹ ਮੇਰੇ ਕੋਲ ਤੇ ਪ੍ਰੋਬਲਮ ਹੋ ਗਿਆ, ਮੈਂ ਕਿਤਾਬ ਲਿਖਣੀ ਹੈ, ਇੰਟਰਵਿਊ ਕਰਨ ਲਈ ਇੰਨੇ ਲੋਕ ਆ ਜਾਂਦੇ ਨੇ, ਐਂਡ ਆਈ ਕੈਨ ਨੈਵਰ ਸੇ ਨੋ। ਵਾਈ? ਆਈ ਹੈਵ ਟੂ ਰਿਮੈਂਬਰ
ਕਿ ਜਿਹੜਾ ਸਭ ਤੋਂ ਕਮਜ਼ੋਰ ਹੁੰਦਾ ਨਾ ਉਹਦਾ ਸਾਥ ਪਹਿਲੇ ਦੇਈਦਾ। ਬਹੁਤ ਅੱਛਾ, ਬਹੁਤ ਤੇ ਮੈਂ ਅੱਜ ਰਿਫਿਊਜ਼ ਕਰਦੇ ਆ ਕਿਉਂਕਿ ਹੁਣ ਤੇ ਮੇਰਾ ਹਰ ਜਗ੍ਹਾ ਤੇ I have to face myself in the mirror। ਜਿਹੜਾ ਵੀ ਤਿਆਰੀ ਕਰ ਰਿਹਾ ਔਰ ਇਸ ਸ਼ੌਕ ਨਾਲ ਮੇਰੇ ਵੱਲ ਆਇਆ, ਤੁਸੀਂ ਤੇ ਹੁਣ ਮਾਸ਼ਾਅੱਲਾ ਬੜੇ ਐਸਟੈਬਲਿਸ਼ਡ ਹੋ, ਤੁਹਾਡਾ ਆਪਣਾ ਪੂਰਾ ਨੈਟਵਰਕ ਹੈ। ਮੈਂ ਤੇ ਉਹਨਾਂ ਦੀ ਗੱਲ ਕਰ ਰਿਹਾ ਜਿਹਨਾਂ ਦਾ ਕੁਝ ਵੀ ਨਹੀਂ ਹੈਗਾ ਜੀ ਜੀ, ਬਟ ਉਹਨਾਂ ਨੇ ਹੁੰਦਾ ਕਿ ਮੇਰੀ ਕਿਤਾਬ ਤੇ ਜਿਹੜਾ ਕੰਮ ਹੋ ਰਿਹਾ ਨਾ, ਮੈਂ ਦੱਸ ਦਿਆਂ ਕਿਤਾਬ ਕਿਹੜੀ ਹੈ। ਇਹ ਇੱਕ ਸ਼ਾਰਟ ਬੁੱਕ ਹੈਗੀ ਹੈ, ਦ ਪਾਰਟੀਸ਼ਨਸ ਆਫ ਇੰਡੀਆ, ਪੰਜਾਬ ਐਂਡ ਬੰਗਾਲ। ਐਂਡ ਤਿੰਨਾਂ ਦੇ ਉੱਤੇ ਕੀ ਪੋਲੀਟੀਕਲ ਪਾਰਟੀਆਂ ਦੀ ਪੋਜੀਸ਼ਨ ਸਨ, ਮੁਸਲਿਮ ਲੀਗ, ਕਾਂਗਰਸ, ਅਕਾਲੀ ਦਲ, ਹਿੰਦੂ ਮਹਾਸਭਾ, ਮਜਲਿਸ ਐਰਾਰ, ਖਾਕਸਾਰ, RSS, ਐਂਡ ਸਾਰਿਆਂ ਦੀ ਪੋਜੀਸ਼ਨਸ ਮੈਂ ਕੋਸ਼ਿਸ਼ ਕਰ ਰਿਹਾ। ਹੁਣ ਡਾਕੂਮੈਂਟਸ ਮਿਲ ਜਾਣ ਤੇ ਠੀਕ ਹੈ, ਲੀਡਰਸ ਦੀ ਵੀ ਪੋਜੀਸ਼ਨਸ ਮੈਂ ਲੈ ਕੇ ਆ ਰਿਹਾ ਤਾਂ ਕਿ ਇੱਕ ਹੋਰ ਰਿਕਾਰਡ ਹੋ ਜਾਏ ਬਹੁਤ ਕਿ ਲੀਡਰਸ ਨੇ ਕੀ ਕੀਤਾ ਔਰ ਪਾਰਟੀਆਂ ਨੇ ਉਹਦੇ ਪੋਜੀਸ਼ਨ ਕੀ ਲਈ ਹੈ। ਜੋ ਕਈ ਝੂਠ ਉਹਦੇ ਬਾਅਦ ਜ਼ਾਹਿਰ ਹੋਣਗੇ ਨਾ ਕੀ ਹੈ, ਕੀ ਹੋਇਆ ਸੀ। ਤੇ ਇਸ ਤਰ੍ਹਾਂ ਹੈ। ਦੇਖੋ ਇੱਕ ਹੋਰ ਗੱਲ, ਜੇ ਹਿੰਦੁਸਤਾਨ ਪਾਕਿਸਤਾਨ ਦੀ ਜੇ ਟ੍ਰੇਡ ਵਾਗਿਤ ਹੋਏ ਨਾ ਤੇ ਇਹ ਜਾ ਕੇ ਸਟਾਕਹੋਮ ਤੱਕ ਪਹੁੰਚਦੀ, ਇਹੋ ਜਿਹਾ ਕਲੀਨ ਰੋਡ ਹੈਗਾ। ਇਹ ਤੇ ਬੇਵਕੂਫ ਲੋਕ ਨੇ ਕਿ ਇੰਡੀਆ ਦੇ ਨਾਲ ਇਹਨਾਂ ਨੇ ਝਗੜਾ ਪਾਤਾ ਹੈ ਕਸ਼ਮੀਰ ਦੇ ਇਸ਼ੂ ਤੇ। ਔਰ ਕਸ਼ਮੀਰ ਦਾ ਮੈਂ ਦੱਸਿਆ ਜਿਨ੍ਹਾਂ ਹਿਮਸੈਲਫ ਲੌਸਟ ਕਸ਼ਮੀਰ, ਮੈਂ ਚੌਧਰੀ ਮੁਹੰਮਦ ਅਲੀ ਪ੍ਰਾਈਮ ਮਿਨਿਸਟਰ ਨੂੰ ਕੋਟ ਕੀਤਾ, ਮੈਂ ਆਜ਼ਾਦ ਕਸ਼ਮੀਰ ਦੇ ਪ੍ਰੈਜ਼ੀਡੈਂਟ KH ਖੁਰਸ਼ੀਦ ਦੀ ਕਿਤਾਬ ਨੂੰ ਕੀਤਾ। ਉਹਨਾਂ ਨੇ ਕਿਹਾ ਕਿ ਉਧਰੋਂ ਆਫਰ ਵੀ ਸੀ, ਇਹ ਮੰਨੇ ਨਹੀਂ, ਇਹਨਾਂ ਨੇ ਆਪਣੇ ਮੁਜਾਹਿਦੀਨ ਭੇਜੇ ਸਨ ਤੇ ਇਹਨਾਂ ਦਾ ਖਿਆਲ ਸੀ ਕਸ਼ਮੀਰ ਵੀ ਆ ਜਾਏਗਾ ਤੇ ਹੈਦਰਾਬਾਦ ਵੀ ਅਸੀਂ ਉਹਨਾਂ ਨੂੰ ਆਜ਼ਾਦ, ਤਾਂ ਨਾ ਇਹ ਮਿਲਾ ਨਾ ਉਹ ਮਿਲਾ। ਇਹੋ ਜਿਹੀ ਤਾਂ ਗੱਲਾਂ ਹੋਈਆਂ ਨੇ ਤੇ ਇਹਨਾਂ ਤੇ ਪਰਦੇ ਨਾ ਪਾਉਣ ਤੇ ਕੀ ਕਰਨ। ਪੰਜਾਬ ਨੇ ਬਹੁਤ ਇਸ ਤੇ ਲੂਜ਼ ਕੀਤਾ, ਮੈਂ ਤੁਹਾਨੂੰ ਦੱਸਾਂ। ਹੁਣ ਵੀ ਜੇ ਟ੍ਰੇਡ ਹੋਈ ਨਾ ਤੇ ਮੈਂ ਰਾਜਮੋਹਨ ਗਾਂਧੀ ਦੀ ਬੁੱਕ ਪੜ੍ਹ ਰਿਹਾ ਸਾਂ, ਔਰੰਗਜ਼ੇਬ ਟੂ ਮਾਊਂਟਬੈਟਨ, ਪੰਜਾਬ ਦੀ, ਉਹ ਜ਼ਰੂਰ ਪੜ੍ਹੋ। ਉਹਨਾਂ ਨੇ ਕਿਹਾ ਕਿ ਇਸ ਇਲਾਕੇ ਇੰਨੀ ਡਿਵੈਲਪਮੈਂਟ, ਇਕਨੋਮਿਕ ਗਰੋਥ ਹੋਏਗੀ ਪੰਜਾਬ ਦੀ, ਦੋਨੋਂ ਦਾ ਮਿਲ ਕੇ, ਕਿਉਂਕਿ ਇਹ ਬੜੀ ਅਨਨੈਚੁਰਲ ਹੈ ਨਾ ਕਿ ਤੁਸੀਂ ਨਾਲ ਲਾ ਲਓ, ਤੁਸੀਂ ਟ੍ਰੇਡ ਹੀ ਨਹੀਂ ਕਰਦੇ ਯਾਰ, ਵਾਟ ਫॉर। ਲਿਹਾਜ਼ਾ ਇਹਨੂੰ ਕਹਿੰਦੇ ਨੇ, देयर इज एन इंग्लिश वर्ड नाहिलिज्म। मैं बार-बार लोगों ਨੂੰ ਸਿਖਾਣਾ, ਇਹ ਤੁਸੀਂ ਸਿੱਖ ਲਓ। ਨਾਹਿਲਿਜ਼ਮ ਦਾ ਮਤਲਬ ਹੈ ਸੈਲਫ ਡਿਸਟਰਕਸ਼ਨ। ਪਾਕਿਸਤਾਨ ਇਜ਼ ਇਨ ਅ ਸੈਲਫ ਡਿਸਟਰਕਸ਼ਨ ਮੋਡ। ਇਹ ਜਿੱਥੇ ਪਹੁੰਚੇ ਨੇ ਨਾ ਅੱਜ, ਇਹ ਇਹਨਾਂ ਦੀ ਹਰਕਤਾਂ ਹੀ ਨੇ। ਕਾਰਗਿਲ ਦੇ ਉੱਤੇ ਗੱਲ ਆਪਣਾ ਨਾ ਕਰਦੇ ਤੇ ਹਲੇ ਇੰਡੀਆ ਪਾਕਿਸਤਾਨ ਦੇ ਬੜੇ ਅੱਛੇ ਰਿਲੇਸ਼ਨ ਹੋ ਗਏ ਸਨ। ਕਸ਼ਮੀਰ ਤੇ ਵੀ ਇੱਕ ਬਿਹਤਰ ਸੋਲੂਸ਼ਨ ਨਜ਼ਰ ਆ ਰਿਹਾ ਸੀ, ਜਿਹੜਾ ਕਿ ਨਵਾਜ਼ ਸ਼ਰੀਫ ਔਰ ਵਾਜਪਾਈ ਸਾਹਿਬ ਨੇ ਐਗਰੀ ਕਰ ਲਿਆ ਸੀ। ਉਹ ਆਪਣਾ ਮੋਦੀ ਸਾਹਿਬ ਆ ਗਏ, ਉਹਨਾਂ ਦੇ ਵਿਆਹ ਦੇ ਉੱਤੇ ਅਗਲੇ ਦਿਨ ਇਹਨਾਂ ਨੇ ਪਠਾਨਕੋਟ ਕਰਤਾ। ਇਹਨਾਂ ਨੇ ਕਿੱਥੇ ਸੈਬੋਟਾਜ ਨਹੀਂ ਕੀਤਾ। ਹੁਣ ਉੱਥੇ ਜਿਹੜੀ ਹਕੂਮਤ ਹੈ ਉਹ ਕਹਿੰਦੀ ਯਾਰ ਵੀ ਕੈਨ ਡੂ ਵਿਦਆਊਟ ਯੂ, ਤੁਸੀਂ ਸਾਨੂੰ ਤੰਗ ਕੀਤਾ। ਉਹ ਕਹਿੰਦੇ ਨੇ ਅਸੀਂ ਤੇ ਬੰਦੇ ਵੀ ਨਹੀਂ ਕਿ ਤੁਸੀਂ ਰੋਡ, ਇਹ ਨਾ ਹੋਏ ਕਿ ਅਸੀਂ ਰੋਡ ਵਾਲਾ ਐਗਰੀ ਕਰ ਜਾਈਏ, ਵਾਗੇ ਵਾਲਾ, ਅਗਲੇ ਦਿਨ ਫਿਰ ਤੁਸੀਂ ਬੰਦ ਕਰ ਦਿਓ। ਲਿਹਾਜ਼ਾ ਉਹਨਾਂ ਨੇ ਰਸਤਾ ਹੁਣ ਲੱਭ ਲਿਆ। ਉਹ ਉਹਨਾਂ ਨੂੰ ਜ਼ਿਆਦਾ ਕਾਸਟ ਕਰਦਾ, ਬਟ ਪੀਪਲ ਹੈਵ ਟੂ ਲਰਨ। ਉਹ ਇਰਾਨ ਦੇ ਜ਼ਰੀਏ ਕਰਦੇ ਨੇ ਆਪਣੀ। ਹਾਂ, ਤੇ ਇਹਨਾਂ ਨੇ ਫਾਇਦਾ ਕਿਉਂ ਉਠਾਇਆ? ਚਲੋ ਤੁਸੀਂ ਜਾ ਕੇ ਕੁਛੜ ਬੈਠ ਕੇ ਚੀਨ ਦੇ, what is the achievement? 2019 ਵਿੱਚ ਜੋ ਦੱਸਿਆ ਗਿਆ ਸੀ, ਪਾਕਿਸਤਾਨ ਦੀ ਜਿਹੜੀ ਹੈ ਨਾ એનર્ਜੀ ਯਾਨੀ ਇਲੈਕਟ੍ਰਿਸਿਟੀ ਵਾਲਾ ਪ੍ਰੋਬਲਮ ਸੋਲਵ ਹੋ ਜਾਏਗਾ ਔਰ ਅਸੀਂ ਐਕਸਪੋਰਟ ਕਰ ਰਹੇ ਹੋਵਾਂਗੇ। ਮੈਂ ਸੁਣਿਆ ਲੋਡ ਸ਼ੈਡਿੰਗ ਜਿਹੜੀ ਹੁਣ ਹੋ ਰਹੀ ਹੈ, ਕਦੀ ਪਹਿਲੇ ਨਹੀਂ ਹੋਈ। ਤੇ ਇਹਨਾਂ ਨੇ ਕਿੱਥੇ, ਕੀ ਕਾਮਯਾਬੀ ਇਹਨਾਂ ਦੀ ਕਿਹੜੀ ਹੈ? ਕਿਆ ਉਹਨਾਂ ਨੇ ਸੈਕਸ਼ਨ 370 ਬਣਾ ਕੇ ਇੰਟੀਗ੍ਰੇਟ ਕਰ ਲਿਆ ਤੇ ਸੋ ਵਾਟ? ਹਾਊ ਡੂ ਵੀ ਡੀਲ ਵਿਦ ਆਵਰ ਕਸ਼ਮੀਰ? ਅਸੀਂ ਗਿਲਗਿਤ ਬਲਤਿਸਤਾਨ ਨੂੰ ਆਪਣਾ ਨਹੀਂ ਬਣਾ ਲਿਆ ਹੋਇਆ। ਔਰ ਉਹਨਾਂ ਨੇ ਆਪਣੇ ਇਲਾਕੇ 'ਚ ਕੀਤਾ ਹੈ ਨਾ, ਲਾਈਨ ਆਫ ਕੰਟਰੋਲ ਤੇ ਕ੍ਰਾਸ ਨਹੀਂ ਕੀਤੀ। ਔਰ ਉਹਨਾਂ ਦਾ ਇੰਟਰਨਲ ਮੈਟਰ ਹੈ, ਉਹ ਕਹਿੰਦੇ ਨੇ, ਐਂਡ ਆਈ ਥਿੰਕ ਦੇ ਆਰ ਰਾਈਟ, ਯੂ ਹੈਵ ਨੋ ਜੁਰਿਸਡਿਕਸ਼ਨ on India and India has no jurisdiction on Pakistan। ਮੈਂ ਇੰਡੀਅਨਸ ਨੂੰ ਵੀ ਕਹਿਣਾ ਕਿ ਯਾਰ ਜਿਹੜਾ ਕਸ਼ਮੀਰ ਸਾਡੇ ਕੋਲ ਹੈ ਔਰ ਜਿਹੜੇ ਉਹ ਸਾਡੇ ਕੋਲ ਹੀ ਰਹਿਣਗੇ। ਅਸੀਂ ਇਸ ਤੇ ਜੇ ਸਮਝੌਤਾ ਹੋ ਜਾਏ ਤੇ ਦੋਨਾਂ ਲਈ ਫਾਇਦਾ ਹੈ। ਪੰਜਾਬ ਦਾ ਸਭ ਤੋਂ ਜ਼ਿਆਦਾ ਫਾਇਦਾ ਹੈ ਕਿਉਂਕਿ ਐਸੀ ਇਲਾਕੇ ਤੋਂ ਟ੍ਰੇਡ ਹੋਣੀ ਹੈ। ਇੱਥੋਂ ਦੇ ਲੋਕ ਹੀ ਤੁਸੀਂ ਦੇਖੋ, ਸਾਰੇ ਦੁਨੀਆ ਦੇ ਵਿੱਚ ਪਾਕਿਸਤਾਨੀ ਪੰਜਾਬੀ ਪਹੁੰਚੇ ਹੋਏ ਨੇ ਤੇ ਇੰਡੀਅਨ ਪੰਜਾਬੀ ਪਹੁੰਚੇ ਨੇ, ਜਾਂ ਇੰਡੀਆ ਤੋਂ ਗੁਜਰਾਤੀ ਵੀ ਆਏ ਨੇ ਜਿਹੜੇ ਈਸਟ
ਅਫਰੀਕਾ ਤੋਂ ਔਰ ਇਸ ਰੂਟ ਤੋਂ ਆਏ ਸਨ, ਜਿਹੜੇ ਲੋਕ ਮਿਹਨਤ ਕਰਕੇ ਰਿਸਕ ਲੈ ਕੇ ਇੱਧਰ ਭੱਜ ਉੱਧਰ ਭੱਜ, ਟਰੱਕਾਂ 'ਚ ਛੁਪ, ਉਹ ਪੰਜਾਬੀ ਨੇ ਦੋਵੇਂ ਪਾਸੇ। ਸਹੀ। ਲੇਕਿਨ ਇਹ ਸਾਰੀ ਜਿਹੜੀ ਉਹਨਾਂ ਦੀ એનર્ਜੀ ਹੈ, ਸਾਰੀ ਉਹਨਾਂ ਦੀ ਜਿਹੜੀ ਟੈਲੈਂਟ ਹੈ, ਉਹਨਾਂ ਨੂੰ ਅਸੀਂ ਜ਼ੀਰੋ ਕਰਤਾ ਬਿਕੋਜ਼ ਆਫ ਦਿਸ ਸਟੂਪਿਡ ਡਿਸੀਜਨ। ਇਹ ਜਿਹੜਾ ਇਮਰਾਨ ਖਾਨ ਨੇ ਲੈ ਕੇ ਆਇਆ ਕਿ ਨੋ ਟ੍ਰੇਡ ਵਿਦ ਇੰਡੀਆ, ਤੁਸੀਂ ਪਹਿਲੇ ਟ੍ਰੇਡ ਤੇ ਖੋਲ ਲਓ ਔਰ ਹਿੰਦੂਆਂ ਮੁਸਲਮਾਨਾਂ ਸਿੱਖਾਂ ਨੂੰ ਮਿਲਣ ਤੇ ਦਿਓ। ਇੰਨੇ ਭੇੜੇ ਕਿੱਥੋਂ ਹੋ ਗਏ ਹੋ? ਸਾਡੇ ਸਾਰੇ ਵੱਡੇ ਨਿਕਲੇ ਤਾਂ ਉੱਥੋਂ ਨੇ ਨਾ। ਉਹ ਠੀਕ ਹੈ, ਇੱਕ ਹੀ ਬਲੱਡ ਹੈ ਸਰ, ਇੱਕ ਹੀ ਬਲੱਡ ਹੈ, ਧਰਮ ਆਪਣੇ ਆਪਣੇ, ਲੇਕਿਨ ਬਲੱਡ ਤੇ ਇੱਕ ਹੀ ਹੈ, ਇੱਕ ਹੀ ਸਾਰਾ ਕੁਝ। ਸਾਰਿਆਂ ਦੀ ਡੀਐਨਓ, ਜੱਟਾਂ ਦੀ, ਰਾਜਪੂਤਾਂ ਦੀ, ਅਰਾਈਆਂ ਦੀ, ਗੁਜਰਾਂ ਦੀ, ਅਵਾਨਾਂ ਦੀ, ਇਹ ਸਾਰੇ ਮੈਂ ਚੈੱਕ ਕਰ ਲਏ ਨੇ। ਸਈਦਾਂ ਦੀ ਵੀ ਬਾਈ ਦ ਵੇ ਦੇ ਆਰ ਦ ਸੇਮ। ਜਿਹੜਾ ਇੱਥੋਂ ਦਾ ਸਹੀ ਹੈ, ਸਈਦਾਂ ਦੀ ਵੀ। ਹਾਂ honestly ਉਹ ਵੇਲੇ ਕੋ ਵੇਲੇ ਬਣੇ, ਉਹ ਵੇਲੇ ਕੋ ਵੇਲੇ ਸਹੀ ਭੇਜ ਦਿਆਂਗਾ ਜੀ ਜੀ। everything is now on record। ਹਾਂ ਕੋਈ ਜੇ ਬਾਹਰੋਂ ਆਇਆ ਵੀ ਹੈ ਤੇ ਚਲੋ ਅੱਛੀ ਗੱਲ ਹੈ, ਉੱਥੋਂ ਭੱਜ ਕੇ ਆਏ ਸਨ ਤੇ ਇੱਥੇ ਪਨਾਹ ਮਿਲੀ ਨਾ, ਇੱਥੇ ਜ਼ਮੀਨਾਂ ਮਿਲੀਆਂ, ਇੱਥੇ ਇੱਜ਼ਤ ਮਿਲੀ, ਤੇ ਇਹੀ ਸਾਡੀ ਧਰਤੀ ਹੈ। ਇਹਨਾਂ ਨੂੰ ਕਿਉਂ ਅਕਲ ਨਹੀਂ ਆਉਂਦੀ? ਠੀਕ ਹੈ, ਕੁਝ ਲੋਕ ਆਏ ਹੋਣਗੇ ਵੱਡੇ ਉਹਨਾਂ ਦੇ, ਲੇਕਿਨ ਉਹ 1% ਵੀ ਰੇਸ਼ੋ ਨਹੀਂ ਬਣਦੀ ਨਾ ਸਰ। ਬਾਕੀ ਮੈਕਸਿਮਮ 1% ਕਰ ਲੈਣਾ ਹੈ, ਉਸ ਤੋਂ ਇਲਾਵਾ 99 ਤੇ ਇੱਥੋਂ ਦੀ ਹੈ। ਔਰਤਾਂ ਲੈ ਕੇ ਤੇ ਕੋਈ ਨਹੀਂ ਨਾ ਆਂਦਾ ਜਦੋਂ ਭਾਈਦਾ, ਤੇ ਇੱਥੋਂ ਦੀ ਔਰਤਾਂ ਨਾਲ ਹੀ ਵਿਆਹ ਕੀਤਾ ਤੇ ਉਦਾਂ ਹੀ ਬਲੱਡ ਉਧਰੋਂ ਵੀ ਆ ਗਿਆ ਹੋਇਆ ਜੀ। ਦੋਸਤੋ, ਡਾਕਟਰ ਇਸ਼ਤਿਆਕ ਸਾਹਿਬ ਦੇ ਨਾਲ ਅਸੀਂ ਪੰਜਾਬ ਦੇ ਪਾਰਟੀਸ਼ਨ ਤੋਂ ਉਸ ਤੋਂ ਬਾਅਦ ਦੇ ਜਿਹੜੇ ਐਜੂਕੇਸ਼ਨਲ ਇੰਪੈਕਟ ਹੈ, ਇਕਨੋਮਿਕ ਇੰਪੈਕਟ ਹੈ, ਔਰ ਪੰਜਾਬ ਤੇ ਕੀ ਵਾਪਰਦੀ ਹੈ, ਮਤਲਬ ਪੰਜਾਬ ਅਗਰ ਪਾਰਟੀਸ਼ਨ ਨੇ ਪੰਜਾਬ ਨੂੰ ਕਿਤਨਾ ਸ਼ਾਈਨਿੰਗ ਪੰਜਾਬ ਬਣਾਇਆ ਜਾਂ ਪੰਜਾਬ ਨੂੰ ਪਿੱਛੇ ਲੈ ਕੇ ਗਏ, ਉਹ ਅਸੀਂ ਦੇਖ ਰਹੇ ਹਾਂ। ਡਾਕਟਰ ਇਸ਼ਤਿਆਕ ਸਾਹਿਬ ਉਸ ਤੇ ਗੱਲਬਾਤ ਕਰ ਰਹੇ ਹਨ। ਜੀ ਸਰ, ਪਲੀਜ਼ ਕੰਟੀਨਿਊ। ਅਗਲਾ ਤੁਹਾਡਾ ਸਵਾਲ ਸੀ ਕਿ ਪੋਲੀਟੀਕਲੀ ਕੀ ਹੋਇਆ ਪੰਜਾਬ ਨੂੰ। ਜੀ ਦੇਖੋ, ਪੰਜਾਬ ਦਾ ਫਿਰ ਇੰਜ ਹੋਇਆ ਕਿ ਈਸਟ ਪੰਜਾਬ ਦੇ ਕਮ ਸੇ ਕਮ 3 ਟੁਕੜੇ ਹੋਏ, ਕਿਉਂਕਿ ਉਸ ਪੰਜਾਬ ਦੇ ਵਿੱਚ ਇੱਕ ਮੂਵਮੈਂਟ ਚਲੀ ਪੰਜਾਬੀ ਸੂਬਾ। ਉਹਦੀ ਵਜ੍ਹਾ ਕੀ ਹੈ ਕਿ ਹਰਿਆਣਾ ਜਿਹੜਾ ਸੀ ਨਾ ਆਪਣਾ, ਅੰਬਾਲਾ ਸਟੇਟ ਜੀ, ਅੰਬਾਲਾ ਡਿਵੀਜ਼ਨ, ਪੁਰਾਣੇ ਪੰਜਾਬ ਦੀਆਂ 5 ਡਿਵੀਜ਼ਨ ਸਨ। ਅੰਬਾਲਾ ਈਸਟ ਮੋਸਟ, ਉਹਦੇ ਵਿੱਚ ਆ ਜਾਂਦਾ ਸੀ ਜਲੰਧਰ, ਉਹਦੇ ਨਾਲ ਲਾਹੌਰ, ਫਿਰ ਨਾਲ ਰਾਵਲਪਿੰਡੀ ਔਰ ਮੁਲਤਾਨ। 5 ਡਿਵੀਜ਼ਨ ਸਨ ਤੇ 29 ਡਿਸਟ੍ਰਿਕਟ ਸਨ ਇਹਨਾਂ ਦੇ ਵਿੱਚ, ਕਿਸੇ 6 ਕਿਸੇ 5 ਇਸ ਤਰ੍ਹਾਂ ਕਰਕੇ ਡਿਸਟ੍ਰਿਕਟ ਸਨ। ਤੇ ਅੰਬਾਲਾ ਡਿਵੀਜ਼ਨ ਜਿਹੜੀ ਹੈ ਉਹਦੇ ਕੁਝ ਇਲਾਕਿਆਂ 'ਚ ਪੰਜਾਬੀ ਸਨ, ਮਸਲਨ ਇਹ ਜਿਹੜਾ ਹੈਗਾ ਅੰਬਾਲਾ ਸਿਟੀ ਦੇ ਵਿੱਚ, ਔਰ ਨਾਲ ਨਾਲ ਰੋਪੜ ਵਾਲੇ ਪਾਸੇ ਤੇ ਹਨ ਸਨ। ਲੇਕਿਨ ਜ਼ਿਆਦਾਤਰ ਉੱਥੇ ਹਰਿਆਣਵੀ ਬੋਲਦੇ ਸਨ, ਯਾਨੀ ਕਿ ਇੱਕ ਹਿੰਦੀ ਦੀ ਜ਼ੁਬਾਨ ਹੈ। ਉਹਦੀ ਵਜ੍ਹਾ ਹੈ ਕਿ ਹਰਿਆਣਾ ਦੇ ਵਿੱਚ ਜਿਹੜਾ ਪੰਜਾਬ ਵਿੱਚ ਅੰਗਰੇਜ਼ ਨੇ ਅੰਬਾਲਾ ਡਿਵੀਜ਼ਨ ਨੂੰ ਐਡ ਕਰਤਾ ਸੀ, ਉਹ 5 ਦਰਿਆਵਾਂ ਦੇ ਪਾਣੀ ਤੋਂ ਨਹੀਂ ਆਪਣਾ ਇਰੀਗੇਟ ਹੁੰਦਾ, ਉਹ ਯਮਨਾ ਦਾ ਪਾਣੀ ਉਹਦੇ ਚ ਆਉਂਦਾ ਹੈ। ਔਰ ਜ਼ੁਬਾਨ ਵਾਈਜ਼ ਵੀ ਉਹ ਦੇ ਵਰ ਨਾਟ ਪੰਜਾਬੀਜ਼। ਜਲੰਧਰ ਦਾ ਡਾਇਲੈਕਟ ਸੀਗਾ ਉਹ ਕਰਦੇ ਰਹਿੰਦੇ ਨੇ, ਅਸੀਂ ਲਾਹੌਰ ਚ ਨਹੀਂ ਕਰਦੇ। ਹਾਂਜੀ, ਉਹ ਉੱਥੇ ਗਿਆ ਸੀਗਾ, ਅਸੀਂ ਕਹਿੰਦੇ ਉਹ ਉੱਥੇ ਗਿਆ ਸੀ। ਸੋ ਇਹੋ ਜਿਹਾ ਉੱਥੇ ਆਪਣਾ ਲੁਧਿਆਣੇ ਚ ਉਹ ਕਿੱਦਾਂ ਇਸ ਤਰ੍ਹਾਂ ਕਰਕੇ ਬੋਲਦੇ ਨੇ, ਵੀ ਡੋਂਟ ਸੇ ਦੈਟ, ਅਸੀਂ ਕਹਿੰਦੇ ਆ ਕਿਸ ਤਰ੍ਹਾਂ। ਸੋ ਇਸ ਤਰ੍ਹਾਂ, ਲੇਕਿਨ ਦ ਲੈਂਗੁਏਜ ਇਜ਼ ਪੰਜਾਬੀ। ਜੀ ਬਿਲਕੁਲ, ਹਾਂ, ਥੋੜਾ ਡਾਇਲੈਕਟ ਦਾ ਚੇਂਜ ਹੁੰਦਾ ਹੈ। ਅਗਰ ਅਸੀਂ ਮੁਲਤਾਨ ਤੋਂ ਵੀ ਅੱਗੇ ਤੱਕ ਜਾਈਏ ਤਾਂ ਡਾਇਲੈਕਟ ਦਾ ਚੇਂਜ ਹੁੰਦਾ ਹੈ। ਰਾਈਟ। ਸੋ ਈਸਟ ਪੰਜਾਬ ਦੇ ਫਿਰ ਉੱਥੇ ਝਗੜਾ ਹੋਇਆ ਕਿ ਸਿੱਖਾਂ ਦੇ ਵਿੱਚ ਇੱਕ ਇਹ ਵੀ ਸੀ ਕਿ ਈਸਟ ਪੰਜਾਬ ਬੇਸਿਕਲੀ ਸਿੱਖ ਮੈਜੋਰਿਟੀ ਪ੍ਰੋਵਿੰਸ ਕਿਸ ਤਰ੍ਹਾਂ ਬਣ ਜਾਏ, ਕਿਉਂਕਿ ਪੰਜਾਬ ਯੂਨਾਈਟਿਡ ਦੇ ਵਿੱਚ ਉਹ ਸਿਰਫ 13.2 ਔਰ ਜੇ ਪ੍ਰਿੰਸਲੀ ਸਟੇਟਸ ਬਣਾ ਲਓ ਤੇ 14.1, ਵੈਰੀ ਸਮਾਲ ਇਨਕਰੀਜ਼। ਲੇਕਿਨ ਉਹ ਕਿਸੇ ਜਗ੍ਹਾ ਤੇ ਵੀ ਮੈਜੋਰਿਟੀ ਨਹੀਂ ਸਨ। ਲੇਕਿਨ ਜਦੋਂ 6 ਮਿਲੀਅਨ ਮੁਸਲਮਾਨ ਇੱਧਰ ਆ ਗਏ, ਇਧਰੋਂ ਸਾਰੇ ਸਿੱਖ ਉਧਰ ਚਲੇ ਗਏ, ਤੇ ਹਿੰਦੂ ਜਿਹੜੇ ਨੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਸ਼ਹਿਰਾਂ 'ਚ ਰਹਿਣ ਜਾਂ ਉਹ ਦਿੱਲੀ ਵੱਲ ਚਲੇ ਜਾਣ। ਪਿੰਡਾਂ ਦੇ ਵਿੱਚ ਉਹਨਾਂ ਨੇ ਵਸਾਏ ਲਿਆ ਕੇ ਸਿੱਖ ਆਪਣੇ, ਤੇ ਉਹ ਫਿਰ ਇੱਕ ਕੰਪੈਕਟ ਸਿੱਖ ਮੈਜੋਰਿਟੀ ਹਿਸਟਰੀ 'ਚ ਪਹਿਲੀ ਦਫਾ ਬਣ ਗਈ। ਔਰ ਉਹਨਾਂ ਦੀ ਕੋਸ਼ਿਸ਼ ਸੀ ਕਿ ਇੱਥੇ ਸਿੱਖਾਂ ਦੀ ਹੀ ਹਕੂਮਤ ਬਣੇ, ਨਾ ਤੇ ਪੰਜਾਬ ਦਾ ਹੋਵੇ। ਲੇਕਿਨ ਉਹ ਫਿਰ ਹਰਿਆਣਾ ਅਲੱਗ ਹੋਇਆ, ਕੁਝ ਇਲਾਕੇ ਪਹਾੜੀ ਜਿਹੜੇ ਨੇ ਪੰਜਾਬ ਦੇ
ਸ਼ਿਮਲਾ, ਔਰ ਉਹ ਵੀ ਇਸ ਤੋਂ ਅਲੱਗ ਹੋ ਕੇ ਇੱਕ ਹਿਮਾਚਲ ਸਟੇਟ ਉਹਨਾਂ ਦਾ ਬਣ ਗਿਆ। ਤਾਂ ਉੱਥੇ what remained of ਪੰਜਾਬ is ਜਿਹੜੇ ਨੇ ਉਹਦੇ ਚ 57.1 ਜਾਂ ਕੋਈ ਕਹਿੰਦੇ ਨੇ 61% ਸਿੱਖ ਨੇ, ਬਾਕੀ ਸਾਰੇ ਹਿੰਦੂ ਨੇ with a small Muslim population। ਕੁਝ ਕ੍ਰਿਸਚੀਅਨਸ ਵੀ ਹਨ, 500,000 ਤੋਂ ਘੱਟ, ਠੀਕ ਹੈ, ਪੰਜਾਬੀ ਜੀ। ਲਿਹਾਜ਼ਾ ਉੱਥੇ ਸਿਆਸਤ ਚੱਲੀ, ਉਹਦੇ ਚ ਫਿਰ ਖਾਲਿਸਤਾਨ ਮੂਵਮੈਂਟ ਕਿਸ ਤਰ੍ਹਾਂ ਆਈ, ਉਹਦੇ ਵਿੱਚ ਪੰਜਾਬੀ ਸੂਬਾ ਮੂਵਮੈਂਟ ਵਿੱਚ ਸਿੱਖਾਂ ਨੇ ਮਰਨ ਭਰਤ ਦਾ ਵੀ ਕੇਸ ਕੀਤਾ, ਉਹ ਝਗੜੇ ਉੱਧਰ ਹੁੰਦੇ ਰਹੇ। ਲੇਕਿਨ ਪੰਜਾਬ ਦੀ ਜਿਹੜੀ ਈਸਟ ਪੰਜਾਬ ਦੀ ਜ਼ੁਬਾਨ ਜਿਹੜੀ ਉਹ ਪੰਜਾਬੀ ਹੈ, ਸਕੂਲਾਂ ਵਿੱਚ ਵੀ ਔਰ ਵਟਐਵਰ, ਲੇਕਿਨ ਉਹਦੇ ਚ ਇੰਨੀ ਜ਼ਿਆਦਾ ਸੰਸਕ੍ਰਿਟਾਈਜੇਸ਼ਨ ਹੋ ਗਈ ਹੈ, ਹਿੰਦੀਆਈਜੇਸ਼ਨ, ਕਿ ਉਹ ਇੱਕ ਸਾਡੇ ਲਈ ਪ੍ਰੋਬਲਮ ਹੈ। ਮੈਂ ਜਦ ਉੱਥੇ ਗਿਆ ਔਰ 1-2 ਫਾਰਮਲ ਮੀਟਿੰਗਸ ਹੋਈਆਂ ਤੇ ਉਹਨਾਂ ਦੀ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਆਈ। ਮੈਨੂੰ ਯਾਦ ਹੈ 3 ਮਾਰਚ, ਇੱਕ ਦਿਨ ਪਹਿਲੇ ਚੰਡੀਗੜ੍ਹ ਸਾਂ ਮੈਂ ਅੰਮ੍ਰਿਤਸਰ ਤੋਂ, ਤੇ ਉੱਥੇ ਮੈਂ ਬੋਲਿਆ ਸੀ ਪੰਜਾਬ ਵਾਲੀ ਕਿਤਾਬ ਤੇ ਜ਼ਾਹਿਰ ਹੈ ਮੇਰੀ ਲਾਹੌਰ ਵਾਲੀ ਪੰਜਾਬੀ, ਕੁਝ ਅੰਗਰੇਜ਼ੀ, ਕੁਝ ਉਹ, ਤੇ ਬਾਅਦ ਵਿੱਚ ਉਹਦੇ ਚ ਸਪਾਸਨਾਮਾ ਇੱਕ ਪੜਿਆ ਗਿਆ, ਜਦ ਅੱਲਾ ਦੀ ਕਸਮ ਮੈਨੂੰ ਸਮਝ ਨਹੀਂ ਆਈ ਉਹ ਸਰਦਾਰ ਉਹਨਾਂ ਨੇ ਕੀ ਕਿਹਾ। ਤੇ ਮੈਂ ਜਦੋਂ ਫਿਰ ਬੋਲਣਾ ਸ਼ੁਰੂ ਕੀਤਾ, ਮੈਂ ਕਿਹਾ ਜੀ ਮੇਰੇ ਦਿਲ ਨੂੰ ਉਹਨਾਂ ਦੀ ਗੱਲਾਂ ਤੇ ਬਹੁਤ ਅੱਛੀ ਲੱਗੀਆਂ ਨੇ, ਲੇਕਿਨ ਮੇਰੀ ਸਮਝ ਕੋਈ ਨਹੀਂ ਆਈ ਕਿਉਂਕਿ ਇੰਨੀ ਜ਼ੁਬਾਨ ਫਾਰਮਲ ਹੈ ਸੀ। ਖੈਰ, ਮੇਰਾ ਜਦੋਂ ਲੈਕਚਰ ਹੋ ਗਿਆ ਤੇ ਬੁੱਢੇ ਸਿੱਖ ਔਰ ਹਿੰਦੂਆਂ ਨੇ ਆ ਕੇ ਨਾ ਮੇਰਾ ਹੱਥ ਫੜ ਲਿਆ ਔਰ ਉਹਨਾਂ ਨੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ। ਇਹ ਜਿਹੜੇ ਪੜ੍ਹੇ ਲਿਖੇ ਹੁਣ ਸਰਦਾਰ ਸੁਰਦੂਰ ਬੰਦੇ ਨਾ ਐਕੈਡੈਮਿਕਸ, ਉਹ ਕਹਿੰਦੇ ਨੇ ਜੀ ਪੰਜਾਬੀ ਦਾ ਤੇ ਅੱਜ ਮਜ਼ਾ ਆਇਆ ਇੰਨੇ ਸਾਲਾਂ ਬਾਅਦ, ਐਵੇਂ ਪੰਜਾਬੀ ਜਿਹੜੀ ਤੁਸੀਂ ਪੇ ਬੋਲਦੇ ਸੋ। ਹਾਲਾਂਕਿ ਮੇਰੀ ਪੰਜਾਬੀ ਜਿਹੜੀ ਉਹ ਸ਼ਹਿਰੀ ਹੈ, ਪਰ ਕਿਉਂਕਿ ਮੇਰੀ ਐਜੂਕੇਸ਼ਨ ਜ਼ਰਾ ਐਡੀ ਅੰਗਰੇਜ਼ੀ ਚ ਹੋਈ ਹੈ, ਬਟ ਐਟ ਹਾਰਟ ਆਈ ਐਮ ਪੰਜਾਬੀ, ਤੇ ਉਹ ਲਾਹੌਰ ਵਾਲੀ ਪੰਜਾਬੀ ਇਜ਼ ਪੰਜਾਬੀ। ਬਿਲਕੁਲ ਹੈ। ਜਿਹੜੇ ਗਏ ਨਾ ਸਰ ਬਾਵਲ ਨਗਰ, ਪਾਕਪਤਨ ਤੇ ਅੱਗੇ ਮੁਲਤਾਨ ਏਰੀਆਜ਼ ਦੇ ਵਿੱਚੋਂ ਨਾ, ਉਹ ਫਿਰ ਜਦੋਂ ਆਉਂਦੇ ਨਾ ਗੁਰਪੁਰਬ ਤੇ ਜਾਂ ਵਿਸਾਖੀ ਤੇ ਆਉਣ ਨਾ, ਤੇ ਮੈਂ ਇੰਟਰਵਿਊ ਕੰਡਕਟ ਕਰਨਾ ਜਾਂ ਮੇਰੀ ਟੀਮ ਕਰ ਰਹੀ ਹੁੰਦੀ, ਤੇ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਨਾ, ਤਾਂ ਆਂਦੇ ਲਓ ਜੀ ਸਵਾਦ ਹੁਣ ਆਇਆ ਹੈ, ਸਵਾਦ ਹੁਣ ਆਇਆ, ਸਵਾਦ ਕਿਹਾ ਹੈ ਪੰਜਾਬੀ। ਉਹ ਵਾਕਈ ਉਹਨਾਂ ਦੇ ਵਿੱਚ ਇਤਨੀ ਸੰਸਕ੍ਰਿਤ ਪਾਤੀ ਗਈ ਹੈ ਕਿ ਸੁਣ ਕੇ ਲੱਗਦਾ ਹੈ ਕਿ ਇਹ ਕਿਹੜੀ ਪੰਜਾਬੀ ਰਹਿ ਗਈ। ਉਹਦੀ ਵਜ੍ਹਾ ਇਹ ਦੋਨੋਂ ਪਾਸੇ ਸਾਡਾ ਪ੍ਰੋਬਲਮ ਜ਼ਰਾ ਸਮਝ ਲਓ। ਅੰਗਰੇਜ਼ਾਂ ਨੇ ਇੱਥੇ ਉਰਦੂ ਲੈ ਕੇ ਆਏ ਕਿਉਂਕਿ ਉਹਨਾਂ ਨੇ ਆਰਮੀ ਰਿਕਰੂਟ ਕਰਨੀ ਸੀ, ਔਰ ਆਰਮੀ ਦੀ ਰਿਕਰੂਟਮੈਂਟ ਉਹਨਾਂ ਨੇ ਯੂਪੀ ਤੋਂ ਸ਼ੁਰੂ ਕੀਤੀ ਸੀ। ਠੀਕ, ਲਿਹਾਜ਼ਾ ਆਰਮੀ ਦੇ ਵਿੱਚ ਹੁੰਦਾ ਹੈ, ਉਹਨੂੰ ਕਹਿੰਦੇ ਨੇ ਯੂ ਨੀਡ ਵਨ ਲੈਂਗੁਏਜ, ਤੇ ਕਿ ਸਾਰੇ ਸੋਲਜਰਸ ਆਰਡਰ ਕਿਸ ਤਰ੍ਹਾਂ ਕਰਨੇ ਨੇ, ਲਿਹਾਜ਼ਾ ਉਰਦੂ ਇਸ ਵਾਸਤੇ ਲਿਆਈ ਗਈ। ਠੀਕ ਹੈ, ਆਲ ਰਾਈਟ। ਤੇ ਪੰਜਾਬੀ ਜਿਹੜੇ ਫਿਰ ਪੜ੍ਹ ਲਿਖ ਗਏ ਉਹ ਉਰਦੂ ਚ ਪੜ੍ਹੇ, ਲਿਹਾਜ਼ਾ ਆਪਣੇ ਪੇਂਡੂ ਹੋਣਾ, ਅਨਪੜ੍ਹ ਹੋਣ ਨੂੰ ਜੇ ਤੁਸੀਂ ਜ਼ੀਰੋ ਕਰਨਾ ਹੈ ਤੇ ਪਾਕਿਸਤਾਨ ਵਿੱਚ ਤੁਸੀਂ ਉਰਦੂ ਬੋਲਣਾ ਸ਼ੁਰੂ ਕਰ ਦਿੰਦੇ ਹੋ। ਸਾਰੇ ਮੇਰੇ ਸਟੂਡੈਂਟ ਉਰਦੂ ਬੋਲਦੇ ਨੇ, ਤੇ ਇੰਡੀਆ ਦੇ ਵਿੱਚ ਉਹ ਐਸੀ ਪੰਜਾਬੀ ਬੋਲਦੇ ਨੇ ਜਿਹਦੇ ਚ ਆਮ ਪੰਜਾਬੀ ਨਾ ਹੋਏ, ਜਿਹੜੀ ਲੋਕਾਂ ਦੀ ਹੈ, ਜ਼ਰਾ ਐਕੈਡੈਮਿਕ ਪੰਜਾਬੀ ਹੋਏ, ਤੇ ਉਹ ਸੰਸਕ੍ਰਿਟਾਈਜ਼ ਹੋ ਜਾਂਦੀ ਹੈ। ਦੋਨੋਂ ਪਾਸੇ ਕੰਪਲੈਕਸ ਹੈ। ਵੀ ਡੋਂਟ ਵਾਂਟ ਟੂ ਬੀ ਆਈਡੈਂਟੀਫਾਈਡ ਐਜ਼ ਪੇਂਡੂਸ, ਇਹ ਪ੍ਰੋਬਲਮ। ਤੇ ਜੇ ਪੇਂਡੂ ਨਹੀਂ ਤੁਸੀਂ ਹੈਗੇ, ਤੁਸੀਂ ਹੁਣ ਸ਼ਹਿਰੀ ਬਣਨਾ, ਤੇ ਇੱਧਰ ਸਾਡੇ ਉਰਦੂ ਚੱਲਦੀ ਹੈ, ਔਰ ਬੜੀ ਭੈੜੀ ਉਰਦੂ ਸਾਡੇ ਬੋਲਦੇ ਨੇ, ਇਹਨੂੰ ਕਹਿੰਦੇ ਨੇ ਫੰਕਸ਼ਨਲ ਉਰਦੂ, ਯਾਨੀ ਜਿਹਦੇ ਚ ਮੁਹਾਵਰੇ ਨਹੀਂ ਹੁੰਦੇ, ਜਿਹਦੇ ਚ ਇੱਕ ਦੇਖੋ ਨਾ, ਉਰਦੂ ਬੜੀ ਸੋਹਣੀ ਜ਼ੁਬਾਨ ਹੈ, ਉਹਦੇ ਆਪਣੇ ਤਰੀਕੇ ਨੇ ਕਹਿਣ ਦੇ। ਉਹ ਕਦੀ ਤੁਹਾਨੂੰ ਆਪਣੀ ਉਰਦੂ ਵਾਲਾਂ ਨੂੰ ਉਹ ਕਦੀ ਨਹੀਂ ਇਸਤੇਮਾਲ ਕਰਨਗੇ, ਜੇ ਕਦੀ ਮੁਹਾਵਰਾ ਕਰਨਗੇ ਤੇ ਪੰਜਾਬੀ ਦਾ ਲੈ ਆਣਗੇ, ਕਿਉਂਕਿ ਜ਼ੁਬਾਨ ਜਿਹੜੀ ਹੈ ਨਾ, ਜਿਹੜੀ ਉਹ ਉਰਦੂ ਬੋਲਦੇ ਨੇ, ਇਟਸ ਫੰਕਸ਼ਨਲ, ਇਟਸ ਨਾਟ the Urdu of your soul, it's not। ਉਹ ਤੁਹਾਡਾ ਸੋਲ ਜੋ ਵੀ ਹੈ ਪੰਜਾਬੀ ਚ ਹੀ ਹੋ ਸਕਦਾ ਹੈ। ਔਰ ਮੈਨੂੰ ਲੋਕ ਕਹਿੰਦੇ ਨੇ ਯਾਰ 50 ਸਾਲ ਹੋ ਗਏ ਨੇ, ਲੱਗਦਾ ਤੂੰ ਲਾਹੌਰੋਂ ਗਿਆ ਹੀ ਨਹੀਂ, and which is I'm very happy about। ਉਹ ਨਹੀਂ ਨਿਕਲ ਸਕਦੀ, ਤੁਹਾਡੀ ਲੈਂਗੁਏਜ ਤੁਹਾਡੇ ਅੰਦਰੋਂ ਨਹੀਂ ਨਿਕਲਦੀ, ਔਰ ਇਹਦੇ ਤੇ ਕੰਪਲੈਕਸ ਵੀ ਨਹੀਂ ਹੋਣਾ ਚਾਹੀਦਾ। ਇਹ ਆਪਣੀ ਲੇਕਿਨ ਹੈ, ਮੈਂ ਤੁਹਾਨੂੰ ਦੱਸਾਂ, ਖਾਸ ਤੌਰ ਤੇ ਕੁੜੀਆਂ ਜਿਹੜੀਆਂ ਨੇ ਨਾ, ਮੈਂ ਜਦੋਂ ਜਾ ਕੇ ਪੜਾਇਆ ਜੀ ਮੁੰਡਿਆਂ ਨਾਲ, ਫਿਰ ਉਹ ਵੀ they would keep on speaking Urdu, keep on speaking Urdu। ਮੈਂ ਪੰਜਾਬੀ ਚ ਭਾਵੇਂ ਬੋਲਾਂ, ਕੁੜੀਆਂ ਨੇ ਕਦੀ ਵੀ ਉਹਦੇ ਚ ਰਿਸਪੌਂਸ ਪੰਜਾਬੀ ਚ ਨਹੀਂ ਕੀਤਾ। and all of them are ਠੇਠ ਪੰਜਾਬੀਜ਼, ਇੱਥੋਂ ਦੇ ਘਰਾਣਿਆਂ ਦੀ ਕੁੜੀਆਂ ਨੇ, ਆਮ ਮਿਡਲ ਕਲਾਸ, ਲੋਅਰ ਮਿਡਲ ਕਲਾਸ ਦੀ ਕੁੜੀਆਂ, but all of them speak Urdu। ਬਲਕਿ ਇੱਕ ਨੇ ਤਾਂ ਮੈਨੂੰ ਕਿਹਾ ਜੀ, ਮੈਂ ਪੁੱਛਿਆ ਕਿ ਤੁਸੀਂ ਆਪਣਾ ਕੀ ਦੱਸਿਆ ਹੈ ਮਦਰ ਟੰਗ, ਤੇ ਉਹਨੇ ਕਿਹਾ ਸਰ
ਉਰਦੂ। ਮੈਂ ਕਿਹਾ ਉਹ ਕਿਉਂ? ਕਿ ਮੇਰੇ ਨਾਲ ਅੰਮੀ ਜਿਹੜੇ ਨੇ ਤੇ ਉਹ ਉਰਦੂ ਹੀ ਬੋਲਦੇ ਨੇ, ਐਂਡ ਟੈਕਨੀਕਲੀ ਸ਼ੀ ਇਜ਼ ਰਾਈਟ, ਬਟ ਦੈਟਸ ਨਾਟ ਦ ਉਰਦੂ ਸਮਬਡੀ ਇਨ ਲਖਨਊ ਔਰ ਦਿੱਲੀ ਸਪੀਕਸ, ਜਿਹਦੇ ਚ ਪੂਰੀ ਸਦੀਆਂ ਦੇ ਜਿਹੜੇ ਹੁੰਦੇ ਨਾ ਤਰੀਕੇ ਗੱਲ ਕਰਨ ਦੇ, ਮਜ਼ਾਕ ਜੀ, ਸਪੌਂਟੇਨੀਅਸ ਗੱਲਾਂ ਹੁੰਦੀਆਂ ਨੇ, ਉਹ ਸਾਡੀ ਉਰਦੂ ਚ ਹੈ। ਕਿਸੇ ਧਰਤੀ ਦੀ ਬੋਲੀ ਜਿਹੜੀ ਹੁੰਦੀ ਹੈ, ਅਗਰ ਕੋਈ ਇੱਕ ਖਾਤੂਨ ਆਪਣੇ ਬੱਚਿਆਂ ਦੇ ਨਾਲ ਉਰਦੂ ਬੋਲਦੀ ਹੈ ਤੇ ਉਹਦੀ ਮਦਰ ਲੈਂਗੁਏਜ ਉਰਦੂ ਨਹੀਂ ਲਿਖੀ ਜਾਏਗੀ। ਉਹ ਟੈਕਨੀਕਲੀ ਉਹ ਜੋ ਕਿ ਪੰਜਾਬ ਦੇ ਅੰਦਰ ਹੈ, ਉਹਦਾ ਪੂਰਾ ਉਹਦਾ ਕਲਚਰਲੀ ਉਹ ਪੰਜਾਬੀ ਹੈ, ਲਿੰਗੁਅਲੀ ਉਹ ਪੰਜਾਬੀ। ਲੇਕਿਨ ਉਹਨਾਂ ਨੇ ਉਰਦੂ ਲਿਖਵਾਇਆ, ਮੈਨੂੰ ਮੇਰੇ ਸਟੂਡੈਂਟਸ ਨੇ ਦੱਸਿਆ। ਸੋ ਦਿਸ ਇਜ਼ ਦ ਟ੍ਰੈਜੇਡੀ ਕਿ ਅੱਛਾ ਪੋਲੀਟੀਕਲੀ ਸਾਡੇ ਕੀ ਹੋਇਆ, ਸਾਡੇ ਤੇ ਇਹ ਹੋਇਆ ਕਿ ਪੰਜਾਬ ਦੀ ਕਦੀ ਹਕੂਮਤ ਜਿਹੜੀ ਹੈ ਪਹਿਲੇ ਨਵਾਬ ਮਮਦੂਦ ਦੀ ਬਣੀ, ਫਿਰ ਉਹ ਟੁੱਟ ਗਈ, ਫਿਰ ਦੌਲਤਾਨਾ ਦੀ ਬਣੀ, ਫਿਰ ਉਹ ਹੋ ਗਿਆ 53 ਚ ਕੀ ਕਹਿੰਦੇ ਨੇ ਯਾਰ, ਐਂਟੀ ਅਹਿਮਦੀਆ ਰਾਈਟਸ ਹੋ ਗਏ, ਫਿਰ ਇੱਕ ਹੋਰ ਮੁਸੀਬਤ ਖੜੀ ਹੋ ਗਈ। ਉਹਦੇ ਬਾਅਦ ਇਹਨਾਂ ਨੇ 1 ਯੂਨਿਟ ਬਣਾਤਾ, ਯਾਨੀ ਪੰਜਾਬ ਵੀ ਖਤਮ ਹੋ ਗਿਆ, ਸਿੰਧ ਵੀ ਖਤਮ ਹੋ ਗਿਆ, ਨਾਰਥ ਵੈਸਟ ਫਰੰਟੀਅਰ ਖੈਬਰ ਪਖਤੂਨਖਵਾ ਵੀ, ਬਲੋਚਿਸਤਾਨ ਵੀ, ਤੇ ਇੱਕ ਹੋਰ ਪ੍ਰੋਵਿੰਸ ਬਣ ਗਿਆ। ਠੀਕ ਹੈ, ਸਾਰੀ ਤਾਕਤ ਲਾਹੌਰ ਵਿੱਚ ਆ ਗਈ, ਬਟ that meant the end of Punjabiyat and Sindhism and whatever state level ਤੇ। ਪੰਜਾਬ ਅਸੈਂਬਲੀ 'ਚ 2-3 ਦਫਾ ਅਟੈਂਪਟ ਹੋਇਆ ਕਿ ਉੱਥੇ ਪੰਜਾਬੀ 'ਚ ਤਕਰੀਰ ਹੋ ਸਕੇ, ਉਹ ਨਹੀਂ ਹੋਣ ਦਿੱਤੀ ਯਾਰ। ਹਨੀਫ ਰਾਮੇ ਨੇ ਇਜਾਜ਼ਤ ਦਿੱਤੀ ਸੀ ਤੇ ਸੁਣਿਆ, ਉਹਦੇ ਬਾਅਦ ਇੱਕ ਦਫਾ ਦੁਬਾਰਾ ਇਜਾਜ਼ਤ, ਬਟ ਉੱਥੇ ਇਜਾਜ਼ਤ ਵੀ ਨਹੀਂ ਹੈਗੀ ਕਿ ਤੁਸੀਂ ਪੰਜਾਬੀ 'ਚ ਹੈ ਸਰ। ਹੁਣ ਤੇ ਕਦੋਂ ਦੀ ਹੈ, ਹੁਣ ਕਦੋਂ ਤੋਂ ਹੈ, ਕਾਫੀ ਸਪੀਚਸ ਹੋ ਜਾਂਦੇ, ਲੇਕਿਨ ਉਹ ਕਹਿਣਾ ਪੈਂਦਾ, ਸਪੀਕਰ ਤੋਂ ਪਰਮਿਸ਼ਨ ਲੈਣੀ ਪੈਂਦੀ। ਹਸਨ ਮੁਰਤਜ਼ਾ ਪੰਜਾਬੀ ਚ ਟਾਕ ਕਰਦਾ। ਚਲੋ ਆਈ ਐਮ ਵੈਰੀ ਗਲੈਡ, ਇਹ ਮਤਲਬ ਇਹ ਸ਼ੁਰੂ ਹੋ ਗਿਆ, ਸ਼ੁਕਰ ਹੈ, ਇਹਦਾ ਬੜਾ ਫਰਕ ਪਏਗਾ। ਲੇਕਿਨ ਪੰਜਾਬੀ ਪੜ੍ਹਾਉਂਦੇ ਤੇ ਪੈਕਿੰਗ ਨਹੀਂ ਨਾ ਇੱਥੇ ਕਰੋਈ ਨਹੀਂ, ਉਹਦੇ ਤੇ ਈਵਨ ਕਿ ਲਾਹੌਰ ਹਾਈ ਕੋਰਟ ਦਾ ਵੀ ਔਰ ਸੁਪਰੀਮ ਕੋਰਟ ਦਾ ਵੀ ਜਿਹੜੀ ਰੈਟ ਪਟੀਸ਼ਨ ਦਾਇਰ ਆਪਣੀ ਹੋਈ ਸੀ, ਉਹਦੇ ਤੇ ਫੈਸਲੇ ਵੀ ਯਾਨੀ ਕਿਸ ਨੂੰ ਪੜਾਇਆ ਜਾਵੇ, ਲੇਕਿਨ ਅਜੇ ਨਹੀਂ ਪੜਾਇਆ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾਓ, what right have we to speak about ਪੰਜਾਬੀ ਜੇ ਅਸੀਂ ਆਪਣੀ ਜ਼ੁਬਾਨ ਨੂੰ ਸਕੂਲਾਂ 'ਚ ਨਹੀਂ ਪੜ੍ਹਾ ਸਕਦੇ। ਲੇਕਿਨ ਤੁਹਾਡੇ ਐਸੇ ਲੋਕਾਂ ਨੂੰ ਮੈਂ ਦਰਵੇਸ਼ ਮੰਨਣਾ ਕਿ ਇਹ ਸਭ ਚੀਜ਼ਾਂ ਦੇ ਹੁੰਦੇ ਹੋਏ ਵੀ ਲੱਗੇ ਹੋਏ ਹੋ ਤੁਸੀਂ। ਹੋਏਗਾ ਸਰ, ਇੱਕ ਚੇਂਜ ਹੋਏਗਾ ਤੁਹਾਨੂੰ। ਫਿਰ ਅਗਰ ਤੁਸੀਂ ਕਹੋ ਨਾ ਜੋ ਇੱਕ ਸਟੇਟ ਨੈਰੇਟਿਵ ਤੁਹਾਨੂੰ ਬਣਾ ਕੇ ਦਿੰਦੀ, ਤੁਸੀਂ ਉਸ ਨੂੰ ਹੀ ਅਡਾਪਟ ਕਰਨਾ ਹੈ, ਤੇ ਫਿਰ ਤੁਹਾਡੀ ਆਪਣੀ ਕੰਟਰੀਬਿਊਸ਼ਨ ਨਹੀਂ ਰਹਿ ਜਾਂਦੀ। ਇਹ ਚੇਂਜ ਹੋਏਗਾ। ਇਸ ਲਈ ਪੰਜਾਬ ਨੂੰ ਅਗਰ ਅਸੀਂ ਚੇਂਜ ਕਰਨਾ ਹੈ ਤੇ ਉਹ ਫਿਰ ਪੰਜਾਬੀ ਦੀ ਬੇਸ ਤੇ ਹੀ ਹੋ ਸਕਦਾ ਹੈ, ਕਿਉਂਕਿ ਪੰਜਾਬੀ ਦਾ ਮਿਜ਼ਾਜ ਉਹਦੇ ਅੰਦਰ ਹੀ ਲਿਬਰਲਿਜ਼ਮ ਹੈ, ਉਹਦੇ ਅੰਦਰ ਹੀ ਸੈਕੂਲਰਿਜ਼ਮ ਹੈ, ਉਹਦੇ ਅੰਦਰ ਹੀ ਸਾਰਾ ਕੁਝ ਹੈ। ਤੁਸੀਂ ਬੁੱਲੇ ਸ਼ਾਹ ਨੂੰ ਲੈ ਆਓ, ਸੁਲਤਾਨ ਬਾਹੂ ਨੂੰ ਲੈ ਆਓ, ਆਪਣਾ ਉਹ ਕੀ ਨੇ ਆਪਣਾ ਮੀਆਂ ਮੁਹੰਮਦ ਬਖਸ਼ ਨੂੰ ਲੈ ਆਓ, ਸ਼ਾਹ ਹੁਸੈਨ, ਔਰ ਇਹ ਲੋਕਾਂ ਦੀ ਖੁਦਾ ਦੀ ਕਸਮ ਹੈ ਸਾਰੀ ਬਕਵਾਸ ਜਿਹੜੀ ਹੈ ਮਦਰਸਿਆਂ 'ਚ ਪੜ੍ਹਾਉਂਦੇ ਨੇ ਨਾ, ਉਸ ਤੋਂ ਜ਼ਿਆਦਾ ਉਹਦੇ 'ਚ ਇਨਸਾਨੀਅਤ ਹੈ। ਬਿਲਕੁਲ ਸਹੀ, ਬਿਲਕੁਲ ਸਹੀ। ਹੁਸੈਨ, ਸ਼ਾਹ ਹੁਸੈਨ ਦੀ ਤੁਸੀਂ ਪੋਇਟਰੀ ਲੈ ਆਓ ਜੀ। ਮੈਂ ਜਦੋਂ ਸੁਣਨਾ ਤੇ ਆਈ ਕੈਨ ਅੰਡਰਸਟੈਂਡ। ਸੁਣਿਆ ਫੈਜ਼ ਸਾਹਿਬ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਪੰਜਾਬੀ 'ਚ ਕਿਉਂ ਨਹੀਂ ਕਹਿੰਦੇ, ਉਹਨੇ ਕਿਹਾ ਪੰਜਾਬੀ ਦੇ ਵਿੱਚ ਮੇਰੇ ਲਈ ਸ਼ਾਇਰੀ ਕਰਨਾ ਬੜਾ ਮੁਸ਼ਕਲ ਹੈ। ਉਹਨਾਂ ਨੇ ਕੀਤੀ ਥੋੜੀ ਇੰਨੀ ਜੀ, ਥੋੜੀ ਕੀਤੀ ਪੰਜਾਬੀ, ਹਾਂ, ਲੇਕਿਨ ਉਹਦੇ ਸੀ ਕਿ ਉਰਦੂ 'ਚ ਕਿਉਂਕਿ ਪੜ੍ਹਾਈ ਲਿਖਾਈ ਹੁੰਦੀ ਸੀ ਤੇ ਆਦਮੀ ਉਹਦੇ 'ਚ ਹੀ ਕਰਦਾ ਨਾ ਜਿਹਦੇ 'ਚ ਲੋਕ ਸਮਝ ਵੀ ਜਾਣ, ਤਾਂ ਉਹਨਾਂ ਨੂੰ ਬੁਰਾ ਕਹਿਣ ਦੀ ਕੋਈ ਜ਼ਰੂਰਤ ਨਹੀਂ। ਉਹ ਐਟ ਹਾਰਟ ਸਾਰੇ ਪੰਜਾਬੀ ਸਨ। ਸਾਹਿਰ ਘਰ ਦੇ ਸਿਰਫ ਪੰਜਾਬੀ ਬੋਲਦਾ ਸੀ, ਆਈ ਨੋ ਦੈਟ। ਉਹਦੇ ਦੋਸਤਾਂ ਤੋਂ ਮੈਨੂੰ ਪਤਾ ਹੈ। ਨੋਬਡੀ ਇਜ਼ ਲੈਸ ਪੰਜਾਬੀ ਕਿ ਉਹ ਲਿਖਦਾ ਕੋਈ ਹੋਰ ਜ਼ੁਬਾਨ ਹੈ। ਕੋਈ ਅਕਲ ਦੀ ਗੱਲ ਕਰਨੀ ਚਾਹੀਦੀ ਹੈ। ਔਰ ਜਿਹੜੇ ਪੰਜਾਬੀ ਦੇ ਬੜੇ ਚਾਚੇ ਬਣਦੇ ਨੇ, ਉਹ ਬੁਨਿਆਦੀ ਤੌਰ ਤੇ ਨੈਰੋ ਮਾਈਂਡਡ, ਸ਼ੋਵਨਿਸਟ, ਫੈਸ਼ਿਸਟ ਕਿਸਮ ਦਾ ਜ਼ੇਨ ਰੱਖਦੇ ਨੇ। ਇੱਕ ਨੇ ਮੈਨੂੰ ਲਿਖਤਾ ਹੈ ਜੀ ਕਿ ਉਰਦੂ ਤੇ ਜਿਹੜੀ ਹੈ ਇਹ ਤੇ ਚਕਲੇ ਦੀ ਜ਼ੁਬਾਨ ਹੈ। ਮੈਂ ਕਿਹਾ ਯਾਰ ਕੋਈ ਖੁਦਾ ਦਾ ਖੌਫ ਕਰ, can you reduce a language to such vulgarity? ਇਹਦੇ ਨਾਲ ਕੋਈ ਪੰਜਾਬੀਅਤ ਦੀ ਸੇਵਾ ਨਹੀਂ ਹੋ ਸਕਦੀ। ਤੁਸੀਂ ਬੜਾ ਵੱਡਾ ਨਾਂ ਜੇ, ਰਹਿੰਦਾ ਵੀ ਸਿੰਧ ਚ ਹੈ ਜੀ ਜੀ, ਰਹਿੰਦਾ ਵੀ ਸਿੰਧ ਚ ਹੈ, ਮੇਰੇ ਤੋਂ ਚੜਿਆ ਹੋਇਆ ਸੀ, ਪਤਾ ਨਹੀਂ ਕੋਈ ਅਰਾਈ ਉਹਦਾ ਸਰਨੇਮ ਹੈਗਾ ਜੀ। ਆਹੋ ਬਿਲਕੁਲ, ਇਹ ਤੇ ਇਹਨਾਂ ਦਾ ਹਾਲ ਹੈ ਸਰ। ਉਹਦੇ ਦੁਬਾਰਾ ਤੋਂ ਆਨੇ ਆ, ਇਹ ਤੇ ਸਾਡੇ ਪੰਜਾਬੀਆਂ ਦੇ ਮਿਜ਼ਾਜ ਜਿਹੜੇ ਆ ਨਾ, ਇਹ ਤੇ ਇਸੇ ਤਰੀਕੇ ਬੜੇ ਡਿਸਟਰਬਿੰਗ ਨੇ ਸਰ। ਜਿਹੜੇ ਇੰਪੈਕਟ ਕ੍ਰੀਏਟ ਹੁੰਦੇ ਨੇ, ਜਿਹੜੀਆਂ ਅਸੀਂ ਗੱਲਬਾਤ ਕਰ ਰਹੇ ਹਾਂ, ਜਿਵੇਂ ਅਸੀਂ ਐਜੂਕੇਸ਼ਨ ਤੇ ਕਰ ਰਹੇ ਹਾਂ ਕਿ ਪੰਜਾਬੀ ਦਾ ਨਾ ਹੋਣਾ ਬੁਨਿਆਦੀ ਤੌਰ ਤੇ ਉਹ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਐਕਸਟ੍ਰੀਮਿਜ਼ਮ ਦੇ ਵਿੱਚ ਉਸਨੇ ਵਾਧਾ ਕੀਤਾ ਹੈ। ਹੋਰ ਇਹਦੇ ਨਾਲ ਅਸੀਂ ਕੀ ਅੱਗੇ ਗੱਲ ਕਰ ਸਕਦੇ ਹਾਂ ਕਿ ਜਿਹੜੇ ਪੰਜਾਬ ਦੀ ਪਾਰਟੀਸ਼ਨ ਦੇ ਇੰਪੈਕਟ ਪਏ, ਪੰਜਾਬ ਨੂੰ ਉਹਨਾਂ ਨੇ ਪਿੱਛੇ ਲੈ ਕੇ ਆਏ ਬਜਾਏ ਕਿ ਅੱਗੇ ਪੰਜਾਬ ਜਾ ਸਕਦਾ ਸੀ। ਦੇਖੋ ਈਸਟ ਪੰਜਾਬ
ਨੇ ਇੱਕ ਤੇ ਆਪਣੀ ਜ਼ੁਬਾਨ ਨੂੰ ਕਾਇਮ ਰੱਖਿਆ, ਭਾਵੇਂ ਸੰਸਕ੍ਰਿਟਾਈਜੇਸ਼ਨ ਹੈ, ਇਹ ਹੈ ਉਹ ਹੈ, ਲੇਕਿਨ ਦ ਲੈਂਗੁਏਜ ਇਜ਼ ਰੈਕਗਨਾਈਜ਼ਡ ਐਂਡ ਯੂਜ਼ਡ ਵਨ। ਫਿਰ ਈਸਟ ਪੰਜਾਬ ਇਕਨੋਮਿਕਲੀ ਬਹੁਤ ਡਿਵੈਲਪਡ ਹੈਗਾ। ਗ੍ਰੀਨ ਰੈਵੋਲੂਸ਼ਨ ਜਿਹੜੀ ਉੱਥੇ ਹੋਈ, ਉਹ ਜਿਹੜੇ ਉੱਥੇ ਪਹਿਲੇ ਜ਼ਮੀਂਦਾਰ ਹਲ-ਹੁਲ ਵਾਹੁੰਦੇ ਸਨ, ਉਹ ਤੇ ਮੌਜਾਂ ਕਰਦੇ ਨੇ, ਔਰ ਵਿਚਾਰੇ ਬਿਹਾਰੀ ਆ ਕੇ ਕੰਮ ਕਰਦੇ ਨੇ, ਤੇ ਈਸਟਰਨ ਯੂਪੀ ਦੇ ਗਰੀਬ ਲੋਕ ਉੱਥੇ ਕੰਮ ਕਰਦੇ ਨੇ। ਮੈਂ ਤਾਂ ਕਿਸੇ ਸਰਦਾਰ ਨੂੰ ਕੰਮ ਕਰਦੇ ਨਹੀਂ ਦੇਖਿਆ ਉਹਨੂੰ, ਮਤਲਬ ਜਫਾਕਸ਼ੀ ਦਾ ਕੰਮ ਉਹ ਵਿਚਾਰੇ ਸਾਰੇ ਗਰੀਬ ਲੋਕ ਕਰਦੇ ਨੇ, ਇੰਡੀਆ ਦੇ ਗਰੀਬ ਇਲਾਕਿਆਂ ਤੋਂ ਆਏ ਹੋਏ, ਤੇ ਏਡੀ ਮੌਜ ਹੈ ਉਹਨਾਂ ਦੀ। ਉਹ ਸਾਰੇ ਕੈਨੇਡਾ 'ਚ ਬੈਠੇ ਨੇ, ਵੈਨਕੂਵਰ ਸਿਟੀ ਹੈ ਹੀ ਉਹਨਾਂ ਦੀ, ਮੈਂ ਤੇ ਜਾ ਕੇ ਦੇਖ ਲਿਆ। ਔਰ ਸਾਡੇ ਵਾਲੇ ਪਾਸੇ ਵੀ ਹਕੂਮਤ ਤੇ ਪੰਜਾਬੀਆਂ ਕੋਲ ਹੀ ਹੈ ਨਾ, ਆਰਮੀ 'ਚ ਵੀ ਤੁਸੀਂ ਹੋ, ਬਿਊਰੋਕ੍ਰੇਸੀ 'ਚ ਵੀ ਤੁਸੀਂ ਹੋ। ਸਾਡੀ ਬੇਸ਼ਰਮੀ ਐਵੇਂ ਕਿ ਅਸੀਂ ਕਦੀ ਉਸ ਨੂੰ ਮੰਨਦੇ ਹੀ ਨਹੀਂ। ਮਤਲਬ ਗਾਲਾਂ ਗੂਲਾਂ ਕੱਢਣ ਤੱਕ ਪੰਜਾਬੀ, ਨੌਕਰ ਨੂੰ ਝਾੜ ਪਾ ਦੇਣ ਲਈ ਪੰਜਾਬੀ, ਬਾਜ਼ਾਰ ਹੀ ਜਾ ਕੇ ਯਾਨੀ ਚੀਜ਼ਾਂ ਦਾ ਸਸਤਾ ਦਾਮ ਕਰਾਉਣ ਲਈ ਪੰਜਾਬੀ 'ਚ ਗੱਲ ਕਰ ਲਈ, ਉਹਨੂੰ ਦਬਾ ਦਿੱਤਾ। ਲੇਕਿਨ ਉਹਨੂੰ ਇੱਕ ਜ਼ੁਬਾਨ ਦੇ ਤੌਰ ਤੇ ਕੋਈ ਸੁਥਰੇ ਕੰਮ ਲਈ ਕਰਨਾ, ਉਹ ਤੇ ਸਾਡੀ ਆਈਡੀਓਲੋਜੀ ਦੇ ਖਿਲਾਫ ਹੈਗਾ। ਤੇ ਸਭ ਤੋਂ ਵੱਡਾ ਦੁਸ਼ਮਣੀ ਤੇ ਪੰਜਾਬੀ ਦੀ, ਪੰਜਾਬੀ ਮੁਸਲਮਾਨਾਂ ਨੇ ਕੀਤੀ ਹੈ। ਆਈ ਸੇ ਇਟ ਓਪਨਲੀ। ਅੱਛਾ, ਇੰਡੀਆ ਜਦੋਂ ਵੀ ਮੈਂ ਜਾਣਾ, ਉਹ ਕੋਈ ਹਿੰਦੂ ਕੋਈ ਸਿੱਖ, ਉਹਨੂੰ ਪਤਾ ਲੱਗ ਜਾਏ, ਭਾਵੇਂ ਮੈਂ ਮਾਈਸੂਰ ਜਾਵਾਂ, ਉਹ ਸਾਊਥ ਕਿਧਰੀ, ਵਨਸ ਦੇ ਨੋ ਯੂ ਆਰ ਅ ਪੰਜਾਬੀ, ਉਹ ਤੁਹਾਡੇ ਕੋਲ ਆ ਜਾਂਦੇ ਨੇ। ਇੱਕ ਦਫਾ ਮੈਂ ਚੇਨਈ ਗਿਆ, ਯਾਨੀ ਮਦਰਾਸ, ਪਤਾ ਲੱਗਾ ਇੱਥੇ ਇੱਕ ਪੰਜਾਬੀ ਜਿਹੜੇ ਨਾ ਆ ਕੇ ਉਹ, ਤੇ ਉਹਨਾਂ ਨੂੰ ਮੈਂ ਪੈਗਾਮ ਪਹੁੰਚਾਇਆ। ਉਹਨਾਂ ਨੇ ਪੂਰੀ ਮੇਰੀ ਮੀਟਿੰਗ ਕੀਤੀ, ਮੇਰੇ ਨਾਲ ਮੇਰੀ ਬੇਗਮ ਵੀ ਸੀ, ਖਾਣਾ ਹੋਇਆ ਉੱਥੇ। ਮੈਂ 2,500 ਉਹਨਾਂ ਨੂੰ ਕੰਟਰੀਬਿਊਟ ਵੀ ਕੀਤਾ ਐਜ਼ ਅ ਪੰਜਾਬੀ, ਕਿ ਇਹ ਤੁਸੀਂ ਜਿਹੜੀ ਹੈ ਨਾ ਮੂਵਮੈਂਟ, ਤੇ ਪੀਪਲ ਹੈਂਗ ਔਨ ਟੂ ਦ ਕਲਚਰ। ਆਪਣੇ ਸ਼ਹਿਰਾਂ ਦਾ ਜ਼ਿਕਰ ਕਰਦੇ ਨੇ, ਆਪਣੇ ਪਿੰਡਾਂ ਦਾ ਜ਼ਿਕਰ ਕਰਦੇ ਨੇ। ਔਰ ਮੈਨੂੰ ਰੋਜ਼ ਖੁਦਾ ਦੀ ਕਸਮੇ ਕੋਈ ਨਾ ਕੋਈ ਪੁੱਛ ਰਿਹਾ ਹੁੰਦਾ, ਸਰ ਚਨਿਓਟ ਤੋਂ ਸਾਡੇ ਵੱਡੇ ਆਏ ਸਨ, ਕੋਈ ਦੱਸ ਸਕਦੇ ਹੋ? ਕੋਈ ਕਹਿੰਦਾ ਜੀ ਚੰਗ ਤੋਂ ਆਏ ਸਨ। ਆਲ ਦ ਟਾਈਮ ਆਈ ਐਮ ਡੂਇੰਗ ਦਿਸ ਸਰਵਿਸ, whatever little I know। ਅੱਛਾ, ਮੁਸਲਮਾਨ ਵੀ ਕਦੀ ਕਦੀ ਪੁੱਛ ਲੈਂਦੇ ਨੇ, ਸਰ ਅਸੀਂ ਉੱਥੋਂ ਤੋਂ ਹੋਇਆ ਕਿ ਸਾਡੀ ਦੇ ਵਿੱਚ ਹੈ ਕਿ ਪਾਰਟੀਸ਼ਨ ਨੂੰ ਬੁਰਾ ਨਹੀਂ ਮੰਨਣਾ, ਕਹਿਣਾ ਕਿ ਮੁਸਲਮਾਨਾਂ ਦੀ ਆਜ਼ਾਦੀ ਲਈ ਹੋਈ, ਵਰਨਾ ਹਿੰਦੂਆਂ ਸਿੱਖਾਂ ਦੇ ਹਮੇਸ਼ਾ ਅਸੀਂ ਗੁਲਾਮ ਰਹਿੰਦੇ, ਇਹ ਉਹ, ਲਿਹਾਜ਼ਾ ਲੋਕ ਡੇਰ ਨਹੀਂ ਕਰਦੇ। ਲੇਕਿਨ ਮੈਨੂੰ ਯਾਦ ਹੈ, ਔਰ ਕਤਲੇ-ਆਮ ਨੂੰ ਸ਼ਹਾਦਤ ਕਹਿੰਦੇ ਨੇ। ਮੈਂ ਕਿਹਾ ਇਹਨਾਂ ਨੇ ਮਰਵਾਤਾ ਲੋਕਾਂ ਨੂੰ। ਸ਼ਹਾਦਤ ਤੇ ਹੁੰਦੀ ਹੈ ਤੁਸੀਂ ਜਾ ਕੇ ਲੜੋ, ਜੇ ਮੈਨੂੰ ਆ ਕੇ ਕੋਈ ਛੁਰੀ ਮਾਰ ਦੇ ਤੇ ਉਹ ਤੇ ਕੋਈ ਸ਼ਹਾਦਤ ਨਾ ਹੋਈ, ਮੈਂ ਤੇ ਮਾਰਿਆ ਗਿਆ। ਅਸੀਂ ਮਰਵਾਏ ਨੇ ਆਪਣੇ ਲੋਕ, ਸਿੰਪਲ ਐਸ ਦੈਟ। ਔਰ ਅਸੀਂ ਮਾਰੇ ਵੀ ਨੇ, ਨਿਹੱਤੇ ਲੋਕ, ਬੱਚਿਆਂ ਨੂੰ ਨੇਜ਼ਿਆਂ ਤੇ ਚੁੱਕਿਆ, ਤੇ ਪੰਜਾਬੀਆਂ ਨੇ ਬੱਚਿਆਂ ਦੇ ਇੱਕ ਦੂਸਰੇ ਦੇ ਅਸੀਂ ਸ਼ੁਰੂ ਕੀਤਾ, ਉਹਨਾਂ ਨੇ ਬਦਲੇ ਲਏ। ਇਹ ਪੱਕੀ ਗੱਲ ਹੈ। ਮਾਰਚ ਤੋਂ ਸ਼ੁਰੂ ਹੋਇਆ, ਉਦੋਂ ਸਕੇਲ ਘੱਟ ਸੀ ਕਿਉਂਕਿ ਹਲੇ ਅੰਗਰੇਜ਼ ਦੀ ਹਕੂਮਤ ਸੀ, ਡੰਡਾ ਸੀ। ਜਦੋਂ ਦੋਨਾਂ ਪਾਸੇ ਫ੍ਰੀ ਹੋ ਗਏ ਨੇ ਤੇ ਇਹਨਾਂ ਨੇ ਫਿਰ ਕੀ ਨਹੀਂ ਕੀਤਾ ਮਾਈਨੋਰਿਟੀਜ਼ ਦੇ ਨਾਲ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਹਾਂਜੀ, ਐਂਡ ਦੈਨ ਦੇ ਟਾਕ ਅਬਾਊਟ ਪੰਜਾਬ ਐਂਡ ਆਲ, ਔਰ ਮੇਰੇ ਖਿਲਾਫ ਕਿ ਜੀ ਅੰਗਰੇਜ਼ੀ ਚ ਲਿਖਦਾ ਹੈ, ਇਹ ਕਰਦਾ ਹੈ, ਉਹ ਕਰਦਾ ਹੈ। ਕਦੀ ਮੈਨੂੰ ਦੱਸਦੇ ਨੇ ਪੰਜਾਬੀ ਦੀ ਗ੍ਰਾਮਰ ਇੰਨੀ ਹੈ। ਉਹ ਯਾਰ, who the hell wants to know that? I am saying get ਪੰਜਾਬੀ recognized and have it used in schools। ਉੱਥੇ ਤਾਂ ਕੋਈ ਕੰਮ ਹੋਇਆ ਨਹੀਂ। So that's our tragedy, sir, ਕਿ we are a divided people, we are a people who are ashamed of our ancestry, simple as that। ਬਿਲਕੁਲ ਸਹੀ ਕਹਿੰਦੇ ਹੋ ਸਰ। ਇਸ ਤਰ੍ਹਾਂ ਹੈ, ਕਿਉਂਕਿ ਸਾਡੇ ਵੱਡੇ ਹਿੰਦੂ ਨਿਕਲ ਆਉਂਦੇ ਨੇ ਤੇ ਸਾਡੇ ਲਈ ਹੋਰ ਹੈਡੇਕ ਹੋ ਜਾਂਦਾ ਕਿ ਜਦੋਂ ਤੱਕ ਅਸੀਂ ਮੁਸਲਮਾਨ ਨਹੀਂ ਸਾਂ ਤੇ ਉਹ ਕੀ ਸਨ? ਇਨਸਾਨ ਨਹੀਂ ਸਨ। ਤੇ ਉਹ ਕਿਹਾ ਸਾਹਿਬ ਜਹਨਮੀ ਨੇ, ਅਸੀਂ ਜਹਨਮੀਆਂ ਦੀ ਔਲਾਦ ਆ ਜਿਹੜੇ ਜੰਨਤ ਤੇ ਜਾਵਾਂਗੇ। ਯਾਰ ਫॉर ਮੀ ਆਲ ਰਿਲੀਜੀਅਸ ਇਹੋ ਜਿਹੜੇ ਨਾ ਆਉਣ ਵਾਲੀ ਜ਼ਿੰਦਗੀ ਦੇ ਆਪਣਾ ਵਾਅਦੇ, ਫॉर ਮੀ ਦੇ ਮੀਨ ਨਥਿੰਗ, ਦੇ ਆਰ ਜਸਟ ਪ੍ਰਿਮਿਟਿਵ ਆਈਡੀਆਜ਼। Once I am dead and gone, I know nothing. But while I am living, I am real. You are real. ਜਿਹੜਾ ਬੱਚਾ ਸਕੂਲ ਨਹੀਂ ਜਾ ਰਿਹਾ ਔਰ ਉਹਨੂੰ ਪਾਣੀ ਵੇਚ ਕੇ ਤੇ ਆਪਣਾ ਘਰ ਚਲਾਉਣਾ ਪੈਂਦਾ ਨਾ, ਮੇਰੀ ਸਿੰਪਥੀ ਉਹਦੇ ਨਾਲ ਹੈ। ਮਰਨ ਦੇ ਬਾਅਦ ਉਹਨੂੰ ਪਤਾ ਨਹੀਂ ਕੀ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਮੈਨੂੰ ਮਿਲੇਗਾ। I am not into that story. I want justice on this earth, ਜਿਹਦੇ 'ਚ ਹਰ ਇਨਸਾਨ ਦੀ ਇਕੁਅਲ ਸਟੇਟਸ ਹੋਵੇ।
ਤੁਹਾਡੀ ਕਾਸਟ ਜੋ ਮਰਜ਼ੀ ਹੋਏ, ਬਰਾਦਰੀਆਂ ਹੋਣ, I couldn't give a damn. If you are unfair to human beings, you for me are worth nothing. Simple as that. ਜੇ ਵਾਕਈ ਤੁਸੀਂ ਕੋਈ ਬੜੇ ਕਾਬਲ ਖਾਨਦਾਨ ਦੇ ਹੋ ਤਾਂ ਤੁਹਾਡੇ 'ਚ ਇਨਸਾਨੀਅਤ ਹੋਣੀ ਚਾਹੀਦੀ ਹੈ ਮੇਰੇ ਤੋਂ ਜ਼ਿਆਦਾ, ਬਜਾਏ ਕਿ ਤੁਸੀਂ ਜ਼ੁਲਮ ਕਰੋ। ਛੋਟੇ ਛੋਟੇ ਬੱਚਿਆਂ ਨੂੰ ਘਰਾਂ 'ਚ ਕੰਮ ਕਰਾਉਂਦੇ ਨੇ, ਮੈਨੂੰ ਪਤਾ ਹੈ। ਔਰ ਉਸ ਇੱਕ ਹੋਰ ਚੀਜ਼ ਹੈ ਨਾ ਸਰ, ਕਿ ਜਿਸ ਖਾਨਦਾਨ ਦੇ ਵਿੱਚ ਇਨਸਾਨ ਪੈਦਾ ਹੁੰਦਾ ਉਹਦੇ ਵਿੱਚ ਉਹਦਾ ਆਪਣਾ ਕੀ ਰੋਲ ਹੈ? ਆਪਣਾ ਕੀ ਰੋਲ ਹੈ? ਹੁਣ ਮੈਂ ਪੈਦਾ ਕਿਸੇ ਜਿਸ ਤਰ੍ਹਾਂ ਹੋ ਗਿਆ ਤੇ ਚਲੋ ਠੀਕ ਹੈ, ਮੇਰੇ ਬਜ਼ੁਰਗਾਂ ਨੇ ਮੇਰੀ after all they took care of me, ਮੈਨੂੰ ਪੜਾਇਆ ਇਹ ਉਹ, but what am I as a human being? That's the main thing. That's the only criteria I use. मैं सब दी बकवास सुन लेना, हम ये थे, हम वो थे, यूं है से। मैं क्या तेरे अंदर की है यार, तू की है, तू किन्ना अपना पैसा दिता है इस खिदमत विच, किन्ना किस गरीब दे काम तू आया है? हाँ जी, ਉਹ ਜੇ ਤੂੰ ਨਹੀਂ ਕੀਤਾ ਤੇ the rest is all bullshit to me. ਸਰ ਮਿਲੀਅਨਸ ਲੋਕ ਜਿਹੜੇ ਆ ਨਾ, ਮਿਲੀਅਨਸ ਲੋਕ ਆਪਣੇ ਆਪ ਤੋਂ ਅੱਜ ਤੱਕ ਕੁਐਸਚਨ ਹੀ ਨਹੀਂ ਕਰ ਸਕੇ ਕਿ ਮੇਰੀ ਕੰਟਰੀਬਿਊਸ਼ਨ ਕੀ ਹੈ। ਹਾਂ, ਨਹੀਂ, ਆਪਣੀ ਕੰਟਰੀਬਿਊਸ਼ਨ ਵੱਲ ਨਹੀਂ ਦੇਖਦੇ, ਸਿਰਫ ਜਿਹੜੇ ਫਸਾਦੀ ਨਜ਼ਰੀਆਤ ਹਨ ਉਹਨਾਂ ਦੇ ਵਿੱਚ ਪੈ ਕੇ ਆਪਣਾ ਔਰ ਲੋਕਾਂ ਦਾ ਟਾਈਮ ਵੇਸਟ ਕਰਦੇ। ਇੱਕ ਹੋਰ ਗੱਲ ਸੁਣੋ, ਆਪਣੀ ਮਿਹਨਤ ਨੂੰ ਵੀ ਨਹੀਂ ਮੰਨਦੇ। ਉਹ ਮੈਂ ਦੇਖਿਆ ਜਿਹੜੇ ਸਟੂਡੈਂਟ ਨੇ ਜਦੋਂ ਐਮਫਿਲ ਕਰ ਲੈਣ ਜਾਂ ਕੋਈ ਪਾਸ ਕਰ ਲੈਣ, ਸ਼ੁਰੂ अल्हम्दुलिल्लाह, अल्लाह ये वो, यूं 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 यूं। और यार गल सुनो, जे अल्लाह ने सारिਆਂ ਦੇ ਇਮਤਿਹਾਨ ਪਾਸ ਕਰਾਣੇ ਹੁੰਦੇ ਨਾ ਤੇ ਫਿਰ ਸਭ ਪਾਸ ਹੋ ਜਾਂਦੇ। obviously either you have worked hard ਜਾਂ ਤੁਸੀਂ ਚੀਟ ਕਰਕੇ ਪਾਸ ਕੀਤਾ ਹੈ, it's you। ਫਿਰ ਤਾਂ ਡ੍ਰੌਪ ਆਊਟ ਰੇਸ਼ੋ ਤਾਂ ਕਿਤੇ ਸਾਨੂੰ ਲੱਭਦੀ ਨਾ, ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਲੱਭਦੀ ਹੈ। ਉਹ ਮੈਂ ਕਹਿ ਰਿਹਾ ਕਿ ਇਹ ਜਿਹੜੀ ਹੈ ਨਾ ਲਫਾਜ਼ੀ ਜੀ, ਕਿ ਸ਼ੋ ਕਰਨਾ ਅਸੀਂ ਬੜੇ ਨੇਕ ਹਾਂ, ਫॉर ਮੀ ਇਜ਼ ਐਕਚੁਅਲੀ ਹਿਪੋਕ੍ਰੀਸੀ। ਇਹ ਮੁਨਾਫਕਤ ਹੈ। ਤੁਸੀਂ ਆਪਣੀ ਮਿਹਨਤ ਨੂੰ ਜਦੋਂ ਕਹਿੰਦੇ ਹੋ ਮੈਂ ਨਹੀਂ ਕੀਤੀ, ਮੇਰੇ ਕੋਲੋਂ ਕਰਵਾਈ ਗਈ ਹੈ, ਤੇ ਉੱਥੋਂ ਹੀ ਗੱਲ ਸਾਬਤ ਹੋ ਜਾਂਦੀ ਹੈ। ਯੂ ਡੋਂਟ ਬਿਲੀਵ ਇਟ। ਜੇ ਇਹੀ ਗੱਲ ਹੋਏ ਤੇ ਤਿਆਰੀ ਕਰਕੇ ਬਗੈਰ ਜਾਓ ਨਾ ਫਿਰ ਉੱਥੇ, ਤੇ ਮੈਂ ਦੇਖਣਾ ਤੁਹਾਨੂੰ ਨੰਬਰ ਅੱਛੇ ਮਿਲਦੇ ਨੇ। ਜਾਂ ਤੁਸੀਂ ਚੀਟ ਕਰਦੇ ਹੋ ਔਰ ਉਹ ਅੱਲਾ ਨੂੰ ਰਿਸ਼ਵਤ ਦੇ ਰਹੇ ਹੁੰਦੇ ਹੋ, ਜਾਂ ਤੁਸੀਂ ਐਕਚੁਅਲੀ ਮਿਹਨਤ ਕੀਤੀ ਹੁੰਦੀ ਹੈ, ਵਿਚ ਇਜ਼ ਟੂ ਬੀ ਐਪਰੀਸ਼ੀਏਟਡ। ਇਹ ਪਹਿਲੇ ਨਹੀਂ ਸੀ ਹੁੰਦਾ ਜਦੋਂ ਅਸੀਂ ਕਾਲਜ ਸਕੂਲ ਜਾਂਦੇ ਸਾਂ, ਕਦੀ ਅਸੀਂ, ਔਰ ਜਦੋਂ ਆਦਮੀ ਇਸਤੇਮਾਲ ਕਰਦਾ ਸੀ, ਮਤਲਬ परसेंट के ने नहीं आना तो ठीक है, दैट्स ऑल राइट। लेकिन एडा ज्यादा रिलीजियस। थैंक यू सर, ਤੁਸੀਂ ਸਾਰੇ ਪਰਸਪੈਕਟਿਵ ਤੋਂ ਇਸ ਤੇ ਚਾਨਣ ਪਾਇਆ, ਔਰ ਹੋਪਫੁਲੀ ਫਿਊਚਰ ਦੇ ਵਿੱਚ ਵੀ ਜਿਹੜੀਆਂ ਅੱਜ ਸਾਡੀਆਂ ਕੁਝ ਚੀਜ਼ਾਂ ਨਵੀਆਂ ਆਈਆਂ। ਇੱਕ ਤੇ ਅਸੀਂ ਜਿਹੜੀ ਇੱਥੋਂ ਦੀ ਤੁਸੀਂ ਜਿਸ ਤਰੀਕੇ ਨਾਲ ਤੁਸੀਂ ਵੀ ਕਿਹਾ, ਮੇਰੀ ਵੀ ਦਿਲੀ ਖਾਹਿਸ਼ ਹੈ ਕਿ ਯੂਨੀਅਨਿਸਟ ਪਾਰਟੀ ਤੇ ਅਸੀਂ ਗੱਲ ਕਰਾਂਗੇ ਕਿ ਯੂਨੀਅਨਿਸਟ ਪਾਰਟੀ ਦੀ ਕ੍ਰੀਏਸ਼ਨ ਔਰ ਉਸ ਤੋਂ ਉਹਦਾ ਐਂਡ ਹੋਣਾ, ਉਹਦੇ ਪਿੱਛੇ ਕਿਹੜੀਆਂ ਸਿਆਸਤਾਂ ਸਨ ਔਰ ਉਹ ਲੋਕ ਕੈਸੇ ਸਨ। ਮਿਸਾਲ ਦੇ ਤੌਰ ਤੇ ਸਰ ਛੋਟੂ ਰਾਮ ਦੇ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਇੱਕ ਅਸੀਂ ਬੰਦੇ ਨੂੰ ਲਵੀਏ ਤਾਂ ਉਹਨਾਂ ਦੇ ਵਿੱਚ ਉਸ ਵੇਲੇ ਦੇ ਸਾਨੂੰ ਪੂਰੇ ਪੋਲੀਟੀਸ਼ੀਅਨ ਨਜ਼ਰ ਆਉਣਗੇ, ਅੱਜ ਕੱਲ ਦੇ ਐਸਟੈਬਲਿਸ਼ਮੈਂਟੀ ਜਿਹੜੇ ਏਜੰਟ ਨੇ ਉਹ ਨਜ਼ਰ ਨਹੀਂ ਆਉਣਗੇ। ਉਹਦੇ ਤੇ ਵੀ ਅਸੀਂ ਟਾਕ ਕਰਾਂਗੇ। ਫਿਰ ਅਗਲੀ ਗੱਲ ਜਿਹੜੀ ਤੁਸੀਂ ਅੱਜ ਜਿਹੜੀ ਬਾਲੀਵੁੱਡ ਦੀ ਜਿਹੜੀ ਫਿਲਮ ਇੰਡਸਟਰੀ ਤੋਂ ਰਿਲੇਟਡ ਹੈ ਕਿ ਉਹਦੇ ਵਿੱਚ ਪੰਜਾਬੀਆਂ ਦਾ ਕੀ ਰੋਲ ਹੈ, ਮੇਰੇ ਲਈ ਇਹ ਬੜਾ ਇੰਟਰਸਟਿੰਗ ਹੈ। ਅਸੀਂ ਉਸ ਤੇ ਵੀ ਗੱਲਬਾਤ ਕਰਾਂਗੇ। ਇਸ ਤੇ ਜ਼ਰੂਰ ਕਰਾਂਗੇ, ਅਸੀਂ ਜ਼ਰੂਰ ਕਰਾਂਗੇ। ਤੁਸੀਂ ਇੱਕ ਸੈਸ਼ਨ ਰੱਖੋ ਔਰ ਫਿਰ ਉਸ ਤੇ ਕਰਾਂਗੇ। ਹਾਂਜੀ, ਔਰ ਫਿਰ ਤੀਸਰੇ ਨੰਬਰ ਤੇ ਅਸੀਂ ਜਿਹੜਾ ਹੈ ਜਿਹੜੀ ਜਿਨ੍ਹਾਂ ਦੀ ਲਾਈਫ ਹੈ ਉਹਨੂੰ ਵੀ ਅਸੀਂ ਡਿਸਕਸ ਕਰਾਂਗੇ। ਚਲੋ ਜੇ ਚਾਹੋਗੇ ਤੇ ਕਰ ਲਓ, ਤੇ ਮੈਂ ਖਿਆਲ ਹੋਣੀ ਚਾਹੀਦੀ ਉਹ ਵੀ, ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏ ਕਿ ਇਸ ਬੰਦੇ ਨੇ, ਮਾਫ ਕਰਨਾ ਮੈਂ ਕਹਿਣ ਨੂੰ ਤਿਆਰ ਹਾਂ ਜੀ, 1 ਮਿਲੀਅਨ ਬੰਦਾ ਮਰਵਾਤਾ, 10 ਮਿਲੀਅਨ ਲੋਕ ਬੇਘਰ ਹੋਏ, ਲੇਕਿਨ ਨਹਿਰੂ ਨੂੰ ਪੈਗਾਮ ਭੇਜਿਆ ਸੂ ਪਾਕਿਸਤਾਨ ਦੀ, ਜਿੰਨਾ ਪੇਪਰ 'ਚ ਜਾ ਕੇ ਪੜ੍ਹ ਲਓ ਕਿ ਮੇਰਾ ਬੰਬੇ ਵਾਲਾ ਘਰ ਜਿਹੜਾ ਹੈ ਇਹਨੂੰ ਪਲੀਜ਼ ਤੁਸੀਂ ਨਾ ਲਵੋ, ਇਹ ਮੈਂ ਇੱਕ ਇੱਟ ਬਣਾਈ ਹੈ ਤੇ ਇਹਨੂੰ ਤੁਸੀਂ ਕਿਰਾਏ ਤੇ ਦਿਓ, ਔਰ ਕਿਰਾਇਆ ਕਿਹਨਾਂ ਨੂੰ ਦਿਓ, ਯੂਰਪੀਅਨਸ ਨੂੰ ਦਿਓ, ਨਾ ਹਿੰਦੂਆਂ ਨੂੰ ਦਿਓ ਨਾ ਮੁਸਲਮਾਨਾਂ ਨੂੰ ਦਿਓ। ਇਹ ਤੇ ਹਾਲ ਸੀ, ਔਰ ਹਰ ਮਹੀਨੇ ਮੈਨੂੰ 3000 ਰੁਪਇਆ ਦੇਣਾ ਪਏਗਾ। ਐਂਡ ਜਵਾਹਰਲਾਲ ਨਹਿਰੂ ਐਗਰੀਡ। ਕੈਨ ਯੂ ਬਿਲੀਵ ਇਟ? ਇੰਨੇ ਲੋਕ ਵਾਲਟਨ ਵਿੱਚ ਇੱਧਰ ਉੱਧਰ if for his own house he felt so much, what about all those millions? He couldn't care. Simple as that. ਇਹ ਵੀ ਕਹਿ ਦੇਣਾ ਯਾਰ ਇਹ ਸੈਂਸਰ ਨਾ ਕਰਨਾ, ਨਹੀਂ ਹੋਏਗਾ ਸਰ, ਇਹ ਇੰਜ ਹੀ ਜਾਏਗਾ। ਥੈਂਕ ਯੂ ਸਰ, ਥੈਂਕ ਯੂ, ਬੜੀ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ।